ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਰੋਤਿਓ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਪੰਜਾਬ ਚੋਣ ਦੰਗਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਜਿਵੇਂ ਆਪਾਂ ਜਾਣਦੇ ਹਾਂ, ਹਫ਼ਤੇ ਤੋਂ ਘੱਟ ਸਮਾਂ ਰਹਿ ਗਿਆ ਆ ਪੰਜਾਬ ਦੇ ਵਿੱਚ ਆ ਰਹੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ, ਉਸ ਦੇ ਲਈ 5 ਸਾਲਾਂ ਬਾਅਦ ਜਮਹੂਰੀਅਤ ਦਾ ਜਸ਼ਨ ਇਸ ਨੂੰ ਇਸ ਤਰੀਕੇ ਦੇ ਨਾਲ ਵੀ ਸਾਰੇ ਜਾਣੇ ਦੇਖਦੇ ਨੇ। ਅਤੇ ਇਹ ਜਿਹੜੀਆਂ ਵੋਟਾਂ ਆ ਹੋਣ ਜਾ ਰਹੀਆਂ ਵੱਖ-ਵੱਖ ਸੂਬਿਆਂ ਦੇ ਵਿੱਚ ਵੋਟਾਂ ਹੋਣੀਆਂ, ਅਤੇ ਜਿਸ ਦੇ ਨਾਲ ਆਪਾਂ ਜੁੜੇ ਹੋਏ ਹਾਂ ਪੰਜਾਬ, ਉਸ ਦੇ ਬਾਰੇ ਆਪਾਂ ਨੂੰ ਜ਼ਿਆਦਾ ਵਿਸ਼ੇਸ਼ ਖਿੱਚ ਹੁੰਦੀ ਆ, ਜ਼ਿਆਦਾ ਧਿਆਨ ਹੁੰਦਾ ਆ। ਸੋ ਉਸ ਦੇ ਬਾਰੇ ਜਿਹੜੀ ਆਪਣੀ ਵਿਸ਼ੇਸ਼ ਪ੍ਰੋਗਰਾਮ ਇਹ ਚੱਲਦਾ ਹੈ, ਅਤੇ ਇਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਉਮੀਦਵਾਰ ਦੇ ਨਾਲ ਜਿਹੜੀ ਹੈ ਤੁਹਾਡੀ ਆਪਾਂ ਗੱਲਬਾਤ ਜਿਹੜੀ ਹੈ ਜੀ ਉਹ ਕਰਾਉਂਦੇ ਹਾਂ। ਜਿਹੜੇ ਜਦੋਂ ਵੀ ਉਮੀਦਵਾਰ ਅਵੇਲੇਬਲ ਹੁੰਦੇ ਇਸ ਟਾਈਮ ਦੇ ਉੱਤੇ ਆਪਾਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਣ ਦੇ ਲਈ ਕੋਸ਼ਿਸ਼ ਜਿਹੜੀ ਆਪਾਂ ਕਰਦੇ ਰਹਿੰਦੇ ਹਾਂ। ਅਤੇ ਇਸੇ ਹੀ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਸੋਮਵਾਰ ਦੇ ਦਿਨ ਜੁੜ ਚੁੱਕੇ ਨੇ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ। ਕਾਂਗਰਸ ਦੇ ਵੱਲੋਂ ਇਹ ਮੌਜੂਦਾ ਵਿਧਾਇਕ ਵੀ ਨੇ, ਹੁਣ ਤਾਂ ਆਪਾਂ ਸਾਬਕਾ ਵਿਧਾਇਕ ਕਹਿ ਸਕਦੇ ਕਿਉਂਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਕੁਝ ਸਮਾਂ ਪਹਿਲਾਂ ਖਡੂਰ ਸਾਹਿਬ ਹਲਕੇ ਤੋਂ, ਅਤੇ ਅੱਜ ਆਪਣੇ ਨਾਲ ਉਹ ਜੁੜੇ ਨੇ। ਅੱਜ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਰਮਨਜੀਤ ਸਿੰਘ ਸਿੱਕੀ ਜੀ, ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ। ਜੀ ਰਮਨਜੀਤ ਸਿੰਘ ਸਿੱਕੀ ਜੀ, ਕਾਫੀ ਲੰਮੇ ਅਰਸੇ ਤੋਂ ਤੁਸੀਂ ਸਿਆਸਤ ਦੇ ਵਿੱਚੋਂ ਤੁਸੀਂ ਇਸ ਪਾਰਟੀ ਦੇ ਨਾਲ ਜੁੜੇ ਹੋਏ ਹੋ। ਜਿੱਦਾਂ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਵੀ ਤੁਸੀਂ ਕੁਝ ਸਮਾਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਦੋਂ ਬੇਅਦਬੀਆਂ ਹੋਈਆਂ ਸੀਗੀਆਂ, ਲਗਾਤਾਰ ਹੋ ਰਹੀਆਂ ਸੀ, ਰੁਕ ਨਹੀਂ ਸੀ ਰਹੀਆਂ, ਤੁਸੀਂ ਉਸ ਦੇ ਰੋਸ ਦੇ ਵਜੋਂ ਅਸਤੀਫਾ ਵੀ ਦਿੱਤਾ ਸੀਗਾ ਆਪਣੇ ਹਲਕੇ ਤੋਂ, ਅਤੇ ਮੁੜ ਕੇ ਹੁਣ ਤੁਸੀਂ ਦੁਬਾਰਾ ਉਸੇ ਹੀ ਹਲਕੇ ਤੋਂ ਜਿਹੜਾ ਜੀ ਇੱਕ ਉਮੀਦਵਾਰ ਦੇ ਵਜੋਂ ਕਾਂਗਰਸ ਪਾਰਟੀ ਦੇ ਵੱਲੋਂ ਆਏ ਹੋ। ਸਭ ਤੋਂ ਪਹਿਲਾਂ ਤਾਂ ਅਸਤੀਫਾ ਜਿਹੜਾ ਤੁਸੀਂ ਦਿੱਤਾ ਉਸ ਦੇ ਉੱਤੇ ਜਿਹੜਾ ਮੁੱਖ ਜਿਹੜੀ ਕਾਰਨ ਆਪਾਂ ਨੂੰ ਉਸ ਟਾਈਮ ਦੇ ਉੱਤੇ ਪਤਾ ਸੀਗਾ, ਤੁਸੀਂ ਇਹ ਵੀ ਕਿਹਾ ਸੀਗਾ ਵੀ ਮੈਂ ਪਹਿਲੋਂ ਜਿਹੜਾ ਗੁਰੂ ਦਾ ਸਿੱਖ ਹਾਂ, ਉਸ ਤੋਂ ਬਾਅਦ ਦੇ ਵਿੱਚ ਕੋਈ ਵਿਧਾਇਕ ਹਾਂ, ਤਾਂ ਤੁਸੀਂ ਅਸਤੀਫਾ ਦਿੱਤਾ ਸੀਗਾ। ਅਤੇ ਕੀ ਤੁਹਾਨੂੰ ਹੁਣ ਇੱਦਾਂ ਮਹਿਸੂਸ ਤੁਹਾਨੂੰ ਹੋਇਆ ਹੈ ਇਸ ਸਮੇਂ ਦੇ ਦੌਰਾਨ ਵੀ ਇਹ ਜਿਹੜੀ ਮੌਜੂਦਾ ਸਰਕਾਰ ਸੀਗੀ ਇਹਨਾਂ ਨੇ ਕੁਛ ਕੀਤਾ ਉਸ ਚੀਜ਼ ਦੇ ਉੱਤੇ? ਬਿਲਕੁਲ ਨਹੀਂ ਜੀ, ਮੌਜੂਦਾ ਸਰਕਾਰ ਤਾਂ ਨਾਕਾਮਯਾਬ ਰਹੀ, ਕਿਉਂਕਿ ਇੱਕ ਵਾਰੀ ਨਹੀਂ ਬਹੁਤ ਵਾਰੀ ਦੁਬਾਰਾ ਗੁਰੂ ਮਹਾਰਾਜ ਜੀ ਦੀ ਬੇਅਦਬੀ ਪੰਜਾਬ ਦੇ ਵਿੱਚ ਹੁੰਦੀ ਰਹੀ। ਔਰ ਬਾਈ ਇਲੈਕਸ਼ਨ ਵੀ ਇਸੇ ਕਰਕੇ ਮੈਂ ਨਹੀਂ ਲੜੀ, ਕਿਉਂਕਿ ਜਿਹੜੇ ਮੌਜੂਦਾ ਸਰਕਾਰ ਸੀ ਇਹਨਾਂ ਨੇ ਜਦ ਇਹਨਾਂ ਦੀ ਕੋਈ ਇਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਇਆ, ਤੇ ਫਿਰ ਇਹਨਾਂ ਦੇ ਵਿੱਚ ਦੁਬਾਰਾ ਜਾ ਕੇ ਇਹਨਾਂ ਨੂੰ ਕਹਿੰਦੇ। ਤੇ ਹੁਣ ਮੌਕਾ ਹੈ ਕਿ ਇਸ ਸਰਕਾਰ ਨੂੰ ਬਦਲਣ ਦਾ, ਔਰ ਜਿਹੜੇ ਕਲਪਰੇਟਸ ਨੇ ਉਹਨਾਂ ਤੱਕ ਪਹੁੰਚਣ ਦਾ। ਔਰ ਇਸ ਕਰਕੇ ਮੈਂ ਤਾਂ ਕੋਸ਼ਿਸ਼ ਕਰ ਰਿਹਾ ਕਿ ਦੁਬਾਰਾ ਇਲੈਕਸ਼ਨ ਲੜ ਕੇ ਉਸ ਵਿਧਾਨ ਸਭਾ ਦੇ ਵਿੱਚ ਨਵੀਂ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ, ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਸਾਰੇ ਐਪੀਸੋਡ ਦਾ ਡਿਟੇਲਡ ਇਨਵੈਸਟੀਗੇਸ਼ਨ ਕਰਕੇ ਕਲਪਰੇਟਸ ਨੂੰ ਫੜੀਏ। ਜੀ। ਅਤੇ ਰਮਨਜੀਤ ਸਿੰਘ ਸਿੱਕੀ ਜੀ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਵਿਧਾਇਕ ਵੀ ਰਹੇ ਹੋ, ਤੁਸੀਂ ਉੱਥੋਂ ਦੇ ਲੋਕਾਂ ਨੂੰ ਜਿਹੜਾ ਜੀ ਚੰਗੀ ਤਰੀਕੇ ਦੇ ਨਾਲ ਜਾਣਦੇ ਵੀ ਹੋਵੋਗੇ, ਮਿਲਦੇ ਗਿਲਦੇ ਵੀ ਰਹੇ ਹੋਵੋਗੇ। ਇੱਕ ਵਿਧਾਇਕ ਦੇ ਤੌਰ ਦੇ ਉੱਤੇ ਤੁਸੀਂ ਆਪਣੇ ਵੱਲੋਂ ਕੀ ਕੋਸ਼ਿਸ਼ਾਂ ਕੀਤੀਆਂ ਵੀ ਜਿਹੜੇ ਤੁਹਾਡੇ ਹਲਕੇ ਦੇ ਲੋਕ ਆ ਉਹ ਤੁਹਾਡੇ ਨਾਲ ਜੁੜੇ ਰਹਿਣ ਅਤੇ ਤੁਹਾਨੂੰ ਮੁੜ ਕੇ ਦੁਬਾਰਾ ਜਿਹੜਾ ਉਹ ਦੁਬਾਰਾ ਚੁਣਨ? ਸਾਡੇ ਹਲਕੇ ਦੇ ਵਿੱਚ ਜਿਹੜੇ ਸਾਡੇ ਅਕਾਲੀ ਦਲ ਦੇ ਸਰਕਾਰ ਦੇ ਵਿੱਚ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਜੀ, ਉਹਨਾਂ ਦੀ ਜਿਹੜੀ ਰਣਨੀਤੀ ਆ, ਉਹਨਾਂ ਦੀ ਜਿਹੜੀ ਸਟ੍ਰੈਟਜੀ ਇਹ ਸੀ ਕਿ ਲੋਕਾਂ ਨੂੰ ਇੰਨਾ ਕੁ ਕੁੱਟੋ ਔਰ ਡਰਾ ਕੇ ਰੱਖੋ, ਔਰ ਉਹਨਾਂ ਨੇ ਇੱਕ ਫੀਅਰ ਸਾਈਕੋਸਿਸ ਕ੍ਰੀਏਟ ਕਰ ਦਿੱਤਾ, ਔਰ ਲੋਕ ਉਹਨਾਂ ਦੀ ਇਸ ਨੀਤੀ ਦੇ ਨਾਲ ਚੁੱਪ ਕਰਕੇ 5 ਸਾਲ ਉਹਨਾਂ ਨੇ ਆਪਣਾ ਸਮਾਂ ਕੱਢਿਆ ਜੀ। ਔਰ ਉਸ ਸਮੇਂ ਕੱਢਣ ਦੇ ਵਿੱਚ ਜਿਹੜਾ ਉਹਨਾਂ ਦੇ ਮਾਨਸਿਕ ਰੋਸ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਹੈ ਉਹ ਅੱਜ ਵੀ ਬਰਕਰਾਰ ਹੈ। ਔਰ ਕੋਡ ਲੱਗਣ ਤੋਂ ਬਾਅਦ ਲੋਕਾਂ ਬਹੁਤ ਵੱਡਾ ਹੰਗਾਰਾ ਕਾਂਗਰਸ ਪਾਰਟੀ ਨੂੰ ਮੈਨੂੰ ਦੇ ਕੇ ਅੱਜ ਅਸੀਂ ਬਹੁਤ ਵੱਡੀ ਲੀਡ ਵੱਲ ਨੂੰ ਤੁਰੇ ਜਾਂਦੇ ਹਾਂ ਜੀ।
ਜੀ ਅਤੇ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਜਿਹੜੀ ਮੌਜੂਦਾ ਸਰਕਾਰ ਆ ਉਹ ਕੁੱਟਮਾਰ ਜਿਹੜੀ ਆ ਉਹ ਬਹੁਤ ਕਰਦੀ ਆ, ਲੋਕਾਂ ਨੂੰ ਡਰਾਉਂਦੀ ਆ, ਉਹ ਇਹ ਸਾਰਾ ਕੁਛ ਜਿਹੜੀ ਆ ਉਹ ਕਰ ਰਹੀ ਆ। ਇਹ ਨੀਤੀਆਂ ਕਿਤੇ ਨਾ ਕਿਤੇ ਇਹ ਵੀ ਜਿਹੜਾ ਜੀ ਕਈਆਂ ਦਾ ਇਹ ਕਹਿਣਾ ਹੈ ਵੀ ਜਿਹੜੀਆਂ ਕਾਂਗਰਸ ਦੀ ਜਦੋਂ ਸਰਕਾਰ ਸੀਗੀ ਉਦੋਂ ਵੀ ਇੱਦਾਂ ਦਾ ਇਹ ਸਾਰਾ ਕੁਛ ਜਿਹੜਾ ਆ ਉਹ ਹੁੰਦਾ ਰਿਹਾ ਆ। ਤੁਸੀਂ ਇਸ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ, ਇੰਡੀਵਿਜੂਅਲ ਸੋਚ ਹੈ ਜੀ। ਕੋਈ ਰਾਜਨੀਤੀ ਕੰਮ ਕਰਕੇ ਕਰਦਾ ਹੈ, ਕੋਈ ਡਰਾ ਕੇ ਕਰਦਾ ਹੈ, ਕੋਈ ਆਪਣੇ ਤੌਰ ਤੇ ਹਰ ਬੰਦੇ ਦਾ ਇੱਕ ਵੱਖਰਾ ਸਟਾਈਲ ਹੁੰਦਾ ਹੈ ਜਾਂ ਵੱਖਰੀ ਉਹਦੀ ਪਾਲਿਸੀਜ਼ ਹੁੰਦੀਆਂ ਜੀ। ਔਰ ਜੇ ਕਾਂਗਰਸ ਨੇ ਪਹਿਲਾਂ, ਜੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਇਹ ਨੀਤੀਆਂ ਅਪਣਾਈਆਂ ਸੀ ਤੇ ਉਹਦਾ ਖਾਮਿਆਜ਼ਾ ਵੀ ਤੇ ਕਾਂਗਰਸ ਨੇ ਭੁਗਤਿਆ ਨਾ ਜੀ। ਫਿਰ ਜੀ the Congress is out of power for 10 years and Congress ਅੱਜ ਦੀ ਜਿਹੜੀ ਕਾਂਗਰਸ 2007 ਤੋਂ ਲੈ ਕੇ 10 ਤੱਕ ਦੀ ਕਾਂਗਰਸ ਬਹੁਤ ਫਰਕ ਹੈ। ਜੀ ਜੀ ਅਤੇ ਮੈਂ ਨਾਲ ਰਮਨਜੀਤ ਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਪਿਛਲੀ ਵਾਰੀ ਜਿਹੜਾ ਹਰ ਇੱਕ ਜਣਾ ਇਹ ਸੋਚ ਰਿਹਾ ਸੀ, ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗਾ ਵੀ ਇਨਫੈਕਟ ਤੁਹਾਡੀ ਪਾਰਟੀ ਦੇ ਵਿੱਚ ਵੀ ਇੱਦਾਂ ਦਾ ਵਿਸ਼ਵਾਸ ਸੀਗਾ ਵੀ ਇਸ ਵਾਰ ਤਾਂ ਸਰਕਾਰ ਸਾਡੀ ਬਣ ਜਾਣੀ ਆ, ਪਰ ਕਿਤੇ ਨਾ ਕਿਤੇ ਬਾਗੀ ਬਹੁਤ ਜ਼ਿਆਦਾ ਜਿਹੜੇ ਆ ਕਾਂਗਰਸ ਦੇ ਵੱਲੋਂ ਜਿਹੜੇ ਉਹ ਜ਼ਿਆਦਾ ਖੜ ਗਏ। ਕੁਛ PPP ਨੇ ਜਿਹੜਾ ਆ ਉਹ ਵੋਟਾਂ ਦੀ ਕਾਟ ਕੀਤੀ ਅਤੇ ਜਿਹੜੀ ਸੱਤਾ ਆ ਉਹ ਮੁੜ ਕੇ ਜਿਹੜੀ ਉਸ ਟਾਈਮ ਦੀ ਸੱਤਾਧਾਰੀ ਪਾਰਟੀ ਸੀਗੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਬੰਧਨ ਆ, ਉਸ ਨੂੰ ਜਿਹੜਾ ਮਿਲ ਗਿਆ। ਇਸ ਵਾਰ ਵੀ ਇੱਦਾਂ ਦੀਆਂ ਕਾਫੀ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਵੀ ਕਾਂਗਰਸ ਦੇ ਅਜੇ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੇ ਉਮੀਦਵਾਰਾਂ ਨੂੰ ਲੈ ਕੇ ਬਗਾਵਤ ਜਿਹੜੀ ਉਹ ਚੱਲ ਰਹੀ ਹੈ। ਦੇਖੋ, ਕਿਤੇ ਨਾ ਕਿਤੇ ਤਾਂ ਡਿਸਟਰਬੈਂਸ ਹੋਣੀ ਸੰਭਾਵੀ ਆ ਕਿ ਜਦੋਂ ਕੋਈ ਵੀ ਬੰਦਾ ਆਪਣੇ ਆਪ ਨੂੰ ਕੈਂਡੀਡੇਟ ਬਣਦਾ ਹੈ ਔਰ ਉਹ ਉੱਥੇ ਨਹੀਂ ਕਰ ਪਾ ਰਿਹਾ, ਔਰ ਸਾਰੀ ਕਾਂਗਰਸ ਇੱਕ ਪਾਸੇ, ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨਾਲ ਬਹਿ ਕੇ ਤਾਲਮੇਲ ਕੀਤਾ ਜਾਵੇ, ਪਰ ਕਈ ਜਗ੍ਹਾ ਤੇ ਹੋ ਜਾਂਦਾ ਇਹ ਗੱਲਾਂ। ਪਰ ਆਈ ਥਿੰਕ ਜੇ ਆਪਾਂ ਦੇਖੀਏ 2012 ਨਾਲੋਂ 17 ਦੇ ਵਿੱਚ ਇਟ ਇਜ਼ ਔਨ ਅ ਵੈਰੀ ਮਿਨੀਮਮ ਸਾਈਡ ਤੇ ਕੋਈ ਇੱਦਾਂ ਨਹੀਂ ਹੈ ਕਿ ਵੀ ਮਤਲਬ ਬਹੁਤ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ। ਹਾਂ, ਕੁਛ ਸੀਟਾਂ ਹੈਗੀਆਂ ਜਿੱਥੇ ਅਸੀਂ ਲੋਕ ਆਪਣੇ ਸਾਥੀਆਂ ਨੂੰ ਨਹੀਂ ਕਨਵਿੰਸ ਕਰ ਸਕੇ ਜਾਂ ਨਹੀਂ ਉਹਨਾਂ ਨੂੰ ਸੈਟਿਸਫਾਈ ਕਰ ਸਕੇ ਜਾਂ ਉਹਨਾਂ ਨੂੰ ਦੂਜੇ ਪਾਸਿਓਂ ਕੋਈ ਹੋਰ ਆਪਸ਼ਨ ਜਿਹੜੀ ਆ ਉਹ ਮੋਰ ਬੈਨੀਫਿਟਿੰਗ ਲੱਗਦੀ ਆ। ਮੇਰੇ ਹਿਸਾਬ ਨਾਲ ਤਾਂ ਤਕਰੀਬਨ ਕਾਫੀ ਹੱਦ ਤੱਕ ਕਾਂਗਰਸ ਦੇ ਜਿਹੜੇ ਕੈਂਡੀਡੇਟਸ ਨੇ ਉਹ they are enjoying the support of all the other people who had applied for the seats. ਜੀ ਜੀ ਅਤੇ ਇੱਕ ਰਮਨਜੀਤ ਜੀ, ਇੱਕ ਨਾ ਕਿਉਂਕਿ ਹੁਣ ਆਪਾਂ ਇਸ ਟਾਈਮ ਅਮਰੀਕਾ ਤੋਂ ਬੈਠੇ ਆਪਾਂ ਗੱਲ ਕਰ ਰਹੇ ਹਾਂ, NRIs ਦੇ ਨਾਲ ਜੁੜਿਆ ਹੋਇਆ ਜਿਹੜਾ ਇਹ ਸਵਾਲ ਆ, NRIs ਨੂੰ ਕਈ ਤਰੀਕੇ ਦੀਆਂ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਤੋਂ ਨਹੀਂ, ਪਿਛਲੇ ਕਈ ਦਹਾਕਿਆਂ ਤੋਂ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਈ ਤਰੀਕੇ ਦੀਆਂ ਮੁਸ਼ਕਿਲਾਂ, ਚਾਹੇ ਉਹਨਾਂ ਦੀ ਜ਼ਮੀਨ ਨੂੰ ਲੈ ਕੇ ਸੰਬੰਧਿਤ ਹੋਣ, ਚਾਹੇ ਕੋਈ ਕੰਮ ਕਰਵਾਉਣਾ ਹੋਣ ਸਰਕਾਰੀ ਤੌਰ ਦੇ ਉੱਤੇ, ਬੜੇ ਮੁਸ਼ਕਿਲ ਤਰੀਕੇ ਦੇ ਨਾਲ ਢੰਗ ਦੇ ਨਾਲ ਜੇ ਕਿਸੇ ਦਾ ਵੀ ਹੁੰਦਾ ਹੈ ਤਾਂ ਬਹੁਤ ਔਖਾ ਜਿਹੜਾ ਕੰਮ ਹੁੰਦਾ ਆ। ਉਸ ਨੂੰ ਲੈ ਕੇ ਕਿਸ ਤਰੀਕੇ ਦਾ ਸੁਧਾਰ ਤੁਸੀਂ ਲਿਆਵੋਗੇ ਜੇ ਤੁਹਾਡੀ ਸਰਕਾਰ ਆਉਂਦੀ ਹੈ? ਮੇਰੀ ਕਾਂਗਰਸ ਦੀ ਸਰਕਾਰ ਦੇ ਵਿੱਚ ਆਈ ਥਿੰਕ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਗੇੜੀ ਅਮਰੀਕਾ ਦੇ ਵਿੱਚ ਲੱਗੀ ਆ ਜਦੋਂ ਆ ਪਿੱਛੇ ਆ ਕੇ ਗਏ ਆ ਜੀ, he has promised every individual living in the United States who is ਜਿਹੜਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ, ਉਹਨਾਂ ਨੂੰ ਫੁੱਲ ਕੋਆਪਰੇਸ਼ਨ ਕੀਤੀ ਹੋਈ ਹੈ। ਐਂਡ ਆਈ ਥਿੰਕ ਦ ਕੋਆਪਰੇਸ਼ਨ ਜਿਹੜੀ ਉਹਨਾਂ ਵੱਲੋਂ ਤਾਂ ਇੱਕ ਆਦੇਸ਼ ਹੈ ਔਰ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਅਸੀਂ ਐਜ਼ MLAs ਆਪਣੇ ਹਲਕੇ ਦੇ ਵਿੱਚ ਕਰਾਂਗੇ। ਔਰ ਮੈਂ ਤਾਂ ਇਨਸਾਫ ਪਸੰਦ ਇੱਕ ਆਦਮੀ ਹੈ, ਸੱਚ ਦੇ ਨਾਲ ਜੁੜਿਆ, ਪਰ ਮੇਰੇ ਹਿਸਾਬ ਨਾਲ ਤਾਂ ਆਈ ਡੋਂਟ ਥਿੰਕ ਕਿ ਮੇਰੇ ਹਲਕੇ ਦੇ ਕੋਈ NRIs ਜਿਨ੍ਹਾਂ ਨੂੰ ਅਮਰਿੰਦਰ ਸਿੰਘ ਜੀ ਕੋਲ ਜਾਣ ਦੀ ਲੋੜ ਨਹੀਂ ਹੈ। ਡਾਇਰੈਕਟਲੀ ਮੈਨੂੰ they can contact me and they can tell me their problems. They don't even need to come all the way here. They can just call me up and let me know.
and if they have any local representative, we can get in touch with me. And we are मतलब सारे बचन बंद है उन्होंने सेवा करता जी इंसाफ देਣ ਦਾ। ਠੀਕ ਹੈ। ਰਮਨਜੀਤ ਜੀ, ਤੁਸੀਂ ਆਖਿਆ ਵੀ ਜਦੋਂ ਕੈਪਟਨ ਅਮਰਿੰਦਰ ਹੁਣੀ ਇੱਥੇ ਆਏ ਉਹਨਾਂ ਨੇ ਵਾਅਦਾ ਕਰਕੇ ਗਏ। ਇੱਕ ਚੀਜ਼ ਇਹ ਵੀ ਉਸ ਟਾਈਮ ਦੇ ਉੱਤੇ ਦੇਖੀ ਗਈ ਵੀ ਉਹਨਾਂ ਦਾ ਵਿਰੋਧ ਵੀ ਜਿਹੜਾ ਹੋਇਆ, ਅਤੇ ਹੁਣ ਉਹਨਾਂ ਦਾ ਜਿਹੜਾ ਇੱਕ ਹੋਰ ਬਿਆਨ ਆਇਆ NRIs ਨੂੰ ਲੈ ਕੇ ਵੀ ਉਹ ਕੀ ਕਰਨ ਆ ਰਹੇ ਨੇ, ਜਿਹੜੀ ਪੰਜਾਬ ਦੀ ਜਿਹੜੀ ਚੋਣਾਂ ਹੋ ਰਹੀਆਂ ਉਸ ਨੂੰ ਲੈ ਕੇ, ਕਿਉਂਕਿ ਐਜ਼ ਏ ਪੰਜਾਬੀ ਹਰ ਇੱਕ ਦਾ ਜਿਹੜਾ ਜੜ੍ਹਾਂ ਆ ਉਹ ਉੱਥੇ ਜੁੜੀਆਂ ਨੇ। ਉਹ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਭਲੇ ਦੇ ਵੱਲ ਦੀ ਜਿਹੜੀ ਉਹ ਗੱਲ ਹੋਵੇ। ਅਤੇ ਇਹ ਜਿਹੜਾ ਬਿਆਨ ਤੁਸੀਂ ਕਿਸ ਤਰੀਕੇ ਨਾਲ? ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਨਾ ਚਾਹੁੰਦਾ। ਜੀ ਜੀ ਜੀ। ਦੇਖੋ, ਪਿਛਲੀ ਵਾਰੀ PPP ਨੂੰ ਸਪੋਰਟ ਕਰਨ ਲਈ ਬਹੁਤ ਬੰਦੇ ਬਾਹਰੋਂ ਆਏ ਜੀ, ਬੜੀ ਫੰਡਿੰਗ ਹੋਈ, ਐਂਡ ਆਈ ਪਰਸਨਲੀ ਫੀਲ that has caused Punjab 5 years of pain. ਕਈ ਵਾਰੀ ਆਪਾਂ ਸੋਸ਼ਲ ਮੀਡੀਆ ਦੇ ਸਿਰ ਤੇ ਜਾਂ ਕੁਛ ਹੋਰ ਇੱਦਾਂ ਦੀਆਂ ਗੱਲਾਂ ਜਿਹੜੀਆਂ ਆਪਾਂ ਸੁਣਦੇ ਹਾਂ ਉੱਥੇ ਬਾਹਰ ਬੈਠਿਆਂ, ਉਹਦੇ ਸਿਰ ਤੇ ਕਈ ਵਾਰੀ ਅਸੀਂ ਇਹੋ ਜਿਹੇ ਫੈਸਲੇ ਲੈ ਜਾਂਦੇ ਹਾਂ ਕਿ ਜਿਹੜੇ ਬਾਏ ਲਾਰਜ ਕਈ ਵਾਰੀ ਆਪਣੇ ਪੰਜਾਬ ਲਈ ਥੋੜ੍ਹੇ ਜਿਹਾ ਮੁਸ਼ਕਿਲ ਹੋ ਜਾਂਦੇ ਆ। ਸੋ ਅੱਜ ਵੀ ਜੇ ਆਮ ਆਦਮੀ ਪਾਰਟੀ ਲਈ ਆ ਰਹੇ ਆ ਜਾਂ ਅਕਾਲੀਆਂ ਲਈ ਆ ਰਹੇ ਜਾਂ ਕਾਂਗਰਸ ਲਈ ਆ ਰਹੇ ਆ, ਆਈ ਥਿੰਕ ਦੇ ਸ਼ੁੱਡ ਨਾਟ ਕਮ ਹੇਅਰ ਵਿਦ ਐਨ ਓਪੀਨੀਅਨ ਕਿ ਅਸੀਂ ਉਹ ਫਲਾਨੀ ਪਾਰਟੀ ਨੂੰ ਜਿਤਾ ਕੇ ਆਉਣਾ ਜਾਂ ਇਸ ਫਲਾਨੀ ਪਾਰਟੀ ਨੇ ਸਾਨੂੰ ਇਨਸਾਫ ਦੇਣਾ। ਆਈ ਥਿੰਕ ਦੇ ਸ਼ੁੱਡ ਕਮ ਹੇਅਰ, ਅਸੈਸ ਦ ਗਰਾਊਂਡ ਕਿ ਕਿਹੜਾ ਕੇਪੇਬਲ ਬੰਦਾ, ਕੌਣ ਅੱਜ ਪੰਜਾਬ ਦੀ ਬਿਹਤਰੀ ਲਈ is the right person not to lead Punjab or to lead an individual constituency. ਜੀ ਰਮਨ ਜੀ, ਹਾਂਜੀ ਹਾਂਜੀ ਜੀ ਜੀ, ਉਹਦੇ ਤੇ ਫਿਰ ਜ਼ੋਰ ਲਾਇਆ ਜਾ ਰਿਹਾ, ਉਹਦੀ ਮਦਦ ਕੀਤੀ ਜਾਵੇ ਜੀ। ਪਰ ਰਮਨਜੀਤ ਜੀ, ਕਿਤੇ ਨਾ ਕਿਤੇ ਇੱਥੇ ਜਿਹੜੇ ਬਾਹਰ ਬੈਠੇ ਨੇ, ਕਿਤੇ ਨਾ ਕਿਤੇ ਇੱਕ ਵਿਚਾਰਧਾਰਾ ਜਿਹੜੀ ਇਸ ਟਾਈਮ ਚੱਲਦੀ ਹੈ, ਉਹ ਕਹਿੰਦੇ ਵੀ ਅਕਾਲੀਆਂ ਦਾ ਵੀ ਰਾਜ ਦੇਖਿਆ, ਕਾਂਗਰਸ ਦਾ ਵੀ ਰਾਜ ਦੇਖਿਆ। ਤੁਸੀਂ ਕਿਹਾ ਵੀ NRIs ਦੇ ਕਰਕੇ ਪੰਜਾਬ 5 ਸਾਲ ਜਿਹੜਾ ਆ ਉਹ ਕਿਤੇ ਨਾ ਕਿਤੇ ਪਿੱਛੇ ਚਲਾ ਗਿਆ, ਉਹਨਾਂ ਨੂੰ ਇੰਨਾ ਸੰਤਾਪ ਬਣਾਉਣਾ ਪਿਆ। ਉਹਨਾਂ ਦੇ ਕਰਕੇ ਨਹੀਂ ਮੈਂ ਕਿਹਾ ਜੀ, ਉਹਨਾਂ ਦੇ ਕਰਕੇ ਨਹੀਂ ਕਿਹਾ। ਮੈਂ ਕਹਿੰਦਾ ਕਿ ਇੱਕ ਪ੍ਰੀ ਡਿਟਰਮਿਨਡ ਓਪੀਨੀਅਨ ਲੈ ਕੇ ਨਹੀਂ ਆਪਾਂ ਨੂੰ ਫੈਸਲਾ ਲੈਣਾ ਚਾਹੀਦਾ। ਆਪਾਂ ਨੂੰ ਆ ਕੇ ਗਰਾਊਂਡ ਰਿਐਲਿਟੀ ਨੂੰ ਅਸੈਸ ਕਰਕੇ, ਇਹ ਨਹੀਂ ਹੋ ਸਕਦਾ ਕਿ ਸਾਰੇ ਅਕਾਲੀ ਮਾੜੇ ਆ ਜਾਂ ਸਾਰੇ ਕਾਂਗਰਸੀ ਮਾੜੇ ਆ ਜਾਂ ਸਾਰੇ ਆਮ ਆਦਮੀ ਵਾਲੇ ਮਾੜੇ ਆ ਜਾਂ ਸਾਰੇ ਕਮਿਊਨਿਸਟ ਮਾੜੇ ਆ ਜਾਂ ਸਾਰੇ BSP ਵਾਲੇ ਮਾੜੇ ਆ। ਨਹੀਂ, ਦੇ ਸ਼ੁੱਡ ਕਮ ਐਂਡ ਅਸੈਸ ਇੰਡੀਵਿਜੂਅਲੀ ਕਿ ਸਾਡਾ ਕਿਹੜਾ ਬੰਦਾ ਚੰਗਾ ਹੈ ਐਂਡ ਹੂ ਕੈਨ contribute towards the betterment of that constituency, and they should support them like that. ਜੀ ਜੀ, ਬਿਲਕੁਲ। ਅਤੇ ਬਿਲਕੁਲ ਰਮਨਜੀਤ ਜੀ, ਆਪਣੀ ਜਿਹੜੀ ਗੱਲਬਾਤ ਆਪਾਂ ਇਸੇ ਤਰੀਕੇ ਨਾਲ ਜਿਹੜੀ ਜਾਰੀ ਰੱਖਾਂਗੇ। ਅਤੇ ਸਰੋਤਿਆਂ ਨੂੰ ਦੱਸ ਜੇ ਵੀ ਅੱਜ ਆਪਣੇ ਨਾਲ ਅੱਜ ਦੇ ਪ੍ਰੋਗਰਾਮ ਪੰਜਾਬ ਚੋਣ ਦੰਗਲ ਦੇ ਵਿੱਚ ਜੁੜੇ ਹੋਏ ਨੇ ਖਡੂਰ ਸਾਹਿਬ ਹਲਕਾ, ਉਸ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਜਿਹੜੇ ਇਸ ਵਾਰ ਉਮੀਦਵਾਰ ਨੇ ਵਿਧਾਨ ਸਭਾ ਜਿਹੜੇ ਜੀ ਇਸ ਹਲਕੇ ਦੇ, ਰਮਨਜੀਤ ਸਿੰਘ ਸਿੱਕੀ ਜੀ ਕਾਂਗਰਸ ਦੇ ਵੱਲੋਂ ਆਪਣੇ ਨਾਲ ਜੁੜੇ ਹੋਏ ਨੇ। ਅਤੇ ਰਮਨਜੀਤ ਜੀ, ਆਪਾਂ ਕੁਝ ਸਰੋਤਿਆਂ ਦੀਆਂ ਕਾਲਸ ਵੀ ਲਵਾਂਗੇ, ਉਹਨਾਂ ਦੇ ਵੀ ਜਿਹੜੇ ਕੁਝ ਸਵਾਲ ਜਿਹੜੇ ਹੋਣਗੇ ਉਹ ਤੁਹਾਨੂੰ ਕਰ ਸਕਣਗੇ। ਅਤੇ ਸਰੋਤਿਓ, ਕਾਲ ਕਰਨ ਦੇ ਲਈ ਨੰਬਰ 408 272 5200 4082725200 ਦੇ ਉੱਤੇ ਕਾਲ ਕਰ ਸਕਦੇ ਹੋ। ਅਤੇ ਸਰੋਤਿਆਂ ਨੂੰ ਬੇਨਤੀ ਆ, ਸਵਾਲ ਜਿਹੜਾ ਜੀ ਪਲੀਜ਼ ਜਲਦੀ ਤੋਂ ਜਲਦੀ ਛੋਟੇ ਤੋਂ ਛੋਟਾ ਸਵਾਲ ਪੁੱਛਣ ਦੀ ਕੋਸ਼ਿਸ਼ ਕਰਿਓ, ਤਾਂ ਜੋ ਵੱਧ ਤੋਂ ਵੱਧ ਆਪਾਂ ਸਰੋਤਿਆਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰ ਸਕੀਏ। ਅਤੇ ਆਪਣੇ ਰਮਨਜੀਤ ਜੀ, ਆਪਣੇ ਪਹਿਲੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਦਲਬੀਰ ਸਿੰਘ ਜੀ ਸਿਆਟਲ ਤੋਂ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਦਲਬੀਰ ਸਿੰਘ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਹੈ ਜੀ, ਠੀਕ ਹੈ, ਇਹਨਾਂ ਦੇ ਬਾਰੇ ਤੇ ਆਪਾਂ ਨਹੀਂ ਕੁਛ ਕਹਿ ਸਕਦੇ, ਹਲਕੇ ਤੋਂ ਖੜੇ, ਬੜੀ ਵਧੀਆ ਗੱਲ ਹੈ। ਬਾਕੀ ਜਿਹੜੇ ਇਹਨਾਂ ਨੂੰ ਕੈਪਟਨ ਕਹਿ ਰਹੇ ਨੇ ਕਿ ਮੁੱਖ ਮੰਤਰੀ ਬਣਨ ਵਾਸਤੇ, ਉਹ ਕੀ ਪੰਜਾਬ ਦਾ ਸੋਚ ਸਕਦੇ? ਮੈਨੂੰ ਸਵਾਲ ਹੈ ਮੇਰੇ ਇਹ ਨੇ ਕਿ
ਸੱਜਣ ਕੁਮਾਰ ਨੂੰ ਬਾਰ-ਬਾਰ ਉਹ ਕਹੀ ਜਾ ਰਹੇ ਨੇ ਵੀ ਉਹ ਠੀਕ ਆ, ਉਹ ਬੰਦਾ ਨਜਾਇਜ਼ ਆ, ਬਿਲਕੁਲ ਬੇਕਸੂਰ ਆ, ਹਨਾ। ਕੀ ਗੱਲ ਉਹ ਇਹਦੇ ਨਾਲ ਸਨ ਉਸ ਟਾਈਮ ਜਦੋਂ ਦੰਗੇ ਹੋਏ ਨੇ, ਜਾਂ ਉਹਦਾ ਕਿਉਂ ਬਚਾਅ ਕਰ ਰਹੇ ਨੇ? ਇੱਕ ਸਵਾਲ ਇਹ ਆ, ਹਨਾ। ਜਾਂ ਉੱਤੋਂ ਆ ਕੇ ਬੰਦੇ ਡਿੱਗ ਕੇ ਕਰ ਗਏ ਕੋਈ ਕੰਮ, ਜਿਹੜੇ ਪੈਰ ਪਾ ਕੇ ਸਾੜ ਗਏ ਲੋਕਾਂ ਨੂੰ। ਜਾਂ 84 ਚ ਜੋ ਜਾਂ ਅਟੈਕ ਹੋਇਆ ਉਹਦੇ ਬਾਰੇ ਕਿਉਂ ਨਹੀਂ ਬੋਲ ਰਹੇ ਕੈਪਟਨ ਅਮਰਿੰਦਰ? ਦੂਸਰਾ ਮਤਲਬ ਇਹ ਹੈ ਕਿ ਇਹ ਜਿੱਦਾਂ NRI ਨੂੰ ਬਹੁਤ ਮਾੜਾ ਬੋਲ ਰਹੇ ਨੇ NRI ਬਾਰੇ, ਵੀ ਇਹਨਾਂ ਨੂੰ ਬਾਹਰ ਭੇਜ ਦਿਓ, ਸ਼ਿਕਾਇਤ ਕਰ ਰਹੇ ਨੇ ਵੀ ਇਹਨਾਂ ਨੂੰ ਬੈਨ ਲਾ ਕੇ ਚੋਣ ਕਮਿਸ਼ਨ ਨੂੰ ਵੀ ਵਾਪਸ ਭੇਜਣਾ ਚਾਹੀਦਾ, ਰਿਪੋਰਟ ਕਰਨਾ ਚਾਹੀਦਾ, ਤੇ ਉਹਨਾਂ ਨੂੰ ਮੁੱਖ ਮੰਤਰੀ ਵਾਸਤੇ ਜੀ ਦਲਬੀਰ ਜੀ ਉਹਨਾਂ ਦੀ ਲਾਈਨ ਵਿੱਚ ਡ੍ਰੌਪ ਹੋ ਗਈ ਸੀਗੀ। ਜੀ ਰਮਨਜੀਤ ਜੀ, ਜਿਹੜਾ ਉਹਨਾਂ ਦਾ ਜੇ ਆਪਾਂ ਗੱਲ ਕਰੀਏ ਜਿਹੜੇ ਸੱਜਣ ਕੁਮਾਰ ਦੇ ਬਾਰੇ ਜਿਹੜਾ ਉਹਨਾਂ ਦਾ ਸਵਾਲ ਸੀ, ਉਸ ਨੂੰ ਲੈ ਕੇ ਤੁਸੀਂ ਕੀ ਕਹਿੰਦੇ? ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਨਜ਼ਰੀਆ ਉਹਦੇ 'ਚ ਇਹ ਆ ਕਿ if the case is pending in the court and justice will be delivered through court, ਜੇ ਕੋਰਟ ਉਹਨਾਂ ਨੂੰ ਜਸਟਿਸ ਨਹੀਂ ਮਿਲਦਾ ਜਾਂ ਦੋਸ਼ੀਆਂ ਨੂੰ ਉਹਨੂੰ ਜਾਂ ਜਿਹੜੇ ਪੀੜਤ ਨੇ ਉਹਨਾਂ ਨੂੰ ਜਸਟਿਸ ਨਹੀਂ ਮਿਲਦਾ, ਫਿਰ ਉਹ ਤੋਂ ਅੱਗੇ ਕਾਰਵਾਈ ਅਗਲੀ ਵਾਰੀ ਸੋਚੀ ਜਾ ਸਕਦੀ ਹੈ। ਉਹਨਾਂ ਨੇ ਇਹ ਨਹੀਂ ਕਿਸੇ ਨੇ ਕਿਹਾ ਕਿ ਵੀ ਇਹ ਨਿਰਦੋਸ਼ ਨੇ ਜਾਂ ਕੋਈ ਗੱਲ ਹੈ। ਉਹਨਾਂ ਨੇ ਇਹ ਕਿਹਾ ਕਿ ਵੀ ਜੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਕੋਰਟ ਦਾ ਫੈਸਲਾ ਹੁਣ ਤੱਕ ਆਪਾਂ ਉਹਦੀ ਵੇਟ ਕਰ ਲਈਏ ਜੀ। ਜੀ ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਨੇ, ਜੁੜੇ ਨੇ ਆਪਣੇ ਨਾਲ ਜੋਧ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਰਾਜਕਰਨ ਵੀਰ ਜੀ, ਤੇ ਸਤਿ ਸ਼੍ਰੀ ਅਕਾਲ ਆਪਣਾ ਸਿੱਖੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੋਧ ਸਿੰਘ ਜੀ। ਹਾਂਜੀ ਵੀਰ ਜੀ, ਮੇਰਾ ਸਵਾਲ ਵੱਡਾ ਵੀ ਹੈ ਤੇ ਛੋਟਾ ਵੀ ਹੈ। ਇੱਕ ਤਾਂ ਇਹ ਹੈਗਾ ਜਿਹੜਾ SYL ਦਾ ਜਿਹੜਾ ਤੁਹਾਡਾ ਮੁੱਦਾ ਹੈਗਾ ਜੀ, ਜਦੋਂ ਟੱਕ ਲੱਗਿਆ ਸੀ, ਚਾਂਦੀ ਦੀ ਕਹੀ ਸੀ ਕਿ ਲੋਹੇ ਦੀ ਕਹੀ ਸੀ, ਡਜ਼ਨਟ ਮੈਟਰ। ਉਦੋਂ ਕੈਪਟਨ ਸਾਹਿਬ ਆਏ, ਜਿਹੜਾ ਜ਼ਮੀਨਾਂ ਦਾ ਪੈਸਾ ਲਿਆ ਬਾਦਲ ਸਾਹਿਬ ਨੇ ਲਿਆ। ਜਦੋਂ ਨਹਿਰ ਪੱਟੀ ਉਹ ਲੋਕਾਂ ਨੂੰ ਪੈਸਾ ਦਿੱਤਾ ਵੀ ਗਿਆ ਜਿਹਨਾਂ ਕੋਲ ਜ਼ਮੀਨਾਂ ਨਹੀਂ ਆ। ਜਦੋਂ ਨਹਿਰ ਬਣਨੀ ਸੀ ਉੱਥੋਂ ਦੀ ਕੋਈ ਹਵਾ ਨਹੀਂ ਸੀ ਜਾਣੀ, ਪਾਣੀ ਜਾਣਾ ਸੀ, ਹਨਾ। ਜਦੋਂ ਪੰਜਾਬ ਦੇ ਕੋਲੇ ਪਾਣੀ ਹੋਊਗਾ ਤਾਂ ਪੰਜਾਬ ਦੇਊਗਾ, ਜੇ ਨਹੀਂ ਹੋਊਗਾ ਤਾਂ ਨਹੀਂ ਦੇਊਗਾ, ਨਹਿਰ ਬੰਦ ਰਹੂਗੀ। ਹੁਣ ਵੀ ਪੰਜਾਬ ਦੇ ਵਿੱਚ ਜਾਂ ਇੱਥੇ ਕੈਲੀਫੋਰਨੀਆ 'ਚ ਅਸੀਂ ਰਹਿੰਦੇ ਹਾਂ, ਇੱਥੇ ਹੁਣ ਇਹਨਾਂ ਨੇ ਕਹਿਤਾ ਵੀ ਪਾਣੀ ਨਹੀਂ ਲਾਉਣਾ ਤੁਸੀਂ ਘਰਾਂ 'ਚ, ਇੱਧਰ ਉੱਧਰ ਜੋ ਵੀ ਹੈ। ਜੇ ਪਾਣੀ ਹੋਊਗਾ ਤਾਂ ਜਾਊਗਾ। ਇਹਨੂੰ ਤੁਸੀਂ ਇਸ਼ੂ ਬਣਾਈ ਜਾਂਦੇ ਆ ਵੀ ਆਮ ਆਦਮੀ ਇਹਦੇ ਤੇ ਕੀ ਸਟੈਪ ਲੈਂਦੀ ਹੈ ਵੀ ਜੇ ਪਾਣੀ ਹੋਊਗਾ ਤਾਂ ਸੈਂਟਰਲ ਗੌਰਮੈਂਟ ਨੇ ਪੈਸੇ ਦੇ ਦਿੱਤੇ ਹੈ, ਪਾਣੀ ਜਾਣਾ ਹੀ ਜਾਣਾ। ਆਮ ਆਦਮੀ ਹੋਵੇ ਚਾਹੇ ਕੈਪਟਨ ਸਾਹਿਬ ਹੋਣ ਚਾਹੇ ਬਾਦਲ ਸਾਹਿਬ ਹੋਣ, ਕਿਸੇ ਦੇ ਪਿਓ ਦਾ ਰਾਜ ਨਹੀਂ ਪਾਣੀ ਨਾ ਜਾਊਗਾ। ਦੂਜੀ ਗੱਲ ਇਹ ਹੈ ਵੀ ਜਿਹੜੇ 84 ਦੇ ਦੰਗੇ ਹੋਏ, ਕਤਲੇਆਮ ਹੋਏ, ਦੰਗੇ ਕਹਿ ਲਓ, ਜਿਹੜੇ ਲੋਕ ਮਾਰੇ ਗਏ, ਪੰਜਾਬੀ ਲੋਕ ਮਾਰੇ ਗਏ, ਉਹਦੇ ਵਿੱਚ 2 ਬੰਦੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ, ਸਤਵੰਤ ਸਿੰਘ ਤੇ ਦੂਜਾ ਸੀ ਬੇਅੰਤ ਸਿੰਘ। ਹਾਂਜੀ, ਉਹਨਾਂ ਨੂੰ ਤੁਸੀਂ 2 ਸਾਲਾਂ 'ਚ ਫਾਂਸੀ ਦੇਤੀ ਤੇ ਲੱਖਾਂ ਲੋਕਾਂ ਨੂੰ, ਹਜ਼ਾਰਾਂ ਲੋਕਾਂ ਨੂੰ ਮਾਰਤਾ, ਸੈਂਕੜੇ ਲੋਕਾਂ ਨੇ। ਉਹਦੇ ਤੇ ਕੋਈ ਸੁਣਵਾਈ ਨਹੀਂ। ਅੱਜ 32, 33, 34 ਸਾਲ ਹੋ ਗਏ ਆ। ਇੱਕ ਮੁੱਦਾ ਹੀ ਉਠਾਈ ਜਾਂਦੇ ਆ। ਪਾਰਟੀ ਕੋਈ ਮਾੜੀ ਨਹੀਂ ਹੈ, ਇੱਕ ਨਾਂ ਹੁੰਦਾ ਹੈ। ਮੇਰਾ ਨਾਂ ਜੋਧ ਸਿੰਘ ਆ, ਤੁਹਾਡਾ ਨਾਂ ਰਾਜਕਰਨ ਵੀਰ ਜੀ ਆ, ਤੁਹਾਡਾ ਨਾਂ ਸਿੱਕੀ ਹੈ। ਨਾਂ ਨਹੀਂ ਮਾੜਾ। ਜਿਹੜਾ ਬੰਦਾ ਕੋਈ ਪਾਰਟੀ ਦੇ ਵਿੱਚ ਆ ਉਹ ਕੰਮ ਕਰਦਾ, ਉਹ ਜਿਹੜਾ ਕੰਮ ਕਰਦਾ ਉਹ ਬੰਦਾ ਚੰਗਾ ਜਾਂ ਮਾੜਾ ਹੋ ਸਕਦਾ। ਪਲੀਜ਼ ਮੇਰਾ ਫੋਨ ਨਾ ਕੱਟਿਓ, ਮੈਂ ਸੁਣਨਾ ਜੀ। ਜੀ ਸਿੱਕੀ ਜੀ, ਸਿੱਕੀ ਜੀ। ਹਾਂਜੀ ਜੀ 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 ਹਾਂਜੀ ਸਿੱਕੀ ਜੀ। ਹਾਂਜੀ ਸਿੱਕੀ ਜੀ, ਜਿਹੜਾ ਉਹਨਾਂ ਦਾ ਸਵਾਲ ਸੀਗਾ SYL ਨੂੰ ਲੈ ਕੇ ਤੇ ਜੀ ਦੇਖੋ SYL ਦਾ ਜਿਹੜਾ ਮੁੱਦਾ ਹੈ ਨਾ ਜੀ, ਪੰਜਾਬ ਇਜ਼ ਜਸਟ ਟ੍ਰਾਈਂਗ ਟੂ ਸਿਕਿਉਰ ਇਟਸ ਨੈਚੁਰਲ ਰਿਸੋਰਸ। ਜੇ ਉਹ ਪਾਣੀ ਸਾਡੇ ਕੋਲ ਐਕਸੈਸ ਹੋਵੇ ਸਾਨੂੰ ਦੇਣ ਦੀ ਕੋਈ ਹਰਜ ਨਹੀਂ, ਪਰ ਜੇ ਸਾਡੇ ਆਪਣੇ ਜਿਹੜੇ ਵਾਟਰ ਟੇਬਲ ਥੱਲੇ ਜਾ ਰਹੇ ਆ ਜਾਂ ਅਸੀਂ ਉਹਨੂੰ ਥਰੂ ਕੈਨਾਲਸ ਆਪਣੇ ਜ਼ਿਮੀਂਦਾਰਾਂ ਨੂੰ, ਪੰਜਾਬ ਦੇ ਜ਼ਿਮੀਂਦਾਰਾਂ ਨੂੰ ਫੀਡ ਕਰਕੇ ਉਹਨਾਂ ਨੂੰ ਬਿਹਤਰ ਕਿਸਾਨੀ ਵੱਲ ਨੂੰ ਲਿਜਾ ਸਕਦੇ ਆ। ਆਈ ਥਿੰਕ ਗਵਰਨਮੈਂਟ ਆਫ ਦੀ ਸਟੇਟ ਸ਼ੁਡ ਲੁੱਕ ਇਨਟੂ ਆਲ ਦੈਟ। ਦੂਸਰੀ ਗੱਲ ਇਹ ਹੈ ਜੀ, ਇਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਪਾਰਟੀ ਕੋਈ ਮਾੜੀ ਨਹੀਂ, ਪਰ ਪਾਰਟੀ ਦੀ ਜਿਹੜੀ ਕਿਸੇ ਇੰਡੀਵਿਜੂਅਲ ਦਾ ਕੋਈ ਡਿਸੀਜ਼ਨ ਹੈ ਜਾਂ ਉਹਦੀ ਸੋਚ ਹੈ ਉਹ ਰਿਫਲੈਕਟ ਕਰਦਾ ਹੈ ਜੀ। ਮੈਂ ਤਾਂ ਹਮੇਸ਼ਾ ਇਹੀ ਕਹੂੰਗਾ ਜੀ ਕਿ ਗਲਤ ਔਰ ਸਹੀ ਹਰ ਬੰਦੇ ਦੀ ਓਪੀਨੀਅਨ ਹੈ, ਹਰ ਬੰਦੇ ਦਾ ਹੱਕ ਹੈ, ਔਰ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਹੈ।
ਜੀ ਬਿਲਕੁਲ ਸਿੱਕੀ ਜੀ, ਇਨਸਾਫ ਨੂੰ ਲੈ ਕੇ ਤਾਂ ਜਿੱਦਾਂ ਉਹ ਕਹਿ ਰਹੇ ਸੀਗੇ ਵੀ 3 ਦਹਾਕੇ ਤੋਂ ਵੱਧ ਸਮਾਂ ਹੋ ਗਿਆ ਵੀ ਉੱਧਰ ਜਿਹੜੇ ਸਤਵੰਤ ਸਿੰਘ ਬੇਅੰਤ ਸਿੰਘ ਉਹਨਾਂ ਨੂੰ ਕੁਛ ਮਹੀਨਿਆਂ ਦੇ ਵਿੱਚ ਅਤੇ ਕੁਛ ਟਾਈਮ ਦੇ ਵਿੱਚ ਹੀ, ਅਤੇ ਇੱਧਰ 32 ਸਾਲ ਜਿਹੜੇ ਜੀ ਹੋ ਗਏ, ਅਜੇ ਤੱਕ ਕੋਈ ਇਨਸਾਫ ਨਹੀਂ ਜਿਹੜੇ 84 ਦੇ ਕਤਲੇਆਮ ਦੇ ਕਾਤਲਾਂ ਨੂੰ ਜਿਹੜਾ ਕਿਸੇ ਤਰੀਕੇ ਦਾ ਕੋਈ ਜਿਹੜਾ ਜੀ ਉਹ ਕੀਤਾ ਨਹੀਂ ਗਿਆ। ਅਗਲੀ ਕਾਲਰ ਆਪਣੇ ਨਾਲ ਗੱਲ ਕਰੀਏ ਵੀ ਗੁਰਜੀਤ ਸਿੰਘ ਜੀ ਜੁੜੇ ਨੇ। ਜੀ ਆਇਆਂ ਨੂੰ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸੁਣ ਰਹੇ ਹਾਂ ਜੀ ਤੁਹਾਡੀ ਗੱਲ। ਹੈਲੋ, ਹਾਂਜੀ, ਤੁਹਾਨੂੰ ਆਵਾਜ਼ ਸੁਣ ਰਹੀ ਹੈ ਕਿ ਨਹੀਂ ਜੀ? ਹਾਂਜੀ ਹਾਂਜੀ ਆ ਗਈ ਭਾਜੀ। ਹਾਂਜੀ ਹਾਂਜੀ ਜੀ ਜੀ, ਗੁਰਜੀਤ ਜੀ ਕੀ ਸਵਾਲ ਹੈ? ਭਾਜੀ ਮੇਰਾ ਕੁਐਸਚਨ ਇਹ ਸੀਗਾ ਵੀ ਜਿੱਦਾਂ ਹੁਣ ਇਹ ਭਾਜੀ ਹੁਣੀ ਆਪਣੇ ਆਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਦੋਂ ਤਾਂ ਇਹਨੇ ਅਸਤੀਫਾ ਦੇ ਦਿੱਤਾ, ਚਲੋ ਅਸੀਂ ਮੰਨਿਆ ਵੀ ਬਹੁਤ ਵਧੀਆ ਕੰਮ ਕੀਤਾ ਇਹਨੇ। ਜੀ ਜੀ ਹਾਂਜੀ, ਜਿਹੜੀ ਪਾਰਟੀ ਦੇ ਵਿੱਚ ਉਹ ਚੋਣ ਲੜ ਰਿਹਾ ਉਸ ਪਾਰਟੀ ਨੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਾਰਾ ਕੁਛ ਕੀਤਾ। ਇਹ ਆਪ ਖੁਦ ਗੁਰਸਿੱਖ ਬੰਦੇ ਆ, ਉਹਦੇ ਬਾਰੇ ਇਹਨਾਂ ਨੂੰ ਕੁਛ ਖਿਆਲ ਨਹੀਂ ਹੈਗਾ ਵੀ ਇਹ ਪਾਰਟੀ ਦਾ ਕੀਤਾ। ਜੀ ਜੀ ਇੱਕ ਇੰਡੀਵਿਜੂਅਲ ਦੀ ਸੋਚ ਹੈ ਜੀ। ਜੇ ਅਸੀਂ ਇਸੀ ਗੱਲ ਕੇ ਇਹ ਜ਼ੋਰ ਦੇ ਦਈਏ ਕਿ ਵੀ ਚੰਗਾ ਬੰਦਾ ਇਸ ਪਾਰਟੀ 'ਚ ਨਹੀਂ ਆਉਣਾ ਚਾਹੀਦਾ ਜਾਂ ਚੰਗਾ ਬੰਦਾ ਉਸ ਪਾਰਟੀ 'ਚ ਨਹੀਂ ਆਉਣਾ ਚਾਹੀਦਾ, ਉਹਦੇ ਨਾਲ ਆਪਾਂ ਮਾਨਵਤਾ ਦੀ ਜਿਹੜੀ ਸੇਵਾ ਹੈ ਉਹ ਕਿਵੇਂ ਕਰਾਂਗੇ ਜੀ? ਆਪਾਂ ਇੱਕ ਸੋਚ ਨੂੰ ਵਧਾਵਾ ਦੇਣਾ, ਸੋਚ ਨੂੰ ਬੈਟਰਮੈਂਟ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ। ਮੈਂ ਵੀ ਇੱਕ ਬੰਦਾ ਜਿਹੜਾ ਮੈਂ ਗਲਤੀ ਵੀ ਕਰ ਸਕਦਾ, ਮੇਰੇ ਤੋਂ ਵੀ ਕੋਈ ਗਲਤੀ ਹੋ ਸਕਦੀ ਹੈ, ਪਰ ਜੇ ਮੈਂ ਉਹਨੂੰ ਰੈਕਟੀਫਾਈ ਕਰਕੇ ਉਹਨੂੰ ਆਪਣੇ ਆਪ ਨੂੰ ਹੋਰ ਬਿਹਤਰ ਬਣਾ ਲਵਾਂ, ਆਈ ਥਿੰਕ ਪਲੇਟਫਾਰਮ ਅਕਾਲੀ ਦਲ ਵੀ ਉੱਦਾਂ ਦਾ ਹੀ ਹੈ, ਕਾਂਗਰਸ ਵੀ ਉੱਦਾਂ ਦਾ ਹੀ ਹੈ, ਅਤੇ ਬਾਕੀ ਹੋਰ ਵੀ ਉੱਦਾਂ ਦਾ ਹੀ ਹੈ ਜੀ। ਅਤੇ ਅਗਲੇ ਕਾਲਰ ਸਰੀ ਤੋਂ ਜੁੜੇ ਨੇ ਆਪਣੇ ਨਾਲ ਹਰਦੀਪ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਿੱਕੀ ਭਾਜੀ। ਹੈਗਾ ਤਾਂ ਮੈਂ ਵੀ ਤੁਹਾਡੇ ਹਲਕੇ ਤੋਂ ਹੀ ਹਾਂ ਵੈਸੇ, ਤੇ ਮੇਰਾ ਤਾਂ ਇੱਕ ਛੋਟਾ ਜਿਹਾ ਹੀ ਸਵਾਲ ਹੈ ਜੋ ਸਾਰਿਆਂ ਦਾ ਪਤਾ ਕਿ ਇੱਕ ਨਸ਼ੇ ਦਾ। ਕਿਹੜਾ ਪਿੰਡ ਹੈ ਭਾਜੀ? ਮੇਰਾ ਥੋੜੀ ਜ਼ਮੀਨ ਮੇਰੀ ਜਾਮਾ ਰਾਏ ਚ ਜੀ, ਥੋੜੀ ਸਰਲੀ ਚ। ਅੱਛਾ, ਠੀਕ ਹੈ ਜੀ। ਬਾਕੀ ਮੈਂ ਅੰਮ੍ਰਿਤਸਰ ਸ਼ਹਿਰ ਰਹਿੰਦਾ ਵਾ। ਮੈਂ ਦੱਸ ਰਿਹਾ ਕਿ ਜੋ ਨਸ਼ਿਆਂ ਤੇ ਸਾਡਾ ਧਿਆਨ ਹੋਇਆ ਪਿਆ, ਸਾਨੂੰ ਅਸੀਂ ਫਿਕਰਮੰਦ ਰਹਿੰਦੇ ਆਪਣੇ ਬੱਚਿਆਂ ਵਾਸਤੇ। ਮੈਂ 2 ਸਾਲ ਪਹਿਲਾਂ ਦੀ ਗੱਲ ਦੱਸਦਾ, ਮੇਰਾ 7th ਬੱਚਾ ਪੜ੍ਹਦਾ, ਸਮਰ ਵਕੇਸ਼ਨ ਸੀਗੀਆਂ ਜੀ। ਸਮਰ ਵਕੇਸ਼ਨ ਜਿਹਨਾਂ ਦਾ ਕੈਂਪ ਲੱਗਾ ਕਿ ਜੋ ਬੱਚਾ ਵੀ ਜਿੱਥੇ ਸਕੂਲ ਵੱਲੋਂ ਵੀ ਸਪੋਰਟਸ ਵਾਸਤੇ ਗੋਲਡਨ ਐਵਨਿਊ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਦੁਪਹਿਰ ਦਾ ਟਾਈਮ ਸੀ ਤੇ ਹਾਲੇ 7th 'ਚ ਪੜ੍ਹਦਾ। ਤੇ ਇੱਕ ਮਨ 'ਚ ਸਾਡੇ ਡਰ ਬੈਠਾ ਹੋਇਆ ਕਿ ਸਾਡਾ ਬੱਚਾ ਗਲਤ ਪਾਸੇ ਨਾ ਚਲਾ ਜਾ। ਮੈਂ ਚੁੱਪ ਕਰਕੇ ਕਾਰ ਕੱਢੀ, ਉਹਨੂੰ ਦੇਖਣ ਵਾਸਤੇ ਜਾ ਰਿਹਾ। ਅੱਜ ਮੈਂ ਸਕੂਲ ਦੀ ਗਰਾਊਂਡ ਅੱਗੇ ਪਹੁੰਚਿਆ, ਉਧਰੋਂ ਮੇਰੇ ਫਾਦਰ ਇਨ ਲਾ ਮੋਟਰਸਾਈਕਲ ਲੈ ਕੇ ਉੱਧਰ ਆਉਣ ਡੇ। ਉਹ ਮੈਨੂੰ ਪੁੱਛਣ ਕਿ ਤੂੰ ਕਿੱਧਰ, ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਧਰ ਆਏ। ਯਾਨੀ ਕਿ ਸਾਡੇ ਦੋਵਾਂ ਦੇ ਮਨ 'ਚ ਡਰ ਸੀ ਵੀ ਬੱਚੇ ਨੂੰ ਵੇਖਣ ਦੇਗੀ ਕਿਤੇ ਕਿਹੜੇ ਬੱਚੇ ਨਾਲ ਖੇਡਦਾ ਪਿਆ ਜਾਂ ਗਲਤ ਸੁਸਾਇਟੀ 'ਚ ਨਾ ਚਲਾ ਗਿਆ ਹੋਵੇ, ਕਿਉਂਕਿ ਉੱਥੇ 11 12 ਸਾਲ ਦੇ ਬੱਚੇ ਇੰਜੈਕਸ਼ਨ ਲੈ ਰਹੇ ਨੇ, ਡਰੱਗਸ ਲੈ ਰਹੇ ਨੇ। ਸਾਡਾ ਤੁਹਾਨੂੰ ਇਹ ਵੀ ਰਿਕੁਐਸਟ ਹੈ ਵੀ ਚਲੋ ਤੁਸੀਂ ਆਵੋ, ਕੋਈ ਵੀ ਆਵੇ, ਤੇ ਜਿਹੜਾ ਵੀ ਆਵੇ ਚੰਗੀ ਸੋਚ, ਤੁਹਾਡੀ ਸੋਚ ਬਹੁਤ ਵਧੀਆ, ਮੈਨੂੰ ਪਤਾ ਵਾ, ਮੈਂ ਤੁਹਾਡੇ ਹਲਕੇ 'ਚੋਂ ਆ। ਤੇ ਰਿਕੁਐਸਟ ਤੁਹਾਨੂੰ ਤੋਂ ਅਸੀਂ ਇਹੋ ਕਰਾਂਗੇ ਕਿ ਭਾਜੀ ਇਸ ਚੀਜ਼ ਨੂੰ ਪਲੀਜ਼ ਕੰਟਰੋਲ ਕਰੇ। ਥੈਂਕ ਯੂ ਹਰਦੀਪ। ਇਹ ਸਾਡਾ ਆਨਸਰ ਭਾਜੀ ਸੁਣਿਆ ਜੀ। ਡੈਫੀਨੇਟਲੀ ਭਾਜੀ, I personally, ਮੈਂ ਤਾਂ ਆਪ ਕਹਿਣਾ ਜੀ ਕਿ I am 100% for it ਕਿ ਵੀ ਡਰੱਗਸ ਤੇ ਜਿੰਨੀ ਛੇਤੀ ਔਰ ਜਿੰਨੀ ਜ਼ਿਆਦਾ ਟਾਈਟਨੈਸ ਦੇ ਨਾਲ ਇਹਨੂੰ ਕੰਟਰੋਲ ਕੀਤਾ ਜਾਵੇ ਉਨਾ ਹੀ ਵਧੀਆ, ਕਿਉਂਕਿ I think somewhere drug is linked with corruption, easy money. ਇਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਉਸ ਇੰਡੀਵਿਜੂਅਲਸ ਦੀ ਲੋੜ ਹੈ ਜਿਹੜੇ ਇਹ ਈਜ਼ੀ ਮਨੀ ਨੂੰ ਨਹੀਂ ਬੜਾ ਅਟਰੈਕਟ ਹੁੰਦੇ। ਔਰ ਜਦੋਂ ਤੁਸੀਂ ਕੋਈ ਵੀ ਪ੍ਰਿੰਸੀਪਲੀ ਯੂ ਆਰ ਪਰਫੈਕਟ, ਫਿਰ ਇਹ ਪ੍ਰੋਬਲਮਸ ਐਗਜ਼ਿਸਟ ਨਹੀਂ ਕਰਦੀਆਂ। ਮੈਂ ਤਾਂ ਆਪਣੇ ਸਾਥੀਆਂ ਨੂੰ ਕਹਿੰਦਾ ਕਿ ਭਾਈ ਪਿੰਡਾਂ 'ਚ ਡਰੱਗ ਖਤਮ ਕਰਨੀ ਹੈ, ਤੁਹਾਡੀ ਵੀ ਮੈਨੂੰ ਉਨੀ ਲੋੜ ਹੈ ਜਿੰਨੀ ਪੁਲਿਸ ਦੀ ਲੋੜ ਹੈ, ਉਨੀ ਤੁਹਾਡੀ ਲੋੜ ਹੈ, ਕਿਉਂਕਿ ਸਰਵੇਲੈਂਸ ਤਾਂ ਜਿਹੜੀ ਪੁਲਿਸ ਦੀ ਵੀ ਆ ਤੇ ਸਾਡੀ ਸੋਸ਼ਲ ਜਿਹੜਾ ਸਾਡਾ ਨੈਟਵਰਕ ਆ, ਫੈਬਰਿਕ ਆ, ਉਹਦੀ ਵੀ ਉਨੀ ਹੈ। ਸੋ ਅਸੀਂ ਰਲ ਕੇ with the good governance and with the back support of people, we'll definitely eliminate this problem. ਜੀ
ਤੇ ਸਿੱਕੀ ਜੀ ਇੱਕ ਸਵਾਲ ਜਿਹੜਾ ਅਕਸਰ ਇਸ ਚੀਜ਼ ਨੂੰ ਲੈ ਕੇ ਉੱਠਦਾ ਵੀ ਰਿਹਾ ਵੀ ਤੁਸੀਂ ਮਤਲਬ ਹੁਣ 5 ਸਾਲ ਇਨਫੈਕਟ 10 ਸਾਲ ਹੀ ਆਪਾਂ ਕਹਿ ਲਓ ਵੀ ਤੁਹਾਡੀ ਜਿਹੜੀ ਪਾਰਟੀ ਆਪੋਜੀਸ਼ਨ ਦੇ ਵਿੱਚ ਰਹੀ ਆ, ਕਿਤੇ ਨਾ ਕਿਤੇ ਇਹ ਲੋਕਾਂ ਦੇ ਮਨ ਦੇ ਵਿੱਚ ਸਵਾਲ ਉੱਠਦਾ ਰਿਹਾ ਵੀ ਵਾਕਆਊਟ ਕਰਦੇ ਰਹੇ ਆ ਮੁੱਦਿਆਂ ਦੇ ਉੱਤੇ ਬਹਿਸ ਕਰਨ ਦੇ ਲਈ ਜਾਂ ਸਰਕਾਰ ਨੂੰ ਜਿਹੜਾ ਗਹਿਰੇ ਤਰੀਕੇ ਦੇ ਨਾਲ ਫਸਾਉਣ ਦੇ ਲਈ ਜਿਹੜਾ ਵਿਰੋਧੀ ਧਿਰ ਦਾ ਰੋਲ ਆ ਉਹ ਸਹੀ ਤਰੀਕੇ ਨਾਲ ਕਾਂਗਰਸ ਨਿਭਾ ਨਹੀਂ ਸਕੀ। ਨਹੀਂ, I disagree, ਕਿਉਂਕਿ I think in 10 years ਸੁਨੀਲ ਜਾਖੜ ਜੀ ਤੋਂ ਵਧੀਆ ਲੀਡਰ ਆਪੋਜੀਸ਼ਨ ਕਾਂਗਰਸ ਨੇ ਨਹੀਂ ਦੇਖਿਆ ਔਰ ਉਹਨਾਂ ਨੇ ਸਾਰੇ ਮੁੱਦਿਆਂ ਤੇ ਬਹੁਤ ਜ਼ਿਆਦਾ ਤਿਆਰੀ ਕਰਕੇ ਵਧੀਆ ਤਰੀਕੇ ਨਾਲ ਗਵਰਨਮੈਂਟ ਨੂੰ ਹਮੇਸ਼ਾ ਹਰ ਸੈਸ਼ਨ ਦੇ ਵਿੱਚ ਘੇਰਿਆ ਐਂਡ ਇਨਫੈਕਟ ਗਵਰਨਮੈਂਟ ਯੂਜ਼ਡ ਟੂ ਬੀ ਸਕੇਅਰਡ ਕਿ ਵੀ ਇਹਨਾਂ ਨੇ ਹੁਣ ਸਵਾਲ ਪੁੱਛਣੇ ਜਵਾਬ ਕੀ ਦੇਣੇ ਐਂਡ ਹੀ ਹੈਜ਼ ਕਾਰਨਰਡ ਐਂਡ ਚੰਨੀ ਜੀ ਨੂੰ ਤਾਂ ਟਾਈਮ ਥੋੜ੍ਹਾ ਮਿਲਿਆ, ਜ਼ਿਆਦਾ ਨਹੀਂ ਮਿਲਿਆ, ਬਟ ਬਾਈ ਲਾਰਜ ਗੁੱਡ 4.5 years ਜੀ ਬਲਰਾਮ ਜਾਖੜ has done very good job ਜੀ ਤੇ ਸੁਨੀਲ ਜਾਖੜ ਜੀ has done very good job ਜੀ ਸਿੱਕੀ ਜੀ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਸਰੋਤੇ ਜਿਹੜੇ ਹੋਲਡ ਤੇ ਹੋ ਤੁਸੀਂ ਇਸੇ ਤਰੀਕੇ ਨਾਲ ਪਲੀਜ਼ ਹੋਲਡ ਤੇ ਬਣੇ ਰਹੋ। ਤੁਹਾਡੇ ਨਾਲ ਵੀ ਜਿਹੜੀ ਗੱਲਬਾਤ ਆਪਾਂ ਇਹਨਾਂ ਦੀ ਰਮਨਜੀਤ ਸਿੱਕੀ ਹੁਣਾਂ ਦੀ ਜਿਹੜੀ ਇੱਦਾਂ ਹੀ ਕਰਵਾਵਾਂਗੇ ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬ ਚੋਣ ਦੰਗਲ 2017 ਪੰਜਾਬੀ ਰੇਡੀਓ USA ਤੇ। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ ਸਰੋਤਿਓ ਪ੍ਰੋਗਰਾਮ ਪੰਜਾਬ ਚੋਣ ਦੰਗਲ ਦੇ ਵਿੱਚ ਤੇ ਆਪਣੇ ਨਾਲ ਜੁੜੇ ਹੋਏ ਨੇ ਰਮਨਜੀਤ ਸਿੰਘ ਸਿੱਕੀ ਜੀ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਹ ਉਮੀਦਵਾਰ ਨੇ ਆਪਣੇ ਨਾਲ ਜੁੜੇ ਹੋਏ ਨੇ। ਸਿੱਕੀ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਜੀ ਤੁਹਾਡਾ। ਜੀ ਤੇ ਸਰੋਤੇ ਕਾਫੀ ਚਿਰ ਤੋਂ ਆਪਣੇ ਨਾਲ ਹੋਲਡ ਤੇ ਜੁੜੇ ਹੋਏ ਨੇ, ਧੰਨਵਾਦ ਕਰਦੇ ਉਹਨਾਂ ਦਾ ਪੇਸ਼ੈਂਸ ਰੱਖਣ ਦੇ ਲਈ, ਸਬਰ ਦੇ ਲਈ। ਤੇ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਆਪਣੇ ਨਾਲ ਰਮਨਜੀਤ ਜੀ ਅਗਲੇ ਕਾਲਰ ਨੇ ਹਰਭਜਨ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਹਾਂ ਨੂੰ। ਤੁਹਾਨੂੰ ਮੇਰਾ ਦੋ ਸਵਾਲ ਹੈ ਜੀ, ਛੋਟੇ ਦੋ ਸਵਾਲ ਹੈ ਜੀ। ਪਹਿਲਾ ਸਵਾਲ ਤਾਂ ਇਹ ਹੈ ਜੀ, ਤੁਸੀਂ ਜਦੋਂ ਮਹਾਰਾਜ ਦੀ ਬੇਅਦਬੀ ਹੋਈ ਆ ਤੁਸੀਂ ਪ੍ਰੋਟੈਸਟ ਦੇ ਵਿੱਚ ਰਿਜ਼ਾਈਨ ਕਰ ਦਿੱਤਾ ਸੀ, ਬੜੀ ਲੋਕਾਂ ਨੇ ਐਪਰੀਸ਼ੀਏਟ ਕੀਤਾ ਸੀ, ਲੇਕਿਨ ਹੁਣ ਕੀ ਹਾਲਾਤ ਬਦਲ ਗਏ, ਬੰਦੇ ਫੜੇ ਗਏ, ਉਹਨਾਂ ਨੂੰ ਉਹ ਜੇਲ੍ਹ 'ਚ ਬੈਠੇ ਆ, ਤੁਸੀਂ ਫਿਰ ਮੁੜ ਕੇ ਉਸੇ ਪਾਰਟੀ ਦਾ ਇਲੈਕਸ਼ਨ ਕਿਉਂ ਲੜ ਰਹੇ ਆ? ਦੂਜਾ ਸਵਾਲ ਹੈਗਾ ਇਹ ਜੀ ਵੀ ਜਦੋਂ ਹਾਂਜੀ ਰਮਨਜੀਤ ਜੀ ਉਹਨਾਂ ਨੂੰ ਦੂਜਾ ਸਵਾਲ ਪੁੱਛ ਲੈਂਦੇ। ਸਵਾਲ ਨਹੀਂ ਪੂਰਾ ਹੋਇਆ, ਦੋਨਾਂ ਦਾ ਜਵਾਬ ਦਿਓ ਜੀ ਖੋਲ ਕੇ। ਦੂਜਾ ਸਵਾਲ ਇਹ ਹੈਗਾ ਜੀ ਭਾਈ, ਜਦੋਂ ਪਬਲਿਕ ਡਿਮਾਂਡ ਉੱਠੀ ਸੀ ਜਾਂ ਪੋਲੀਟੀਕਲ ਡਿਮਾਂਡ ਉੱਠੀ ਸੀ ਵੀ ਮਜੀਠੀਏ ਤੇ ਕੇਸ ਚਲਾਇਆ ਜਾਏ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਅਪੋਜ਼ ਕੀਤਾ ਸੀ ਕਿ CBI ਇਨਕੁਆਇਰੀ ਨਹੀਂ ਹੋਣੀ ਚਾਹੀਦੀ। ਕਿਉਂ ਨਹੀਂ ਹੋਣੀ ਚਾਹੀਦੀ? ਕੋਈ ਆਪਣੇ ਬੰਦੇ ਫਸਣ ਦਾ ਡਰ ਸੀ ਜਾਂ ਕੀ? ਤੁਸੀਂ ਰਲ ਕੇ ਇਲੈਕਸ਼ਨ ਕਿਉਂ ਨਹੀਂ ਲੜ ਰਹੇ? ਇਹ ਤਾਂ ਸਾਬਤ ਕਰਦਾ ਤੁਸੀਂ ਰਲ ਕੇ ਇਲੈਕਸ਼ਨ ਲੜ ਰਹੇ ਆ। ਤੇ ਇਹਨਾਂ ਦੋਨਾਂ ਦਾ ਜਵਾਬ ਦਿਓ ਤੇ ਭਾਜੀ ਬੰਦ ਨਾ ਕਰਿਓ। ਜੀ ਵਿੱਚ ਫਿਰ ਉਹਨਾਂ ਦੇ ਜਵਾਬ ਦੇ ਵਿੱਚ ਬੋਲਿਓ ਨਾ ਜੀ, ਉਹਨਾਂ ਨੂੰ ਜਵਾਬ ਦੇਣ ਦਿਓ ਜੀ। ਨੰਬਰ 1 ਹੈ ਜੀ ਕਿ ਮੈਂ ਉਹਨਾਂ ਦੇ ਜਿਹੜੀ ਦੂਜੀ ਇਲੈਕਸ਼ਨ ਹੈ ਬਾਈ ਇਲੈਕਸ਼ਨ ਮੈਨੂੰ ਆਫਰ ਕੀਤੀ ਸੀ ਕਾਂਗਰਸ ਨੇ, ਮੈਂ ਨਹੀਂ ਲੜੀ ਜੀ। ਉਸੇ ਸਰਕਾਰ ਦੇ ਵਿੱਚ ਜਾ ਕੇ ਮੈਂ ਲੜ ਕੇ ਕੀ ਕਰਦਾ। ਹੁਣ ਮੌਕਾ ਹੈ ਕਿ ਉਸ ਸਰਕਾਰ ਨੂੰ ਦੱਸਣ ਦਾ ਕਿ ਤੁਹਾਡਾ ਇਹ ਫੈਸਲਾ ਜਾਂ ਤੁਹਾਡੀ ਇਸ ਗੱਲ ਨਾਲ ਲੋਕ ਰੋਸ 'ਚ ਜੁੜੇ ਹੋਏ ਆ ਔਰ ਤੁਸੀਂ ਕੁਛ ਨਹੀਂ ਕੀਤਾ, ਅਸੀਂ ਸਰਕਾਰ ਬਦਲ ਕੇ ਅਸੀਂ ਕੁਛ ਕਰਕੇ ਦਿਖਾਵਾਂਗੇ। ਨੰਬਰ 1। ਨੰਬਰ 2, ਤੁਸੀਂ ਕਿਹਾ ਕਿ ਮਜੀਠੀਆ ਸਾਹਿਬ ਦੇ ਰਲ ਕੇ ਲੜੇ ਹੋਏ ਆ। ਲੰਬੀ ਦੇ ਵਿੱਚ ਕੈਪਟਨ ਸਾਹਿਬ ਨੇ ਆਪ ਬਾਦਲ ਸਾਹਿਬ ਦੇ ਖਿਲਾਫ ਕਾਗਜ਼ ਕਰ ਰਹੇ ਸੀ। ਜੇ ਲੜ ਕੇ ਲੜਨੀ ਹੁੰਦੀ ਤਾਂ ਫਿਰ ਆਪਸ 'ਚ ਕਿਉਂ ਲੜਦੇ ਜੀ। ਅਤੇ ਇੱਕ ਜਿਹੜਾ ਉਹਨਾਂ ਦੇ ਵਿੱਚ ਇਹ ਵੀ ਸਵਾਲ ਸੀਗਾ ਵੀ ਜਦੋਂ CBI ਇਨਕੁਆਇਰੀ ਦੀ ਮੰਗ ਉੱਠ ਰਹੀ ਸੀ, ਗੱਲ ਚੱਲ ਰਹੀ ਸੀ, ਤਾਂ ਕੈਪਟਨ ਹੋਣਾ ਨੇ ਉਸ ਚੀਜ਼ ਦਾ ਵਿਰੋਧ ਕੀਤਾ ਵੀ ਮਜੀਠੀਏ ਖਿਲਾਫ ਨਾ ਹੋਵੇ। ਉਹਨਾਂ ਨੇ ਇਹ ਨਹੀਂ ਕਿਹਾ ਜੀ ਕਿ ਮਜੀਠੀਏ ਦੇ ਖਿਲਾਫ ਨਾ CBI ਦੀ ਹੋਵੇ। ਉਹਨਾਂ ਨੇ ਇਟ ਇਜ਼ ਆਲ ਮਿਸਅੰਡਰਸਟੂਡ। what he wanted to say was, what he said was ਕਿ ਇਹ ਸਾਰੀਆਂ ਜਿਹੜੀਆਂ ਏਜੰਸੀਜ਼ ਨੇ ਇਹ ਇਕੱਠੀਆਂ ਹੁੰਦੀਆਂ ਜੀ। ਜੇ ਕੋਈ FIR ਵੀ ਕੱਟ ਹੁੰਦੀ ਹੈ ਥਾਣੇ 'ਚ, ਉਹ ਵੀ ED ਕੋਲ ਜਾਂਦੀ ਹੈ। ਸਾਰੀਆਂ ਏਜੰਸੀਜ਼ ਕੋ ਇਸ ਚੀਜ਼ ਦੀ ਨੌਲੇਜ ਜਾਂਦੀ ਹੈ ਔਰ ਹਰ ਇੱਕ ਏਜੰਸੀ ਇਹਦੀ ਇੰਡੀਵਿਜੂਅਲ ਇਨਵੈਸਟੀਗੇਸ਼ਨ ਪਿਕਅਪ ਕਰ ਸਕਦੀ ਹੈ ਜੀ। ਉਹਨਾਂ ਨੇ ਇਹ ਕਿਹਾ ਕਿ ਇਹ ਦੇ ਦਿਓ, ਇਹਨੂੰ ਦੇ ਦਿਓ ਜਾਂ ਉਹਨੂੰ ਦੇ ਦਿਓ,
ਇਹ ਇੱਦਾਂ ਦਾ ਨਹੀਂ ਹੈ। ਇਹ ਐਵਰੀ ਏਜੰਸੀ, ਹੁਣ ਈਡੀ ਕੋਲ ਜਿਹੜੇ ਕੇਸ ਜਾਂਦੇ ਨੇ ਉਹ ਕਿਹੜਾ ਕੋਈ ਅਪਲਾਈ ਕਰਦਾ ਕਿਸੇ ਏਜੰਸੀ ਆ ਤੇ ਵਿਜੀਲੈਂਸ ਪੰਜਾਬ ਦੀ ਏਜੰਸੀ ਆ, ਉਹ ਤਾਂ ਪੰਜਾਬ ਗਵਰਨਮੈਂਟ ਦੇ ਅੰਡਰ ਕੰਮ ਕਰਦੀ ਆ। CBI ਕੋਲ ਵੀ ਜਾਂਦੇ ਆ ਜੀ। ਤੁਸੀਂ ਇਸੇ ਗੱਲ ਨੂੰ ਤਾਂ ਮੇਰੀ ਗੱਲ ਨੂੰ ਫੋਲੋ ਨਹੀਂ ਕਰਦੇ। ਹਰ ਏਜੰਸੀ ਕੋ ਹਰ ਚੀਜ਼ ਦੀ ਇਨਫੋਰਮੇਸ਼ਨ ਜਾਂਦੀ ਹੈ। ਦੇ ਕੈਨ ਪਿਕ ਇਟ ਅਪ ਔਨ देयर ओन ਔਰ ਇਨਵੈਸਟੀਗੇਸ਼ਨ ਹਰ ਏਜੰਸੀ ਉਹਦੀ ਕਰਦੀ ਹੈ। ਜਿੱਥੇ ਮਤਲਬ ਇਹ ਮੈਂ ਕਹਿ ਦਿਆਂ ਕਿ ਨਾ ਦਿਓ ਜੀ ਜਾਂ ਦੇ ਦਿਓ ਜੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਫਿਰ ਸਿੱਕੀ ਜੀ ਅਕਸਰ ਇਹ ਮੰਗ ਕਿਉਂ ਆਪਾਂ ਵੇਖਦੇ ਉੱਠਦੀ ਰਹਿੰਦੀ ਆ ਵੀ ਕਦੀ ਕੋਈ ਸੂਬੇ ਦੀ ਸਰਕਾਰ, ਕਦੀ ਕਿਸੇ ਸੂਬੇ ਦੀ ਸਰਕਾਰ ਇਹ ਮੰਗ ਕਰਦੀ ਆ ਵੀ CBI ਦੀ ਇਨਕੁਆਇਰੀ ਕਰਵਾਓ, CBI ਦੀ ਇਨਕੁਆਇਰੀ ਕਰਵਾਓ, ਉਹ ਖੁਦ ਕਿਉਂ ਨਹੀਂ ਕਰਦੇ? ਫਿਰ ਉਹਦੇ ਵਿੱਚ ਸਾਰਾ ਇਹ ਹੁੰਦਾ ਕਿ ਜਦੋਂ ਜਿਹੜੀ ਏਜੰਸੀ ਕਰ ਰਹੀ ਹੈ, ਜੇ ਉਸ ਤੇ ਤੁਹਾਨੂੰ ਇਤਬਾਰ ਨਹੀਂ ਰਿਹਾ ਜਾਂ ਤੁਹਾਨੂੰ ਅਨਫੇਅਰ ਟੈਸਟ ਲੱਗ ਰਹੀ ਹੈ ਜੀ, ਤੇ ਉਹਨੂੰ ਚੇਂਜ ਕਰਨ ਵਾਸਤੇ ਜਾਂ ਉਹਨੂੰ ਫੇਅਰਨੈਸ ਦੇਣ ਵਾਸਤੇ ਦੇ ਡਿਮਾਂਡ ਦਿਸ। ਵੈਸੇ ਰਮਨਜੀਤ ਜੀ, ਇੱਕ ਗੱਲ ਤਾਂ ਮੈਨੂੰ ਲੱਗਦਾ ਤੁਹਾਡੀ ਪਾਰਟੀ ਵਾਲੇ ਵੀ ਤੇ ਹੋਰ ਵੀ ਜਿਹੜੇ ਪੰਜਾਬ ਦੇ ਆਮ ਲੋਕ ਜਿਹੜੇ ਇਸ ਟਾਈਮ ਉੱਥੇ ਸਮਝਦੇ ਹੋਣਗੇ ਵੀ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਦੇ ਵੱਲੋਂ ਇਨਕੁਆਇਰੀਆਂ ਹੁੰਦੀਆਂ ਆ ਜਾਂ ਜਿਹੜੀ ਉਹਨਾਂ ਦੇ ਵੱਲੋਂ, ਉਹਦੇ ਵਿੱਚ ਫੇਅਰਨੈਸ ਦੀ ਬਹੁਤ ਘੱਟ ਜਿਹੜੀ ਨਜ਼ਰ ਆਉਂਦੀ ਆ। ਆਪਾਂ ਜਸਟਿਸ ਜੋਰਾ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਦੇਖ ਰਹੇ ਹਾਂ ਵੀ ਉਹ ਕਿੱਦਾਂ ਠੰਡੇ ਬਸਤੇ ਦੇ ਵਿੱਚ ਪਈ ਹੋਈ, ਉਸ ਦੇ ਉੱਤੇ ਕੋਈ ਕਾਰਵਾਈ ਨਹੀਂ। ਸੋ ਆਈ ਥਿੰਕ ਕਿਤੇ ਨਾ ਕਿਤੇ ਸ਼ਾਇਦ ਲੋਕਾਂ ਨੂੰ ਇਹ ਉਮੀਦ ਸੀਗੀ ਵੀ ਜੇ CBI ਦੇ ਵੱਲੋਂ ਇਨਕੁਆਇਰੀ ਹੁੰਦੀ ਆ ਤਾਂ ਕੁਛ ਜਿਹੜਾ ਹੋ ਸਕਦਾ ਆ। ਬਾਕੀ ਜਿਹੜੇ ਆਪਣੇ ਅਗਲੇ ਕਾਲਰਸ ਉਹਨਾਂ ਨਾਲ ਆਪਾਂ ਹੁਣ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਸੁੱਚਾ ਸਿੰਘ ਜੀ। ਜੀ ਆਇਆਂ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ ਤੁਹਾਡਾ? ਰਾਜਵੀਰ ਜੀ ਸਤਿ ਸ੍ਰੀ ਅਕਾਲ। ਸਿੱਪੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰਾ ਕੋਈ ਸਿੱਪੀ ਜੀ ਤੁਹਾਨੂੰ ਬੜਾ ਵੱਡਾ ਸਵਾਲ ਨਹੀਂ, ਤੁਸੀਂ ਬਹੁਤ ਵਧੀਆ ਬੰਦੇ ਹੋ। ਚਲੋ ਅਸੀਂ ਤਾਂ ਬਿਲੋਂਗ ਨਹੀਂ ਕਰਦੇ ਉਸ ਏਰੀਆ ਨੂੰ, ਅਸੀਂ ਇੱਧਰ ਲੁਧਿਆਣਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਹਾਂ। ਬਈ ਤੁਹਾਡੀ ਉਹਦੀ ਰਿਸਪੈਕਟ ਅਸੀਂ ਬਹੁਤ ਕੀਤੀ ਜਦੋਂ ਤੁਸੀਂ ਰਿਜ਼ਾਈਨ ਦਿੱਤਾ ਪਾਰਟੀ ਤੋਂ, ਵੀ ਬੇਅਦਬੀ ਹੋਈ ਆ ਜੀ। ਹੁਣ ਇੱਕ ਗੱਲ ਆ ਵੀ ਵੀਡੀਓ ਇਹਦੀ ਕੈਪਟਨ ਸਾਹਿਬ ਦੇ ਪੁਰਖਿਆਂ ਦੀ ਮੇਰੇ ਕੋਲ ਵੀਡੀਓ ਪਈ ਹੈ। ਜੇ ਤੁਹਾਡਾ ਤੁਸੀਂ ਮੈਨੂੰ WhatsApp ਦਿਓ ਨੰਬਰ, ਮੈਂ ਤੁਹਾਨੂੰ ਸੈਂਡ ਕਰ ਸਕਦਾ। ਜਲਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਕਿੰਨੇ ਬੰਦੇ ਮਾਰੇ, ਨਜਾਇਜ਼ ਮਾਰੇ, ਕਿਸੇ ਦਾ ਹੈ ਸੀ ਦੋਸ਼? ਇਹਦੇ ਪੁਰਖਿਆਂ ਨੇ ਜਾ ਕੇ ਉਹਨੂੰ ਹੱਥ ਮਿਲਾਇਆ, ਉੱਥੇ ਇੰਗਲੈਂਡ ਦੇ ਵਿੱਚ ਸਨਮਾਨ ਕੀਤਾ। ਨੰਬਰ 2, ਕੈਪਟਨ ਸਾਹਿਬ ਨੇ ਜਗਦੀਸ਼ ਟੈਟਲ ਨੂੰ ਸਾਰੇ ਵਰਲਡ ਨੂੰ ਪਤਾ ਵੀ ਉਹਨੇ ਦੰਗੇ ਕਰਵਾਏ, ਉਹਨੇ ਕਤਲੇਆਮ ਕਰਵਾਇਆ, ਉਹਨੇ ਸਾਰਾ ਕੁਝ ਕਰਵਾਇਆ। ਉਹਨੂੰ 2 ਵਾਰੀ ਕਲੀਨ ਚਿੱਟ ਨੇ ਦਿੱਤੀ ਹੈ ਨਾ। ਅਸੀਂ ਕੀ ਆਸ ਤੋਂ ਰੱਖ ਸਕਦੇ ਹਾਂ? ਅਸੀਂ ਸਿੱਖ, ਅਸੀਂ ਡਰਦੇ ਪੰਜਾਬ ਨਹੀਂ ਆਉਂਦੇ ਵੀ ਸਾਡੇ ਨਾਲ ਕੁਝ ਵੀ ਹੋ ਸਕਦਾ। ਬਾਦਲ ਹੋਇਆ ਜਾਂ ਕੈਪਟਨ ਹੋਇਆ, ਕੋਈ ਫਰਕ ਨਹੀਂ ਇਹਨਾਂ ਦੇ ਵਿੱਚ। ਤੇ ਕੱਟਿਓ ਨਾ ਮੈਨੂੰ ਇਹਦਾ ਸਵਾਲ ਦਾ ਜਵਾਬ ਦਿਓ ਵੀ ਜਿਹੜੇ ਇਹਦੇ ਪੁਰਖਿਆਂ ਨੇ ਜਾ ਕੇ ਉੱਥੇ ਕੀਤਾ, ਉਹਨੂੰ ਸਨਮਾਨਿਤ ਕੀਤਾ ਜਲਿਆਂਵਾਲੇ ਬਾਗ ਦੇ, ਇਹ ਕਿੰਨਾ ਦਰਦ ਇਹਨਾਂ ਨੂੰ ਸਿੱਖ ਕੌਮ ਦਾ, ਇਹਨਾਂ ਨੂੰ ਸਿੱਖ ਕੌਮ ਦਾ ਨਹੀਂ, ਇਹਨਾਂ ਨੂੰ ਆਪਣੀ ਕੁਰਸੀ ਦਾ ਦਰਦ ਜੀ। ਥੈਂਕ ਯੂ ਸੁੱਚਾ ਸਿੰਘ ਜੀ। ਜੀ 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 ਰਮਨ ਜੀ, ਕੀ ਕਹਿਣਾ ਚਾਹੁੰਦੇ ਹੋ ਜੀ ਇਸ ਦੇ ਉੱਤੇ? ਇਹਦਾ ਤਾਂ ਸੌਰੀ, ਮੈਂ ਇਹ ਨਾ ਸੋਚੋ ਕਿ ਮੈਂ ਜਵਾਬ ਦੇਣ ਤੋਂ ਭੱਜ ਰਿਹਾ, ਪਰ ਟਰੂਲੀ ਆਇਆ ਦੀ ਸਿਚੁਏਸ਼ਨ ਕਿ ਕੀ ਹੋਇਆ ਜਾਂ ਉਹਨਾਂ ਨੇ ਉਹਨਾਂ ਸਨਮਾਨ ਕੀਤਾ ਜਾਂ ਨਹੀਂ ਕੀਤਾ, ਕਿਉਂ ਕੀਤਾ ਜਾਂ ਨਹੀਂ ਕੀਤਾ। ਆਈ ਥਿੰਕ ਕੈਪਟਨ ਅਮਰਿੰਦਰ ਸਿੰਘ ਵੁੱਡ ਬੀ ਅ ਬੈਟਰ ਜੱਜ ਟੂ ਆਨਸਰ ਆਲ ਦਿਸ ਜੀ। ਤੇ ਜਿਹੜੀ ਕਲੀਨ ਚਿੱਟ ਦੇ ਬਾਰੇ ਕਹਿ ਰਹੇ ਸੀਗੇ ਟਾਈਟਲਰ ਤੇ ਸੱਜਣ ਕੁਮਾਰ ਉਹਨਾਂ ਨੂੰ ਲੈ ਕੇ, ਕਲੀਨ ਚਿੱਟ ਤਾਂ ਜੀ ਮੈਂ when the case is in court, nobody, whoever gives a clean chit, I don't think it really matters. ਮੈਂ ਮੇਰਾ ਕੋਰਟ 'ਚ ਕੇਸ ਪਿਆ ਆਇਆ ਤੇ ਮੇਰਾ ਭਰਾ ਮੈਨੂੰ ਕਹੀ ਜਾਂਦਾ ਕਿ ਮੈਂ ਨਿਰਦੋਸ਼ ਹਾਂ, ਤੇ ਉਹਦੇ ਕਹਿਣ ਨਾਲ ਕੀ ਹੈ ਜੀ? ਜੇ ਕੋਰਟ ਨੇ ਜੇ ਦੋਸ਼ੀ ਪਾਇਆ ਤਾਂ ਉਹਨੂੰ ਸਜ਼ਾ ਮਿਲੂਗੀ ਜੀ। ਤੇ ਫਿਰ ਕਿਉਂਕਿ ਇੰਨੇ ਸਾਰੇ ਗਵਾਹ ਵੀ ਸੀ, ਚਸ਼ਮਦੀਦ ਗਵਾਹ ਵੀ ਸੀ, ਸਾਰਾ ਕੁਝ ਸੀਗਾ, ਤੇ ਕੀ ਕੋਰਟ ਦੀ ਪ੍ਰਣਾਲੀ ਦੇ ਉੱਤੇ ਫਿਰ ਸ਼ੱਕ ਕਰ ਸਕਦਾ ਹੈ ਬੰਦਾ ਵੀ ਇੱਥੇ ਜਸਟਿਸ ਦੀ ਉਮੀਦ ਨਹੀਂ? I don't think I am a person to give an opinion on somebody's decision ਕਿ ਜੱਜ ਨੇ ਕੀ ਕਰਨਾ। I think it is the judge to see ਕਿ ਜੱਜ ਨੇ ਕੀ ਡਿਸੀਜਨ ਦੇਣਾ। ਕੁਲਵੀਰ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ? ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੁਲਦੀਪ ਬੋਲਦਾ ਜੀ। ਕੁਲਦੀਪ ਜੀ, ਹਾਂਜੀ, ਮੇਰਾ ਕੁਐਸਚਨ ਹੈ ਜੀ, 1984 ਵਿੱਚ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਦਿੱਲੀ ਵਿੱਚ ਔਰ ਸਾਰੇ ਇੰਡੀਆ ਵਿੱਚ ਕਰਵਾਇਆ ਸੀ, ਤੇ ਉਸ ਤੋਂ ਮਗਰੋਂ 92 ਵਿੱਚ ਇਹਨਾਂ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਦੇ ਬਣੇ, ਘੱਟ ਵੋਟਾਂ ਦੇ ਨਾਲ ਜਿੱਤਣ ਵਾਲੀ ਸਰਕਾਰ ਬਣੀ ਸੀ, ਤੇ ਉਸ ਨੇ ਪਿੰਡਾਂ ਵਿੱਚੋਂ ਬੱਚੇ ਚੁੱਕ ਕੇ ਕਤਲ ਕਰੇ। ਤੇ ਉਹ ਸਾਡੇ ਉਸ ਟਾਈਮ ਸਾਡੇ ਜਿਹੜੇ NRI ਭਰਾ ਇੱਥੇ ਬੈਠੇ ਆ, ਉੱਥੋਂ ਪਲਾਨ ਕਰ ਗਏ ਤੇ ਇੰਡੀਆ USA ਵਿੱਚ ਬਾਹਰਲੇ ਕੰਟਰੀ ਵਿੱਚ ਜਾ ਕੇ ਬਸੇ। ਇਹ ਕਹਿੰਦੇ ਅਸੀਂ ਪੁਰਾਣੇ ਦਿਨ ਲਿਆਉਂਗੇ। ਕਿਆ ਇਹ 92 ਵਾਲਾ
ਸਮਾਂ ਦੁਬਾਰਾ ਪੰਜਾਬ ਤੇ ਲੈਣਾ ਚਾਹੁੰਦਾ। ਇਹਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਕਿ ਅਸੀਂ ਉਹ ਸਰਕਾਰ ਨਹੀਂ ਭਾਲਦੇ ਜਿਹੜੀ ਪਹਿਲਾਂ ਸੀ, ਅਸੀਂ ਕਰਕੇ ਅਸੀਂ ਬਦਲਾਅ ਭਾਲਦੇ ਹਾਂ। ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸਾਰੇ NRI ਭਰਾ ਜੁੜੇ ਆ ਔਰ ਪੰਜਾਬ ਵਿੱਚ ਇਸ ਦਾ ਬਿਲਕੁਲ ਬਦਲਾਅ ਦੇਖਣ ਨੂੰ ਮਿਲੂਗਾ। ਇਹਨਾਂ ਦਾ ਕੀ ਵਿਚਾਰ ਹੈ ਕਿ ਸਾਨੂੰ 90 ਦਾ ਸਮਾਂ ਦੁਬਾਰਾ ਦਿਖਾਉਣਾ ਚਾਹੁੰਦੇ ਇਕੱਠੇ ਹੋਣਾ? ਜੀ 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 ਆਈ ਥਿੰਕ ਕੋਈ ਵੀ ਸਰਕਾਰ ਜਿਹੜੀ ਹੈ, ਆਪਾਂ ਸਰਕਾਰ ਚੁਣਦੇ ਵੀ ਤਾਂ ਹੀ ਆ ਫॉर द बेटरमेंट ऑफ द स्टेट। ਇਸ ਕਰਕੇ ਅੱਜ ਦੇ ਜੋ ਹਾਲਾਤ ਹੈ, ਅੱਜ ਦੀਆਂ ਜੋ ਰਿਕੁਆਇਰਮੈਂਟਸ ਹੈ, ਜੋ ਜ਼ਰੂਰਤਾਂ ਨੇ, ਉਹਨਾਂ ਦੇ ਉੱਤੇ ਫੋਕਸ ਕਰਨਾ ਸਰਕਾਰ ਦਾ ਜਿਹੜਾ ਉਹ ਸਾਰਿਆਂ ਨਾਲੋਂ ਪ੍ਰਾਈਮ ਉਹਦਾ ਟਾਸਕ ਹੁੰਦਾ। ਔਰ ਆਈ ਥਿੰਕ ਜਿਹੜੀ ਵੀ ਸਰਕਾਰ ਲੋਕਾਂ ਨੇ ਚੁਣਨੀ ਹੈ, ਉਹਦਾ ਸਿਰਫ ਤੇ ਸਿਰਫ ਫਰਜ਼ ਇਹ ਹੈ ਕਿ ਲੋਕਾਂ ਨੂੰ ਬੈਟਰ ਗਵਰਨੈਂਸ ਮਿਲੇ ਔਰ ਇੱਕ ਇਹੋ ਜਿਹਾ ਮਾਹੌਲ ਮਿਲੇ ਜਿੱਥੇ ਸਟੇਟ ਪ੍ਰੋਗਰੈਸ ਕਰੇ। ਸੋ ਅਸੀਂ ਤਾਂ ਇਸੀ ਗੱਲ ਤੇ ਦਾਅਵਾ ਕਰਦੇ ਹਾਂ ਕਿ ਕਾਂਗਰਸ ਇਜ਼ ਬਾਉਂਡ ਟੂ ਗਿਵ ਗਲੋਰੀ ਬੈਕ ਟੂ ਪੰਜਾਬ। ਜੀ ਜੀ ਅਗਲੇ ਕਾਲਰ ਭੁਪਿੰਦਰ ਸਿੰਘ ਗਿੱਲ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਿੱਖੀ ਸਾਹਿਬ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਆਪ ਜੀ ਦਾ ਬਹੁਤ ਸਤਿਕਾਰ ਆ, ਜਿੰਨੇ NRI ਨੇ ਜੋ ਆਪ ਕੰਮ ਕੀਤਾ ਉਦੋਂ। ਤੇ ਬਾਕੀ ਮੇਰਾ ਦੋ ਕੁ ਕੁਐਸਚਨ ਨੇ ਛੋਟੇ ਛੋਟੇ। ਇੱਕ ਤਾਂ ਜਦੋਂ ਕਪਤਾਨ ਸਾਹਿਬ ਨੂੰ ਇੱਥੋਂ MP ਬਣਾ ਕੇ ਭੇਜਿਆ, ਬੜੀਆਂ ਵੋਟਾਂ ਨਾਲ ਜਿਤਾ ਕੇ ਭੇਜਿਆ, ਕਿੱਡਾ ਦਰਖਤ ਢਾਹਿਆ, ਤੇ ਪਰ ਉਹਨਾਂ ਨੇ ਹਾਜ਼ਰੀ, ਵਿਰੋਧੀ ਧਿਰ ਦਾ ਨੇਤਾ ਹੋਣ ਦੇ ਕਰਕੇ ਵੀ ਉਹਨਾਂ ਦੀ ਪਾਰਲੀਮੈਂਟ 'ਚ ਹਾਜ਼ਰੀ ਬਹੁਤ ਘੱਟ ਰਹੀ ਹੈ ਕਿ ਉਹਨਾਂ ਨੂੰ ਉੱਤੋਂ ਹਾਈ ਕਮਾਂਡ ਨੇ ਜ਼ੋਰ ਨਹੀਂ ਪਾਇਆ ਵੀ ਤੁਸੀਂ ਕਿਉਂ ਨਹੀਂ ਆਉਂਦੇ ਇੱਥੇ, ਤੁਹਾਨੂੰ ਲੋਕਾਂ ਨੇ ਜਿਤਾ ਕੇ ਭੇਜਿਆ, ਤੁਸੀਂ ਉਹਨਾਂ ਦਾ ਪੱਖ ਕਿਉਂ ਨਹੀਂ ਰੱਖਦੇ ਆ ਕੇ। ਇੱਕ ਤਾਂ ਇਹ ਕੁਐਸਚਨ ਹੈ। ਇੱਕ ਦੂਜਾ ਕੁਐਸਚਨ ਮੇਰਾ ਇਹ ਹੈ, ਤੇ ਸੁਣਦੇ ਆ ਗੱਲ ਮੈਂ ਜੀ ਸੁਣ ਰਹੇ ਜੀ ਹਾਂਜੀ। ਤੇ ਜਿਹੜੇ ਅਕਾਲੀ ਤੇ ਕਾਂਗਰਸੀ ਮਿਲੇ ਹੋਣ ਦੇ ਬਹੁਤ ਗੱਲਾਂ ਹੋ ਰਹੀਆਂ ਨੇ ਵੀ ਇਹ ਮਿਲ ਕੇ ਚੱਲਦੇ ਆ, ਗੇਮ ਖੇਡਦੇ ਆ। ਤੇ ਜੇ ਕਾਂਗਰਸੀ ਥੋੜੇ ਜਿਹੇ ਜ਼ਿਆਦੀਆਂ ਸੀਟਾਂ ਲੈ ਗਏ ਤਾਂ ਫਿਰ ਅਕਾਲੀਆਂ ਨੂੰ ਥੋੜੇ ਜਿਹੇ ਅਕਾਲੀ ਪਾਰਟੀ ਭਗੌੜਾ ਬਣਾ ਕੇ ਉਹਨਾਂ ਨਾਲ ਰਲਾ ਦੇਣਗੇ ਕਿ 5 ਸਾਲਾਂ ਬਾਅਦ ਫਿਰ ਇਹ ਆਪ ਬਦਲ ਲੈ ਲੈਂਦੇ ਵਾਪਸ ਉਹਨਾਂ ਨੂੰ। ਜਿਵੇਂ ਹੁਣ ਬਰਨਾਲਾ ਸਾਹਿਬ ਫਿਰ ਕਾਂਗਰਸ 'ਚ ਆ ਗਏ ਆ, ਆਪਣੇ ਅਕਾਲੀਆਂ ਚਲੇ ਗਏ ਆ। ਵੀ ਜੇ ਅਕਾਲੀ ਜ਼ਿਆਦਾ ਜਿੱਤ ਗਏ ਤਾਂ ਕਾਂਗਰਸ ਥੋੜੇ ਜਿਹੇ ਕਹਿ ਦੇਣਗੇ ਜੀ ਸਾਡੇ ਭਗੌੜੇ ਹੋ ਗਏ, ਉੱਧਰ ਚਲੇ ਗਏ। ਕੋਈ ਇਹੋ ਜਿਹੀ ਗੇਮ ਇਹਨਾਂ ਦੀ, ਇਹਦਾ ਮੈਨੂੰ ਦਿਓ ਜਵਾਬ। ਤੇ ਇੱਕ ਉਹਦਾ ਦਿਓ, ਉਹਨਾਂ ਦੀ ਹਾਜ਼ਰੀ ਘੱਟ ਰਹੀ ਇਕੱਠੇ ਹੋਣਾ ਜੀ, ਮੈਂ ਸੁਣਨਾ ਹੈ ਜੀ। ਸਰ ਮੈਂ ਪਹਿਲਾਂ ਜੀ ਹਾਜ਼ਰੀ ਦੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਲਵੇਜ਼ ਵਾਂਟਡ ਟੂ ਬੀ ਅ ਪੰਜਾਬ ਲੀਡਰ। ਉਹਨਾਂ ਨੇ ਕਿਹਾ ਸੀ ਕਿ ਮੈਂ ਰਾਜਨੀਤੀ ਆਪਣੀ ਪੰਜਾਬ 'ਚ ਕਰਨੀ ਹੈ, ਦਿੱਲੀ 'ਚ ਨਹੀਂ। ਕਿਉਂਕਿ ਹਾਈ ਕਮਾਂਡ ਦਾ ਆਰਡਰ ਸੀ, ਉਹਨਾਂ ਨੇ ਉਸ ਆਰਡਰ ਨੂੰ ਠੁਕਰਾਇਆ ਨਹੀਂ। ਔਰ ਉਹਨਾਂ ਨੇ ਕਾਂਗਰਸ ਪ੍ਰੈਜ਼ੀਡੈਂਟ ਦੇ ਨਾਲ ਇਹ ਬਿਲਕੁਲ ਕਲੀਅਰ ਕਰਕੇ ਉਹਨਾਂ ਨੇ ਕੀਤੀ ਹੈ ਕਿ ਮੈਂ ਫੋਕਸ ਮੇਰਾ ਪੰਜਾਬ ਰਹਿਣਾ, ਮੈਂ ਦਿੱਲੀ ਪੋਲਿਟਿਕਸ ਨਹੀਂ ਕਰਨੀ। ਤੇ ਉਸ ਕਰਕੇ ਵੀ ਉਹ ਹਮੇਸ਼ਾ ਪੰਜਾਬ 'ਚ ਰਹੇ ਔਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਸਰਕਾਰ ਬਣਾਏ। ਨੰਬਰ 2, ਦੂਸਰਾ ਸਵਾਲ ਇਹਨਾਂ ਦਾ ਸੀਗਾ ਕਿ ਇਹ ਰਲੇ ਹੋਏ ਨੇ ਜੀ। ਮੇਰਾ ਖਿਆਲ ਹੈ ਜੀ ਕਿ ਜੇ ਬਾਦਲ ਪਰਿਵਾਰ ਨੂੰ ਕੇਸ ਬਣਾ ਕੇ ਉਹਨਾਂ ਨੇ ਉਹਨਾਂ ਦੇ ਅਗੇਂਸਟ ਐਕਸ਼ਨ ਲਿਆ, ਜਾਂ ਹੁਣ ਪ੍ਰੈਜ਼ੈਂਟਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਉਹਨਾਂ ਨੇ ਪੇਪਰਸ ਫਾਈਲ ਕੀਤੇ ਨੇ, ਆਈ ਥਿੰਕ ਇਟ ਇਜ਼ ਅ ਸਟੇਟਮੈਂਟ ਵਿਦਿਨ ਇਟਸੈਲਫ ਕਿ ਉਹ ਰਲੇ ਤਾਂ ਨਹੀਂ ਹੋ ਸਕਦੇ। ਔਰ ਜਿਹੜੇ ਲੀਡਰ ਨੇ, ਦੇਖੋ ਜੇ ਆਮ ਆਦਮੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਵਿੱਚ ਵੀ ਤਾਂ ਅਕਾਲੀਆਂ ਦੇ ਜਾਂ ਕਾਂਗਰਸੀਆਂ ਦੇ ਲੀਡਰ ਉੱਥੇ ਵੀ ਗਏ ਹੋਏ ਆ, ਤੇ ਆਪਸ 'ਚ ਇਹਦਾ ਮਤਲਬ ਆਮ ਆਦਮੀ ਨਾਲ ਵੀ ਰਲੇ ਹੋਏ ਤੇ ਸਾਰੇ ਜਾਣੇ। ਇੱਦਾਂ ਦੀ ਗੱਲ ਨਹੀਂ, ਇਹ ਇੰਡੀਵਿਜੂਅਲ ਦੀ ਆਪਣੀ ਚੋਇਸ ਹੈ। ਜੋ ਜਿਸ ਮਰਜ਼ੀ ਪਲੇਟਫਾਰਮ ਤੇ ਜਿਸ ਮਰਜ਼ੀ ਪਾਰਟੀ ਦੇ ਨਾਲ ਆਪਣਾ ਤਾਲਮੇਲ ਬਣਾ ਕੇ ਯੂ ਕੈਨ ਫਾਈਟ ਐਨ ਇਲੈਕਸ਼ਨ ਜੀ। ਸੋ ਰਲਣ ਦਾ ਤਾਂ ਕੋਈ ਸਵਾਲ ਨਹੀਂ ਜੀ। ਅਤੇ ਜਿਹੜੀ ਜੇ ਆਪਾਂ ਥੋੜ੍ਹੀ ਜਿਹੀ ਇਸ ਦੇ ਉੱਤੇ ਹੋਰ ਗੱਲ ਕਰੀਏ ਵੀ ਜਿੱਦਾਂ ਤੁਸੀਂ ਕਿਹਾ ਵੀ ਹਾਈ ਕਮਾਂਡ ਦੇ ਕਹਿਣ ਦੇ ਉੱਤੇ ਉਹਨਾਂ ਨੇ ਜਿਹੜੀ MP ਦੀ ਇਲੈਕਸ਼ਨ ਉਹ ਜਿਹੜੀ ਲੜੀ ਉਹ ਜਿੱਤੇ ਤੇ ਉੱਥੇ ਪਹੁੰਚੇ, ਪਰ ਕਿਤੇ ਨਾ ਕਿਤੇ ਫਿਰ ਉਹਨਾਂ ਦੀ ਥੋੜ੍ਹੀ ਜਿਹੀ ਕਿਤੇ ਉਹਨਾਂ ਦੀ ਆਪਣੀ ਇੱਦਾਂ ਨੈਤਿਕ ਜ਼ਿੰਮੇਵਾਰੀ ਨਾਲ ਨਹੀਂ ਬਣਦੀ ਵੀ ਮੈਨੂੰ ਲੋਕਾਂ ਨੇ ਜਿਤਾ ਕੇ ਘੱਲਿਆ, ਮੈਂ ਕੁਛ ਤੇ ਉੱਥੇ ਜਾ ਕੇ ਜਿਹੜਾ ਉਸ ਦੇ ਬਾਰੇ ਜਿਹੜਾ ਕੁਛ ਕੀਤਾ ਜਾਵੇ। His focus was always Punjab and he was determined. ਜਿੱਥੇ ਉਹਨਾਂ ਨੂੰ ਪੰਜਾਬ ਦੇ ਹਿੱਕਾਂ ਲਈ, ਹੱਕਾਂ ਲਈ ਉੱਥੇ ਜਾ ਕੇ ਬੋਲਣਾ ਪਿਆ, ਉਹ ਬੋਲੇ ਨੇ, ਉਹ ਗਏ, ਉਹਨਾਂ ਨੇ ਸਟੇਟਮੈਂਟਸ ਕੀਤੀਆਂ, ਉਹਨਾਂ ਨੇ ਹਾਜ਼ਰੀ ਉੱਥੇ ਜਾ ਕੇ ਬਹਿਣ ਨਾਲ ਤਾਂ ਕੋਈ ਗੱਲ ਨਹੀਂ। ਜਿਹੜੇ ਮੁੱਦੇ ਭੜਕਦੇ ਮੁੱਦੇ ਜਿਹੜੇ ਪੰਜਾਬ ਦੇ ਉਸ ਵੇਲੇ ਸੀਗੇ,
ਉਹਨਾਂ ਨੇ ਐਡਰੈਸ ਕੀਤਾ ਉੱਥੇ, ਭਾਵੇਂ 1 ਦਿਨ 'ਚ ਗਏ, 2 ਦਿਨ 'ਚ ਗਏ, 4 ਦਿਨ 'ਚ ਗਏ, ਪਰ whenever he was required to make a statement for his constituency or for Punjab, he was there in the parliament. ਜੀ। ਅਤੇ ਜਿਹੜੀ ਤੁਸੀਂ ਕਿਹਾ ਵੀ ਉਹਨਾਂ ਨੇ ਜਿਹੜੇ ਬਾਦਲ ਦੇ ਖਿਲਾਫ ਜਿਹੜੀ ਇਲੈਕਸ਼ਨ ਲੜ ਰਹੇ ਨੇ, ਪਰ ਕਈ ਲੋਕ ਇਹ ਦੇਖ ਰਹੇ ਨੇ ਵੀ 2 ਜਗ੍ਹਾ ਤੋਂ ਫਿਰ ਕਿਉਂ ਲੜ ਰਹੇ ਨੇ? ਜੇ ਇੱਦਾਂ ਹੀ ਸੀਗਾ ਤੇ ਫਿਰ ਇੱਕੋ ਜਗ੍ਹਾ ਤੋਂ ਲੰਬੀ ਤੋਂ ਹੀ ਇਕੱਲਾ ਉਹ ਲੜਦੇ ਇਲੈਕਸ਼ਨ। ਉਹਨਾਂ ਨੇ ਪਹਿਲਾਂ ਫਾਈਲ ਕਰ ਚੁੱਕੇ ਸੀਗੇ ਨਾ ਜੀ। ਅੱਛਾ, ਇਸ ਲਈ ਪਟਿਆਲਾ ਤੋਂ ਪਹਿਲਾਂ ਫਾਈਲ ਕਰ ਚੁੱਕੇ ਸੀ। ਉਸ ਤੋਂ ਬਾਅਦ ਫਿਰ ਹਾਈ ਕਮਾਂਡ ਨੇ ਉਹਨਾਂ ਦੀ ਜ਼ਿੰਮੇਵਾਰੀ ਲਾਈ ਕਿ ਤੁਸੀਂ ਹੁਣ ਬਾਦਲ ਦੇ ਖਿਲਾਫ ਵੀ ਫਾਈਲ ਕਰੋ। ਉਹਨਾਂ ਨੇ ਫਿਰ ਉੱਥੇ ਵੀ ਕੀਤੀ। ਜੀ। ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਰਭਜਨ ਜੌਹਲ ਜੀ ਜੁੜੇ ਨੇ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਤੇ ਕੀ ਸਵਾਲ ਹੈ ਹਰਭਜਨ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਪਹਿਲਾ ਸਵਾਲ ਇਹ ਆ ਜੀ ਵੀ ਜਿੱਦਾਂ ਸਾਰੇ ਹਿੰਦੁਸਤਾਨ ਦਾ ਪ੍ਰਧਾਨ ਆ, ਇੱਕ ਇੰਦਰਾ ਗਾਂਧੀ ਦਾ ਪਰਿਵਾਰ ਨੂੰ ਬਣਾਈ ਜਾਂਦੇ ਆ, ਕੀ ਕਹਿੰਦੇ ਕੋਈ ਕਾਬਲ ਬੰਦਾ ਹੈ ਨਹੀਂ ਜਿਹੜਾ ਪ੍ਰਧਾਨ ਬਣ ਸਕੇ? ਜਿੱਦਾਂ ਕਿ ਪੰਜਾਬ ਦੇ ਵਿੱਚ ਕਦੇ ਪ੍ਰਤਾਪ ਸਿੰਘ ਬਾਜਵਾ, ਕਦੇ ਕੈਪਟਨ, ਕਦੇ ਕੋਈ ਹੋਰ ਬਣ ਗਿਆ, ਛੁਦੂਲੋ ਬਣ ਗਿਆ, ਕੀ ਕਹਿੰਦੇ ਕੋਈ ਬਣਨ ਤੇ ਉਹਨਾਂ ਤੋਂ ਕਹਿਣਾ ਕੋਈ ਕਾਬਲ ਬੰਦਾ ਹੈ ਨਹੀਂ, ਨੰਬਰ 1। ਦੂਜਾ ਮੇਰਾ ਸਵਾਲ ਆ ਜੀ ਵੀ ਜਿਹੜੇ ਇਹਨਾਂ ਦੇ ਪੁਰਾਣੇ ਵਰਕਰ ਆ, ਪਾਰਟੀ ਦੇ ਚਿਰਾਂ ਤੋਂ ਕੰਮ ਕਰ ਰਹੇ ਆ, ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ, ਦੂਜੀ ਪਾਰਟੀ 'ਚ ਬੰਦੇ ਲਿਆ ਕੇ ਟਿਕਟਾਂ ਦੇਣ, ਇਹ ਕਿਉਂ ਕੀਤਾ ਗਿਆ? ਜਵਾਬ ਦਿਓ। ਥੈਂਕ ਯੂ ਜੀ। ਜਿਹੜਾ ਪ੍ਰਧਾਨ ਹੈ ਜੀ ਕਿਸੇ ਵੀ ਪਾਰਟੀ ਦਾ, ਉਹ ਇੰਡੀਵਿਜੂਅਲੀ ਆਪਣੇ ਆਪ ਨੂੰ ਤਾਂ ਬਣਾਉਂਦਾ ਨਹੀਂ ਜੀ। ਉਹ ਸਾਰੀ ਪਾਰਟੀ ਦੀ ਜਿਹੜੀ ਜਨਰਲ ਇਜਲਾਸ ਹੁੰਦਾ ਉਹਦੇ ਵਿੱਚ ਫੈਸਲਾ ਹੁੰਦਾ ਔਰ ਸਾਰਿਆਂ ਦੀ ਸਹਿਮਤੀ ਦੇ ਨਾਲ ਪ੍ਰਧਾਨ ਬਣਦਾ। ਜਦੋਂ ਵੀ ਕੋਈ ਸਹਿਮਤੀ ਨਾ ਹੋਊਗੀ ਤੇ ਪ੍ਰਧਾਨ ਜਿਹਦੇ ਤੇ ਸਹਿਮਤੀ ਹੋਊਗੀ ਉਹ ਵੀ ਪ੍ਰਧਾਨ ਬਣ ਸਕਦਾ। ਸੋ ਇਟ ਇਜ਼ ਨਾਟ ਕਿ ਵੀ ਇੰਦਰਾ ਗਾਂਧੀ ਜਾਂ ਸੋਨੀਆ ਗਾਂਧੀ ਜੀ ਦੇ ਨਾਂ ਤੇ ਸਿਰਫ ਉਹਨਾਂ ਨੇ ਪੜ੍ਹਨਾ, ਇਹ ਸਾਰੀ ਪਾਰਟੀ ਦਾ ਕਲੈਕਟਿਵ ਡਿਸੀਜ਼ਨ ਹੁੰਦਾ, ਕੋਈ ਇੰਡੀਵਿਜੂਅਲ ਦਾ ਨਹੀਂ। ਨੰਬਰ 2, ਦੂਜਾ ਕਿਹੜਾ ਸਵਾਲ ਇਹਨਾਂ ਨੇ ਪੁੱਛਿਆ ਜੀ? ਮੇਰੇ ਵੀ ਦਿਮਾਗ 'ਚੋਂ ਜਿਹੜਾ ਉਹ ਨਿਕਲ ਗਿਆ, ਜੇ ਯਾਦ ਆਉਂਦਾ ਤੇ ਜ਼ਰੂਰ ਤੁਹਾਨੂੰ ਜਿਹੜਾ ਜੀ ਇਸ ਚੀਜ਼ ਦੇ ਵਿੱਚ ਮੈਂ ਪੁੱਛਦਾ ਜੀ। ਜੀ ਜੀ ਆਪਾਂ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ। ਗੈਰੀ ਗਰੇਵਾਲ ਜੀ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਮੇਰੇ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਤਾਂ ਬਾਈ ਜੀ ਸਿੱਕੀ ਹੋਣਾ ਨਾਲ ਸਿਰਫ ਇੱਕੋ ਹੀ ਸਵਾਲ ਹੈ। ਇਹਨਾਂ ਨੇ ਹੁਣੇ ਥੋੜੀ ਦੇਰ ਪਹਿਲਾਂ ਕਿਹਾ ਕਿ ਮੈਂ ਤਾਂ ਮਾਨਵਤਾ ਦੀ ਸੇਵਾ ਦੇ ਲਈ ਦੁਬਾਰਾ ਇਲੈਕਸ਼ਨ ਲੜ ਰਿਹਾ, ਕਾਂਗਰਸ ਪਾਰਟੀ ਦੇ ਵੱਲੋਂ ਲੜ ਰਿਹਾ ਕਿਉਂਕਿ ਇਹਨਾਂ ਨੇ ਪਹਿਲਾਂ ਰਿਜ਼ਾਈਨ ਵੀ ਕੀਤਾ। ਬਾਈ ਜੀ ਮੇਰਾ ਇੱਕੋ ਕੁਐਸਚਨ ਆ, ਬਈ ਮਾਨਵਤਾ ਦੀ ਸੇਵਾ ਮੇਰੇ ਖਿਆਲ ਮੁਤਾਬਕ ਭਗਤ ਪੂਰਨ ਸਿੰਘ ਤੇ ਮਦਰ ਟਰੇਸਾ ਨੇ ਵੀ ਕੀਤੀ, ਪਰ ਉਹਨਾਂ ਨੂੰ ਕਿਸੇ ਇਲੈਕਸ਼ਨ ਲੜਨ ਦੀ ਕਦੇ ਲੋੜ ਨਹੀਂ ਮਹਿਸੂਸ ਹੋਈ। ਕੀ ਤੁਹਾਨੂੰ ਇਲੈਕਸ਼ਨ ਲੜ ਕੇ ਹੀ ਤੁਸੀਂ ਮਾਨਵਤਾ ਦੀ ਸੇਵਾ ਕਰ ਸਕਦੇ? ਥੈਂਕ ਯੂ। ਇੰਡੀਵਿਜੂਅਲੀ ਇੱਕ ਪਲੇਟਫਾਰਮ ਹੈ ਨਾ ਜੀ, ਜੇ ਉਹਨਾਂ ਨੇ ਕੀਤੀ ਹੈ ਤਾਂ ਉਹਨਾਂ ਨੇ ਵੀ ਕਿਸੇ ਪਲੇਟਫਾਰਮ ਤੇ ਖੜੇ ਹੋ ਕੇ ਕੀਤੀ ਹੋਗੀ ਜੀ। ਉਹਨਾਂ ਦਾ ਉਹ ਡਿਸੀਜ਼ਨ ਸੀਗਾ ਜੀ ਕਿ ਉਹਨਾਂ ਨੇ ਸੋਸ਼ਲ ਵਰਕ ਕੇਸ ਪਲੇਟਫਾਰਮ ਤੇ ਰਹਿ ਕੇ ਕੀਤਾ। ਮੇਰਾ ਆਪਣਾ ਇੱਕ ਓਪੀਨੀਅਨ ਹੈ ਕਿ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਸੁਧਾਰ ਕਰਨਾ ਹੈ, ਉਸ ਚੀਜ਼ ਦੇ ਵਿੱਚ ਵੜ ਕੇ ਉਹਨੂੰ ਫਿਰ ਸਾਫ਼ ਕਰਕੇ ਬਾਹਰ ਨੂੰ ਆਉਣਾ ਚਾਹੀਦਾ। ਪੋਲੀਟੀਕਲੀ ਜੇ ਅਸੀਂ ਐਡਮਿਨਿਸਟ੍ਰੇਟਿਵ ਕਲੀਨਲੀਨੈਸ ਚਾਹੁੰਦੇ ਹਾਂ, ਕਰਪਸ਼ਨ ਫਰੀ ਗਵਰਨੈਂਸ ਚਾਹੁੰਦੇ ਹਾਂ, ਜਾਂ ਅਸੀਂ ਐਫੀਸ਼ੀਐਂਟ ਗਵਰਨਮੈਂਟ ਚਾਹੁੰਦੇ ਹਾਂ, ਫਿਰ ਗਵਰਨਮੈਂਟ ਦਾ ਇੱਕ ਹਿੱਸਾ ਬਣ ਕੇ ਉਹਦੇ ਵਿੱਚ ਕੰਮ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਮਾਨਵਤਾ ਦੀ ਸੇਵਾ ਮਤਲਬ ਕਿਸੇ ਵੀ ਢੰਗ ਨਾਲ ਆਪਾਂ ਕਰ ਸਕਦੇ ਹਾਂ ਜੀ। ਅਗਲੇ ਕਾਲਰ ਫਰਾਂਸ ਤੋਂ ਜੁੜੇ ਨੇ ਆਪਣੇ ਨਾਲ ਹਰਜੀਤ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਤਾਂ ਕੋਈ ਨਹੀਂ ਜੀ, ਇਹਨਾਂ ਨੂੰ ਇਹੀ ਕਹਿਣਾ ਹੈ ਕਿ ਜੇਕਰ ਇਹ ਆਜ਼ਾਦ ਉਮੀਦਵਾਰ ਵੱਲੋਂ ਖੜੇ ਹੁੰਦੇ ਜਾਂ ਇਹ ਆਮ ਪਾਰਟੀ ਵੱਲੋਂ ਖੜੇ ਹੁੰਦੇ ਤੇ ਫਿਰ ਅਸੀਂ ਇਹਨਾਂ ਨੂੰ ਵੋਟਾਂ ਪਾ ਦੇਣੀਆਂ ਸੀ। ਹੁਣ ਅਸੀਂ ਕਾਂਗਰਸ ਨੂੰ ਵੋਟਾਂ ਨਹੀਂ ਅਸੀਂ ਪਾਉਣੀਆਂ, ਨਾ ਪਾਉਣੀਆਂ ਅਕਾਲੀ ਨੂੰ, ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆਂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਆਪਣੀ ਰਾਏ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕੀਤੀ ਹੈ ਜੀ। ਤੇ ਦਲਬੀਰ ਸਿੰਘ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ, ਜਦੋਂ ਇਹ ਭਾਈ ਸਾਹਿਬ ਨੇ ਖਡੂਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ 'ਚ ਕਹਿ ਲਓ, ਦੁੱਖ 'ਚ ਕਹਿ ਲਓ, ਅਸਤੀਫਾ ਦਿੱਤਾ ਸੀ ਜੀ, ਉਦੋਂ ਇਹਨਾਂ ਦਾ ਸਤਿਕਾਰ ਕੌਮ ਦੇ ਵਿੱਚ ਬੜਾ ਵਧਿਆ ਸੀ ਜੀ। ਹਾਂਜੀ, ਤੇ ਫਿਰ ਜਦੋਂ ਜਿਮਨੀ ਚੋਣ ਹੋਈ ਆ ਉਦੋਂ ਵੀ ਇਹਨਾਂ ਨੇ
ਨਾ ਕੀਤੀ ਵੀ ਮੈਂ ਨਹੀਂ ਲੜਨਾ, ਮੇਰੇ ਮਨ 'ਚ ਦੁੱਖ ਆ ਬੇਅਦਬੀ ਦਾ। ਬੇਅਦਬੀ ਤਾਂ ਕੱਲ ਵੀ ਹੋਈ, ਪਰਸੋਂ ਵੀ ਹੋਈ, ਕੀ ਅੱਜ ਉਹ ਰੋਸ ਜਾਂ ਉਹ ਦੁੱਖ ਨਹੀਂ ਇਹਨਾਂ ਨੂੰ ਹੁਣ ਹੈਗਾ? ਜੀ ਥੈਂਕ ਯੂ ਦਲਬੀਰ ਜੀ। I don't think ਕਿ ਕਿਸੇ ਇੱਕ ਟਾਈਮ ਤੇ ਵੀ ਇੱਦਾਂ ਨਹੀਂ ਹੋ ਸਕਦਾ ਕਿ ਜੇ ਇੱਕ ਚੀਜ਼ ਤੁਹਾਨੂੰ ਦੁੱਖ ਦੇ ਰਹੀ ਹੈ ਤੇ ਦੂਜੇ ਟਾਈਮ ਤੇ ਉਹ ਨਾ ਦੁੱਖ ਦੇਊਗੀ। ਮੇਰੇ ਪ੍ਰਿੰਸੀਪਲਸ ਤਾਂ ਉਹੀ ਨੇ ਜੀ, ਮੇਰੇ ਕੋਈ ਚੇਂਜ ਨਹੀਂ ਹੋਏ। ਮੈਨੂੰ ਅੱਜ ਵੀ ਇੰਨਾ ਹੀ ਦੁੱਖ ਹੈ, ਪਰ ਅੱਜ ਸਮਾਂ ਹੈ, ਅੱਜ ਮੌਕਾ ਹੈ ਕਿ ਸਰਕਾਰ ਬਦਲ ਕੇ ਇਹਦੇ ਖਿਲਾਫ ਕੁਛ ਨਾ ਕੁਛ ਐਕਸ਼ਨ ਲਿਆ ਜਾਵੇ ਜੀ। ਜੀ ਅਤੇ ਮੈਨੂੰ ਉਹ ਸਵਾਲ ਜਿਹੜਾ ਦੂਜਾ ਉਹਨਾਂ ਦਾ ਯਾਦ ਆ ਗਿਆ ਵੀ ਕਹਿੰਦੇ ਵੀ ਬਾਹਰਲੇ ਬੰਦਿਆਂ ਨੂੰ ਜਿੱਦਾਂ ਪ੍ਰਗਟ ਸਿੰਘ ਹੋ ਗਏ, ਸਿੱਧੂ ਹੋ ਗਏ, ਵੀ ਹੋਰ ਪਾਰਟੀਆਂ 'ਚੋਂ ਬੰਦੇ ਆਏ ਜਿਹੜੇ ਆ ਉਹਨਾਂ ਨੂੰ ਸੀਟਾਂ ਜਿਹੜੀਆਂ ਉਹ ਮਿਲੀ ਜਾ ਰਹੀਆਂ, ਅਤੇ ਜਿਹੜੇ ਪੁਰਾਣੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਆ ਕਾਂਗਰਸ ਦੇ ਲਈ ਉਹਨਾਂ ਨੂੰ ਜਿਹੜਾ ਦਰਕਦਾਰ ਕੀਤਾ ਜਾ ਰਿਹਾ। I also believe ਕਿ ਠੀਕ ਹੈ, ਇਸ ਗੱਲ 'ਚ ਕੋਈ ਸੱਚਾਈ ਕਿਸੇ ਹੱਦ ਤੱਕ ਤਾਂ ਹੈਗੀ ਹੈ, ਪਰ ਸਮਟਾਈਮਸ ਪੋਲੀਟੀਕਲੀ ਕੁਛ ਇਹੋ ਜਿਹੇ ਡਿਸੀਜ਼ਨਸ ਪਾਰਟੀ ਨੂੰ ਲੈਣੇ ਪੈਂਦੇ ਆ ਜਿਹਦੇ ਵਿੱਚ ਆਉਣ ਵਾਲੇ ਮਾਹੌਲ ਦੇ ਜਾਂ ਉਹਨੂੰ ਇਲੈਕਸ਼ਨਸ ਦੇ ਵਿੱਚ ਉਸ ਚੀਜ਼ ਨੂੰ ਹਾਈਲਾਈਟ ਕਰਕੇ ਜਾਂ ਉਸ ਚੀਜ਼ ਦਾ ਆਪਾਂ ਉਸ ਬੰਦਿਆਂ ਨੂੰ ਨਾਲ ਜੋੜ ਕੇ ਤੁਹਾਨੂੰ ਆਉਣ ਵਾਲੇ ਜਿਹੜਾ ਇਲੈਕਸ਼ਨ ਦਾ ਦੌਰ ਹੈ ਉਹਦੇ ਵਿੱਚ ਕਾਫੀ ਬੈਨੀਫਿਟ ਹੋ ਸਕਦਾ। ਐਂਡ ਆਈ ਥਿੰਕ ਹਾਈ ਕਮਾਂਡ ਦੇ ਜਿਹੜੇ strategists ਨੇ, they have all looked into all this and they've made the decision. ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਜੀਤ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਿੱਕੀ ਜੀ। ਮੇਰਾ ਹਲਕਾ ਤੇ ਬਿਆਸ ਹੈਗਾ, ਬਾਬੂ ਕਾਲਾ ਹੈਗਾ ਵਾ ਜੀ। ਲੇਕਿਨ ਮੇਰੇ ਦੋ ਬੇਨਤੀਆਂ ਨੇ। ਪਹਿਲੀ ਬੇਨਤੀ ਮੇਰੀ ਹੈਗੀ ਆ ਵੀ ਪਿਛਲੇ 10 ਸਾਲਾਂ ਦੇ ਵਿੱਚ MLA ਜਿਹੜੇ ਹੈਗੇ ਆ ਉਹਨਾਂ ਦੇ TADA ਤੇ ਤਨਖਾਹ ਵਧਾ ਕੇ ਤੇ ਉਹ ਮੇਰੇ ਖਿਆਲ 10 ਲੱਖ ਨੂੰ ਪਹੁੰਚ ਗਏ ਨੇਗੇ। ਤੇ ਤੁਸੀਂ ਆਪੋਜੀਸ਼ਨ ਹੁੰਦਿਆਂ ਕਦੇ ਨਹੀਂ ਕਿਹਾ ਵੀ ਜਿਹੜੇ ਮੁਲਾਜ਼ਮ ਹੈਗੇ ਨੇਗੇ, ਜਿਹੜੇ ਕੱਚੇ ਰੱਖੇ ਹੋਏ ਨੇ MMA ਕਰਕੇ, ਜਿਹੜੇ ਜਾਂ ਪੜ੍ਹ PhD ਕਰਕੇ ਲੱਗੇ ਹੋਏ ਨੇ, ਉਹਨਾਂ ਨੂੰ ਤੁਸੀਂ 5,000 7,000 ਦੇ ਰਹੇ ਨੇ, ਉਹ ਕਿੱਦਾਂ ਗੁਜ਼ਾਰਾ ਕਰਦੇ ਹੋਣਗੇ? ਕਦੇ ਤੁਸੀਂ ਸੋਚਿਆ ਤੁਹਾਡੇ ਵੋਟਰ ਨੇ, ਕਿਉਂਕਿ ਇਹ ਵੋਟਰ ਤੁਹਾਨੂੰ ਵੋਟਾਂ ਪਾਉਂਦੇ ਹੋ, ਤੁਸੀਂ MLA ਬਣਦੇ ਹੋ ਜਾ ਕੇ। ਜੀ ਅਗਲੀ ਵਾਰੀ ਤੁਸੀਂ ਖਿਆਲ ਰੱਖਿਓ। ਦੂਸਰੀ ਮੇਰੀ ਬੇਨਤੀ ਹੈਗੀ ਆ, ਜਦ ਤੱਕ ਮਹਾਰਾਜਾ ਹੈ ਨਾ, ਅਮਰਿੰਦਰ ਸਿੰਘ ਦੇ ਮਹਾਰਾਜੇ ਨੂੰ ਅੱਡ ਨਹੀਂ ਕਰਦੇ, ਮੈਂ ਸਮਝਦਾ ਵੀ ਪੰਜਾਬ ਦਾ ਭਲਾ ਨਹੀਂ ਉਸਣਾ। ਕਿਉਂਕਿ ਮਹਾਰਾਜਾ ਸਾਹਿਬ ਨੇ ਤੇ 11 ਵਜੇ ਨਿਕਲਣਾ ਹੁੰਦਾ ਤੇ 4 ਵਜੇ ਫਿਰ ਮਹੱਲ 'ਚ ਆ ਜਾਣਾ ਹੁੰਦਾ ਵਾ। ਜੇ ਉਹ ਅਮਰਿੰਦਰ ਸਿੰਘ ਇਕੱਲੇ ਹੋ ਜਾਣਗੇ ਤੇ ਸ਼ਾਇਦ ਸਵੇਰੇ 6 ਵਜੇ ਉੱਠ ਕੇ ਰਾਤ ਦੇ 10 ਵਜੇ ਤੱਕ ਲੋਕਾਂ ਦੀਆਂ ਗੱਲਾਂ ਸੁਣਨਗੇ, ਬੇਨਤੀਆਂ ਸੁਣਨਗੇ, ਸ਼ਿਕਾਇਤਾਂ ਸੁਣਨਗੇ, ਤੇ ਸ਼ਾਇਦ ਕੋਈ ਭਲਾ ਹੋ ਸਕੇ। ਜੀ ਧੰਨਵਾਦ ਤੁਹਾਡਾ ਲਿਆਉਣ ਲਈ ਬਹੁਤਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਮੇਰਾ ਖਿਆਲ ਜੇ ਤੁਸੀਂ ਹੁਣ ਪਿਛਲੇ ਸਾਲ ਦਾ ਜਾਂ ਪਿਛਲੇ ਟਾਈਮ ਦਾ ਦੇਖੀ ਜਾਓ, ਕੈਪਟਨ ਅਮਰਿੰਦਰ ਸਿੰਘ ਜੀ ਬਹੁਤ ਜ਼ਿਆਦਾ ਐਕਟਿਵ ਨੇ ਔਰ ਕਾਫੀ ਮਿਹਨਤ ਕਰ ਰਹੇ ਆ। ਔਰ ਆਈ ਥਿੰਕ ਪੰਜਾਬ 'ਚ ਰਹਿਣ ਵਾਲੇ ਹਰ ਇੱਕ ਬੰਦੇ ਇਹੀ ਉਹਨਾਂ ਦਾ ਮਨ ਦਾ ਖਿਆਲ ਹੈ ਕਿ ਬਈ ਐਤਕੀ ਕੈਪਟਨ ਸਾਹਿਬ ਠੀਕ ਤਰੀਕੇ ਨਾਲ ਕੰਪੇਨ ਚਲਾ ਰਹੇ ਔਰ ਠੀਕ ਤਰੀਕੇ ਨਾਲ ਪਾਰਟੀ ਦਾ ਜਿਹੜਾ ਫੈਸਲਾ ਆ ਰਿਹਾ ਉਹ ਵਧੀਆ ਆ ਰਿਹਾ ਜੀ। ਅਤੇ ਇੱਕ ਜਿਹੜਾ ਉਹਨਾਂ ਦਾ ਸਵਾਲ ਸੀਗਾ ਵੀ ਜਦੋਂ ਤਨਖਾਹਾਂ ਵਧਾਉਣ ਦੀ ਗੱਲ ਆਉਂਦੀ ਹੈ, ਜਦੋਂ ਵਿਧਾਇਕ ਆਪਣੀਆਂ, ਤੇ ਉਦੋਂ ਜਿਹੜੀ ਸਰਬਸੰਮਤੀ ਦੇ ਨਾਲ ਉਹ ਸਾਰਾ ਕੁਝ ਹੋ ਜਾਂਦਾ, ਜਦ ਕਿ ਉਹ TADA ਬਾਰੇ ਦੱਸ ਰਹੇ ਸੀਗੇ ਜੀ। ਜੀ ਆਈ ਥਿੰਕ ਇਟਸ ਅਗੇਨ ਐਨ ਇੰਡੀਵਿਜੂਅਲ ਐਸਪੈਕਟ ਕਿ ਮੈਂ ਜੇ ਮੇਰੇ TADA ਦੇਖ ਲਓ ਤੇ ਮੇਰਾ ਖਿਆਲ ਮੁਲਾਜ਼ਮਾਂ ਨਾਲੋਂ ਵੀ ਘੱਟ ਹੋਣਗੇ ਜੀ। ਇਹ ਤਾਂ ਆਪਣੇ ਪਰਸਨਲ ਹੁੰਦਾ ਜੀ ਕਿ ਬੰਦਾ ਨੇ ਕਿਹੜੀ ਚੀਜ਼ ਆ ਉੱਥੇ ਐਵੇਂ ਨਹੀਂ ਜਾਇਜ਼ ਫਾਇਦਾ ਲੈਣਾ ਕਿ ਨਹੀਂ ਲੈਣਾ, ਜਾਂ ਕਿਹੜੇ ਬਿੱਲ ਪਾਉਣੇ ਆ, ਜੈਨੂਅਨ ਪਾਉਣੇ ਆ, ਜਾਂ ਐਵੇਂ ਫੌਜ ਪਾ ਦੇਣੇ ਆ, ਫਰਜ਼ੀ ਪਾਉਣੇ। ਸੋ ਆਈ ਥਿੰਕ ਇਟ ਆਲ ਡਿਪੈਂਡਸ ਔਨ ਐਨ ਇੰਡੀਵਿਜੂਅਲ ਕਿ ਉਹਨੇ ਆਪਣੇ ਕੈਰੈਕਟਰ ਨੂੰ ਕਿੱਦਾਂ ਡਿਸਪਲੇ ਕਰਨਾ ਜੀ। ਜੀ ਗੁਰਨਾਮ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਰਾਜਕਿਰਨ ਜੀ, ਆਪ ਜੀ ਨੂੰ ਤਾਂ ਆਪਦੇ ਮਹਿਮਾਨ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਤੁਹਾਡੇ ਫੇਵਰ 'ਚ ਇੱਕ ਕਾਲ ਨਹੀਂ ਆਈ ਹਾਲ ਤੱਕ, ਮੈਂ ਜਦੋਂ ਦਾ ਪ੍ਰੋਗਰਾਮ ਸੁਣ ਰਿਹਾ। ਇੱਕ ਵੀ ਇੰਨਾ ਕੀ ਕਰ ਦਿੱਤਾ ਵੈਸੇ ਤੁਸੀਂ? ਸਾਡੇ ਮਾਂ ਪਿਓ ਸਾਰੇ, ਬਾਪੂ ਤਾਏ ਸਾਰੇ ਕਾਂਗਰਸੀ ਰਹੇ, ਅੱਜ ਵੀ ਕਾਂਗਰਸੀ ਆ। ਤੁਸੀਂ ਤੁਹਾਡੇ 'ਚ ਕੀ ਇਹੋ ਜਿਹੀ ਖੂਬੀ ਆ ਵੀ ਇੱਕ ਪਾਸੇ ਤੁਸੀਂ ਅਸਤੀਫਾ ਦਿੰਦੇ ਆ, ਇੱਕ ਪਾਸੇ ਤੁਹਾਨੂੰ ਫਿਰ ਇਲੈਕਸ਼ਨ ਵਾਸਤੇ ਲੜਾਇਆ ਜਾਂਦਾ? ਇਹ ਕੀ ਖੂਬੀ ਤੁਹਾਡੇ 'ਚ ਏਦਾਂ ਦੀ ਜੀ? ਕੀ ਤੀਰ ਮਾਰਿਆ ਤੁਸੀਂ ਇੰਨੇ ਚਿਰ 'ਚ, 10 15 20 ਸਾਲਾਂ 'ਚ? ਤੁਸੀਂ ਇੱਕ ਪਾਸੇ ਤੇ ਅਸਤੀਫਾ ਦੇਤਾ ਜੀ, ਇੱਕ ਪਾਸੇ ਤੁਹਾਨੂੰ ਫਿਰ ਏਦਾਂ ਟਿਕਟ ਦਿੱਤੀ ਜਾ ਰਹੀ ਆ। ਦੂਜੀ ਗੱਲ, ਕੱਲ ਪਾਣੀਆਂ ਦੀ ਤੁਸੀਂ ਗੱਲ ਕੀਤੀ, ਜਦੋਂ ਤੱਕ ਮੇਰਾ ਖਿਆਲ ਆ ਜੀ ਕੁਲਦੀਪ ਸਿੰਘ ਦੇ ਟਾਕ ਸ਼ੋਅ 'ਚ। ਵੀਰ ਜੀ, ਪਾਣੀਆਂ ਦੀ ਕੈਪਟਨ ਸਾਹਿਬ ਨੇ ਆਪ ਸਾਈਨ ਕੀਤੇ ਆ। ਜਿਹੜੀ SYL ਨਹਿਰ ਆ ਨਾ,
ਇਹ ਤੇ ਐਵੇਂ ਬਹਾਨਾ ਵਾ, ਜਿਹੜਾ ਪਾਣੀ ਦੂਜਾ ਵਾ ਉਹੀ ਜਾਣਾ ਉਹੀ ਜਾਂਦਾ ਰਹਿਣਾ। ਨਾ ਇਹਨੂੰ ਕੇਜਰੀਵਾਲ ਰੋਕ ਸਕਦਾ, ਨਾ ਤੁਸੀਂ ਰੋਕ ਸਕਦੇ ਆ। ਪਰ ਇੱਕ ਗੱਲ ਜ਼ਰੂਰ ਆ, ਇੰਨਾ ਕੁ ਵਿਸ਼ਵਾਸ ਆ ਵੀ ਜੇ ਕੇਜਰੀਵਾਲ ਦੀ ਸਰਕਾਰ ਆਊਗੀ ਤੇ ਜ਼ਰੂਰ 100% ਵਿਕਾਸ ਹੋ, ਕਿਉਂਕਿ ਹੁਣ PM ਦੀ ਇਲੈਕਸ਼ਨ ਲੜਨੀ ਆ ਨੈਕਸਟ 19 ਜਾਂ 20 ਚ ਜੀ। ਇੰਨਾ ਧਿਆਨ ਰੱਖਿਓ, ਇੱਕ ਵਾਰੀ ਆਉਣ ਦਿਓ, ਜੇ ਨਾ ਉਹਨੂੰ ਕੁਛ ਕੀਤਾ ਨਾ ਤੇ ਇਸੇ ਰੇਡੀਓ ਮਾਧਿਅਮ ਰਾਹੀਂ ਤੁਹਾਡੀ ਸਪੋਰਟ 100% ਕੀਤੀ ਜਾਊਗੀ ਜੀ। ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ ਜੀ। ਜੀ ਜੀ ਸਿੱਕੀ ਜੀ ਕੁਝ ਕਹਿਣਾ ਚਾਹੁੰਦੇ ਇਹਨਾਂ ਦੀ ਗੱਲ ਤੇ? ਮੈਂ ਤਾਂ ਧੰਨਵਾਦ ਹੀ ਕਰਦਾ ਜੀ। ਜੀ ਪਰਮਜੀਤ ਸਿੰਘ ਜੀ, ਜੀ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸਿੱਕੀ ਹੋਣਾ ਦਾ ਬਹੁਤ ਰਿਗਾਰਡ ਕਰਦਾ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਸੀਗਾ ਜੀ। ਤੇ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਦੇ ਕਾਂਗਰਸ ਨੇ ਇੱਕ, ਹੁਣ ਕਾਂਗਰਸ ਤੌਰ ਜੇ ਆਜ਼ਾਦ ਖੜਦੇ ਅਸੀਂ ਇਹਨਾਂ ਦੀ ਹੋਰ ਵੀ ਜ਼ਿਆਦਾ ਰਿਸਪੈਕਟ ਕਰਦੇ, ਕਾਂਗਰਸ ਤੋਂ ਨਾ ਖੜਦੇ। ਹਾਲਾਂਕਿ ਮੇਰਾ ਹਲਕਾ ਨਹੀਂ ਹੈਗਾ, ਮੇਰਾ ਹਲਕਾ ਲੁਧਿਆਣਾ ਵਾ ਜੀ। ਤੇ ਬੈਂਸ ਭਰਾਵਾਂ ਨੇ ਜਿਵੇਂ ਕਿ ਨਾ ਵਿਧਾਨ ਸਭਾ ਦੇ ਵਿੱਚ ਜਦੋਂ ਇਹਨਾਂ ਨੇ ਇੱਕ ਨਾ ਆਪਣਾ TADA ਤੇ ਤਨਖਾਹਾਂ ਵਧਾਈਆਂ, ਉਹਨਾਂ ਨੇ ਆਖਿਆ ਸੀ ਬਾਦਲ ਸਾਹਿਬ ਨੂੰ ਵੀ 1 ਰੁਪਈਆ ਰੱਖੋ ਤੇ ਬਾਕੀ ਜਿਹੜੀਆਂ ਆਪਣੀਆਂ ਤਨਖਾਹਾਂ ਨੇ ਜਾਂ ਹੋਰ ਕੁਛ ਆ ਇਹ ਆਪਾਂ ਗਰੀਬਾਂ ਬੰਦਿਆਂ ਨੂੰ ਦੇਈਏ, ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਆ ਜਾਂ ਜਿਹੜੇ ਬਜ਼ੁਰਗ ਪੈਨਸ਼ਨਾਂ ਲਈ ਤਰਸਦੇ ਆਪਾਂ ਉਹਨਾਂ ਨੂੰ ਦੇਈਏ। ਕਦੇ ਇਹਨਾਂ ਨੇ ਉਸ ਚੀਜ਼ ਦੀ ਪ੍ਰੋੜਤਾ ਨਹੀਂ ਕੀਤੀ, ਕਦੇ ਇਹਨਾਂ ਨੇ ਉਹਨਾਂ ਦਾ ਸਮਰਥਨ ਨਹੀਂ ਕੀਤਾ। ਕਿਉਂ? ਇਹਨਾਂ ਨੂੰ ਦਰਦ ਨਹੀਂ ਇਹਨਾਂ ਲੋਕਾਂ ਨੂੰ, ਕਾਂਗਰਸੀਆਂ ਨੂੰ। ਨੰਬਰ 2, ਬੈਂਸ ਭਰਾਵਾਂ ਨੇ ਆਖਿਆ ਵੀ ਜਿਹੜਾ ਬਣਦਾ ਆਪਣਾ ਪਾਣੀ ਦਾ ਪੰਜਾਬ ਦਾ ਪੈਸਾ ਬਣਦਾ ਹਰਿਆਣੇ ਵੱਲ ਤੇ ਰਾਜਸਥਾਨ ਵੱਲ, ਦਿੱਲੀ ਵੱਲ, ਵੀ ਉਹਦੇ ਲਈ ਆਪਾਂ ਕੋਈ ਕਦਮ ਉਠਾਈਏ। ਕਦੇ ਇਹਨਾਂ ਨੇ ਪ੍ਰੋੜਤਾ ਨਹੀਂ ਕੀਤੀ, ਵਾਕ ਆਊਟ ਕਰ ਗਏ ਜੀ। ਇਹਨਾਂ ਨੂੰ ਇੰਨਾ ਕੀ ਦਰਦ ਆ, ਸਿਰਫ ਆਪਣੀ ਕੁਰਸੀ ਤੱਕ ਦਰਦ ਆ, ਕਿਉਂਕਿ ਇਹਨਾਂ ਦੀ ਜਿਹੜੀ ਮਦਰ ਆ, ਜਾਣੀ ਕਿ ਕਹਿ ਲਓ ਪਾਰਟੀ ਦੀ ਮਾਂ ਵਾ, ਉਹ ਦਿੱਲੀ ਆ, ਕਿਉਂਕਿ ਦਿੱਲੀ ਤੋਂ ਸਾਰੀ ਪਾਰਟੀ ਚੱਲਦੀ ਹੈ ਜੀ ਜੀ। ਕੀ ਇਹਨਾਂ ਨੂੰ, ਕੀ ਅਸੀਂ ਇਹਨਾਂ ਨੂੰ ਸਮਝੀਏ ਵੀ ਇਹ ਕਾਂਗਰਸੀਆਂ ਨੂੰ ਵੀ ਇਹ ਪੰਜਾਬ ਦਾ ਕਿੰਨਾ ਕੁ ਭਲਾ ਕਰ ਦੇਣਗੇ? ਜੀ ਥੈਂਕ ਯੂ ਪਰਮਜੀਤ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਰਮਨਜੀਤ ਜੀ। ਹਾਂਜੀ ਜੀ। ਮੈਂ ਤਾਂ ਇਹ ਕਹੂੰਗਾ ਜੀ ਕਿ ਜਿੰਨੇ ਵੀ ਕੁਐਸਚਨਸ ਆ, once one gets into power, ਅੱਜ ਅਕਾਲੀ ਦਲ ਪਾਵਰ 'ਚ ਸੀਗੀ ਜੀ, ਉਹਨਾਂ ਦੇ ਡਿਸੀਜ਼ਨ ਚ ਲੈਣ ਵਾਲੇ ਸੀਗੇ, ਉਹਨਾਂ ਨੂੰ ਅਪੋਜ਼ ਕੀਤਾ। ਅਪੋਜ਼ ਜਿਹੜਾ ਆਪੋਜੀਸ਼ਨ 'ਚ ਆ, ਅਸੀਂ ਕਿਵੇਂ ਨਾ ਅਪੋਜ਼ ਕੀਤਾ ਹੋਊਗਾ? ਜੇ ਬੈਂਸ ਬ੍ਰਦਰਜ਼ ਨੇ ਕੀਤਾ, ਅਸੀਂ ਵੀ ਤੇ ਨਾਲ ਹੀ ਕਰਦੇ ਹਾਂ। ਤੇ ਜਿਹੜਾ ਜੋ ਜਿੱਥੇ ਜਿਹੜੀ ਗਵਰਨਮੈਂਟ ਆ ਉਹ ਫੇਲ ਹੋ ਰਹੀ ਆ, ਉੱਥੇ ਹਰ ਬੰਦਾ ਅਪੋਜ਼ ਕਰ ਰਿਹਾ ਜੀ। ਕੁਐਸਚਨ ਮਾਈਟ ਬੀ ਰੇਜ਼ਡ ਬਾਈ ਬੈਂਸ ਬ੍ਰਦਰਜ਼, ਬਟ ਵੀ ਹੈਵ ਆਲਵੇਜ਼ ਸਪੋਰਟਡ ਦੈਮ ਜੀ। ਅਤੇ ਅਗਲੇ ਆਪਾਂ ਜਿਹੜੇ ਕਾਲਰ ਜੁੜੇ ਆਪਾਂ ਉਹਨਾਂ ਨਾਲ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸੁਖਦੇਵ ਸਿੰਘ ਜੀ, ਜੀ ਆਇਆਂ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ? ਹਾਂ ਦੇਖੋ, ਸਵਾਲ ਤਾਂ ਸਾਰਿਆਂ ਨੇ ਹੀ ਬਹੁਤ ਕਰ ਦਿੱਤੇ ਹੈ, ਕਿਉਂਕਿ ਜਿੰਨੇ ਵੀ ਸਵਾਲ ਉਹ ਮੋੜ ਘੜ ਕੇ ਦੁਬਾਰਾ ਹੋ ਰਹੇ ਆ। ਮੈਨੂੰ ਅੱਜ ਥੋੜਾ ਜਿਹਾ ਫੀਲ ਹੋ ਰਿਹਾ ਹੈ, ਇਹ ਭਾਈ ਸਾਹਿਬ ਜੀ ਹੁਣੀ ਖੁੱਲ ਕੇ ਬੋਲ ਨਹੀਂ ਰਹੇ, ਬਹੁਤ ਜ਼ਿਆਦਾ ਸਹਿਮੇ ਬੋਲਦੇ, ਜਿੱਦਾਂ ਸਟੇਜਾਂ ਤੋਂ ਬੋਲਦੇ ਨਾ ਉੱਦਾਂ ਨਹੀਂ ਬੋਲਦੇ। ਜਾਂ ਤਾਂ ਪਤਾ ਨਹੀਂ ਕੀ ਗੱਲ ਹੈ ਕਿ ਸਵਾਲਾਂ ਦੇ ਜਵਾਬ ਦੇਣਾ ਨਹੀਂ ਚਾਹੁੰਦੇ, ਜਿਹੜਾ ਦੇਣ ਦਾ ਜਵਾਬ ਹੁੰਦਾ ਉਹ ਕੈਪਟਨ ਸਾਹਿਬ ਤੇ ਸੁੱਟ ਦਿੰਦੇ ਆ। ਗੁਰਸਿੱਖ ਦਾ ਕੰਮ ਹੈ, ਜਾਂ ਤਾਂ ਜੇ ਮੈਦਾਨ 'ਚ ਨਿਤਰਿਆ ਤਾਂ ਜਵਾਬ ਦਿਓ, ਨਹੀਂ ਤਾਂ ਆਪਣੀ ਗਲਤੀ ਮੰਨੋ। ਤੇ ਸਭ ਤੋਂ ਵੱਡੀ ਗੱਲ ਇਹਨਾਂ ਦਾ ਬਹੁਤ ਜ਼ਿਆਦਾ ਵਿਦੇਸ਼ਾਂ ਵਿੱਚ, ਦੇਸ਼ ਵਿੱਚ ਹਰ ਇੱਕ ਥਾਂ ਕਦਰ ਕੀਤੀ ਹੈ ਇਸ ਚੀਜ਼ ਦੀ ਕਿ ਸਭ ਤੋਂ ਪਹਿਲੇ ਮਰਦ ਉੱਠੇ ਜਿਨ੍ਹਾਂ ਨੇ ਆਪਣੀ ਜਿਹੜਾ ਅਸਤੀਫਾ ਦਿੱਤਾ, ਭੁਆ ਕੇ ਮਾਰਿਆ, ਠੀਕ ਹੈ ਜੀ, ਉਹਦਾ ਬਹੁਤ ਕਦਰ ਆ ਉਹਦੀ। ਪਰ ਮੈਂ ਇਹਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ। ਦੇਖੋ ਭਾਈ ਸਾਹਿਬ, ਤੁਸੀਂ ਪਹਿਲਾਂ ਸਾਰੇ ਲੋਕਾਂ ਨੂੰ ਦੱਸੋ ਕਿ ਤੁਸੀਂ ਕਾਂਗਰਸੀ ਹੋ ਕੇ ਚੋਣ ਲੜ ਰਹੇ ਹੋ ਜਾਂ ਸਿੱਖ ਹੋ ਕੇ ਚੋਣ ਲੜ ਰਹੇ ਹੋ? ਇੱਕ ਜਵਾਬ ਇਹ ਦਿਓ। ਦੂਸਰਾ ਜਵਾਬ ਇਹ ਦਿਓ, ਕਾਂਗਰਸ ਪਾਰਟੀ ਨਹੀਂ ਤੁਸੀਂ ਡਿਪਲੋਮੈਟਿਕ ਜਵਾਬ ਨਾ ਦਿਓ ਜੀ, ਉਹ ਤਾਂ ਮੈਨੂੰ ਪਤਾ ਸਾਰੇ ਏਦਾਂ ਜਵਾਬ ਦਿਓ। ਤੁਸੀਂ ਇਹ ਦੱਸੋ ਕਿ ਕਾਂਗਰਸੀ ਹੋ ਕੇ ਚੋਣ ਲੜਦੇ ਹੋ ਜਾਂ ਸਿੱਖ ਹੋ ਕੇ ਚੋਣ ਲੜਦੇ ਹੋ, ਇਹਦਾ ਜਵਾਬ ਦੇ ਦਿਓ। ਦੂਸਰਾ ਇਹ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਇੰਨਾ ਵੱਡਾ ਸਿੱਖ ਕੌਮ ਦੇ ਉੱਪਰ ਤਸ਼ੱਦਦ ਹੋਇਆ ਹੋਵੇ ਤੇ ਹੋ ਰਿਹਾ ਹੋਵੇ, ਇੱਕ ਇਹ ਤੇ ਇੱਕ ਹਰਮਿੰਦਰ ਸਿੰਘ ਸੰਧੂ ਜਿਹੜਾ ਕਿ ਸਾਰੀ ਉਮਰ ਸਿੱਖ ਕੌਮ ਦਾ ਖਾ ਕੇ ਤੇ ਬਾਅਦ ਵਿੱਚ ਉਸੇ ਥਾਲੀ ਦੇ ਵਿੱਚ ਜਾ ਕੇ ਜੀਭ ਮਾਰਦੇ ਪਏ, ਜਿਹੜੀ ਥਾਲੀ ਨੂੰ ਅਸੀਂ ਠੁੱਡੇ ਮਾਰਦੇ ਹਾਂ ਸਿੱਖ ਕੌਮ, ਇਹ ਉਸੇ ਥਾਲੀ ਦੇ ਵਿੱਚ ਜਾ ਕੇ ਉਹਨਾਂ ਦੇ ਵੱਟੇ ਚੱਟੇ ਬਣੇ ਫਿਰਦੇ। ਦੱਸੋ ਅਸੀਂ ਇਹਨਾਂ ਤੋਂ ਕੀ ਆਸ ਰੱਖਾਂਗੇ ਜੇ ਇਹ 2-4 ਜੇ ਬਣ ਵੀ ਜਾਂਦੇ ਨੇ? ਜਿਹੜੇ ਇਹਨਾਂ ਦੇ ਵੱਡੇ ਜਿਹੜੇ ਆਕਾ ਨੇ ਉਹ ਤੇ ਇਹਨਾਂ ਨੂੰ ਖੰਘਣ ਨਹੀਂ ਦੇਣਗੇ ਲਾਗੇ, ਇਹਨਾਂ ਕੋਲ ਅਸੀਂ ਕੀ ਆਸ ਰੱਖਾਂਗੇ? ਸੋ ਮੇਰੀ ਬੇਨਤੀ ਇਹ ਆ, ਇਹਨਾਂ ਦੇ ਅਸੀਂ ਚਰਨ ਧੋ ਕੇ ਪੀਵਾਂਗੇ ਜੇ ਸਿੱਟ ਬੈਕ ਕਰ ਦਿੰਦੇ ਨੇ, ਆਰਾਮ ਨਾਲ ਬਹਿ ਜਾਣ, ਆਮ ਆਦਮੀ ਪਾਰਟੀ ਦਾ ਬੰਦਾ ਜਿੱਤਣ ਉਹਨੂੰ ਸਪੋਰਟ ਕਰ ਦੇਣ,
ਇਹਨਾਂ ਨੂੰ ਜ਼ਿੰਦਗੀ 'ਚ ਕੀ ਚਾਹੀਦਾ? ਵੇਖੋ ਜੀ 5 ਸਾਲ ਬਣ ਕੇ ਵਿਧਾਇਕ ਤੇ ਸਾਰੀ ਉਮਰ ਖਾਂਦੇ ਨੇ। ਇੱਕ ਬੰਦਾ ਜਿਹੜਾ ਆ ਉਹ ਕੀ ਕਹਿੰਦੇ ਨੇ ਉਹ ਬਣਦਾ ਹੈਗਾ ਕੋਈ EMPLOYE ਬਣਦਾ ਆ, ਕੰਮ ਕਰਦਾ ਆ, ਉਹਨੂੰ ਕਿੰਨੇ ਸਾਲ ਨੌਕਰੀ ਕਰਨੀ ਪੈਂਦੀ ਫਿਰ ਪੈਨਸ਼ਨ ਮਿਲਦੀ ਹੈ। ਵਿਧਾਇਕ 5 ਸਾਲ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤਦਾ ਤੇ ਸਾਰੀ ਉਮਰ ਉਹਦੀ ਪੈਨਸ਼ਨ ਲੈ ਕੇ ਖਾਂਦਾ। ਕੀ ਗੱਲ ਇਹ ਲੋਕਾਂ ਨਾਲ ਦੇਸ਼ ਨਾਲ ਅਨਿਆਂ ਨਹੀਂ ਹੈਗਾ? ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ। ਇਹਨਾਂ ਨੂੰ ਕੋਈ ਪੈਨਸ਼ਨ ਨਹੀਂ ਲੈਣੀ ਚਾਹੀਦੀ, ਜਾਂ ਤਾਂ ਲਿਖ ਕੇ ਦੇਣ ਤੇ ਅਸੀਂ ਕੋਈ ਪੈਨਸ਼ਨ ਨਹੀਂ ਲਵਾਂਗੇ, ਸਿਰਫ 5 ਸਾਲ ਜੋ ਮਿਲੇਗਾ ਉਹੀ ਮਿਲੇਗਾ। ਥੈਂਕ ਯੂ। ਜਾਇਦਾਦਾਂ ਵੱਧ ਜਾਂਦੀਆਂ, ਇਹਨਾਂ ਦਾ ਸਾਰਾ ਕੁਝ ਵੱਧ ਜਾਂਦਾ। ਪਲੀਜ਼ ਜਵਾਬ ਜ਼ਰੂਰ ਦਿਓ, ਤੁਸੀਂ ਸਿੱਖ ਹੋ ਕੇ ਲੜ ਰਹੇ ਹੋ ਜਾਂ ਕਾਂਗਰਸੀ ਹੋ ਕੇ ਲੜ ਰਹੇ ਹੋ। ਥੈਂਕ ਯੂ ਸੁਖਦੇਵ, ਸ਼ੁਕਰੀਆ ਜੀ। ਜੀ ਰਮਨਜੀਤ ਜੀ। ਮੈਂ ਸਿੱਖ ਹਾਂ, ਮੇਰੀ ਪਾਰਟੀ ਕਾਂਗਰਸ ਹੈ। ਮੈਂ ਜਿੱਥੇ ਮੇਰੇ ਧਰਮ ਦੀ ਗੱਲ ਆ ਉੱਥੇ ਮੈਂ ਸਿੱਖ ਹੋ ਕੇ, ਜਿੱਥੇ ਪੋਲੀਟਿਕਸ ਦੀ ਗੱਲ ਆ ਉੱਥੇ ਕਾਂਗਰਸ ਪਾਰਟੀ ਦੇ ਨਾਲ ਮੈਂ ਜੁੜਿਆ ਹਾਂ। ਨੰਬਰ 1। ਨੰਬਰ 2, ਜਿਹੜੇ ਤੁਸੀਂ ਇਹਨਾਂ ਦੇ ਪੈਸੇ ਇਹਨਾਂ ਨੇ ਵੋਟਾਂ ਲੈ ਕੇ ਕਰ ਲਿਆ ਜਾਂ ਕੁਛ ਹੋ ਰਿਹਾ, ਇਹ ਚੀਜ਼ਾਂ ਕਿਤੇ ਵੀ ਦੇਖ ਲਓ, ਹਰ ਸਟੇਟ 'ਚ ਹਰ ਗਵਰਨਮੈਂਟ ਨੇ ਉਹਦਾ ਆਪਣਾ ਇੱਕ ਦਾਇਰਾ ਹੈ, ਆਪਣਾ ਇੱਕ ਵੇ ਆ ਜਾਂ ਜੋ ਵੀ ਬੈਨੀਫਿਟਸ ਆ ਦਿੰਦੇ ਆ। ਤੇ ਜੇ ਦਿੱਲੀ ਵੀ ਦੇਖ ਲਓ ਤਾਂ ਕੇਜਰੀਵਾਲ ਸਰਕਾਰ ਜਿਹੜੀ ਆ ਉਹਦੇ 'ਚ ਪੈਨਸ਼ਨਾਂ ਨਹੀਂ ਮਿਲਦੀਆਂ। ਸੋ ਇੰਡੀਵਿਜੂਅਲੀ ਇੱਕ ਬੰਦੇ ਨੂੰ ਉਹਨੂੰ ਕਹਿਣਾ ਕਿ ਆਹ ਨਹੀਂ ਕਰਨਾ ਜਾਂ ਆਹ ਨਹੀਂ ਕਰਨਾ, ਹਰ ਜਗ੍ਹਾ ਇੱਕ ਸਿਸਟਮ ਹੈ, ਸਿਸਟਮ ਦੇ ਨਾਲ ਹਰ ਚੀਜ਼ ਚੱਲਦੀ। ਜੀ ਜੀ। ਤੇ ਅਗਲੇ ਕਾਲਰ ਨੇ ਰਮਨ ਜੀ ਆਪਣੇ ਨਾਲ ਜੁੜੇ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਜਿਹੜਾ ਹੈਗਾ ਜੀ ਉਹ ਕੁਛ ਖਾਸ ਨਹੀਂ ਗਾ ਕਿ ਮੈਂ ਹੁਣੇ ਸੁਣਦਾ ਪਿਆ ਸੀ ਇੰਟਰਵਿਊ ਤੇ ਇੱਕ ਗੱਲ ਚੱਲ ਰਹੀ ਹੈ ਕਿ ਜਿਹੜਾ ਵੀ ਕੋਈ ਕੰਮ ਹੁੰਦਾ ਪਾਰਲੀਮੈਂਟ ਦੇ ਵਿੱਚ ਅਟੈਂਡੈਂਸ ਦੀ ਗੱਲ ਆ ਜਾਂ ਚੋਣ ਲੜਨ ਦੀ ਗੱਲ ਹੈ ਜਾਂ ਕੋਈ ਵੀ ਗੱਲ ਹੈ ਤਾਂ ਇੱਕੋ ਗੱਲ ਕਹਿ ਦਿੱਤੀ ਜਾਂਦੀ ਹੈ ਜੀ ਹਾਈ ਕਮਾਂਡ ਦਾ ਹੁਕਮ ਸੀਗਾ। ਤੇ ਬੇਸਿਕਲੀ ਇਹ ਹੈ ਜੀ ਹਾਈ ਕਮਾਂਡ ਦਾ ਹੁਕਮ ਆ ਜਾਂ ਕਠਪੁਤਲੀ ਵਾਲਾ ਆਰਡਰ ਹੈਗਾ ਵੀ ਇਹ ਤਾਂ ਫਿਰ ਕੱਲ ਨੂੰ ਜੇ ਇੱਥੇ ਵੀ ਕੁਛ ਕਰਨਾ ਹੋਇਆ ਫਿਰ ਤਾਂ ਹਾਈ ਕਮਾਂਡ ਦੇ ਆਰਡਰ ਤੇ ਚੱਲਣਾ ਹੁੰਦਾ। ਜੇ ਹੁਣ ਆਪਾਂ ਆਪ ਬਾਰੇ ਗੱਲ ਕਰੀਏ, ਜੇ ਉਹਨਾਂ ਦਾ ਕੋਈ ਦਿੱਲੀੋਂ ਕੋਈ ਬੰਦਾ ਕੋਈ ਗੱਲ ਕਰ ਦਿੰਦਾ ਤੇ ਆਪਾਂ ਕਹਿੰਦੇ ਹਾਂ ਬਾਹਰੀ ਬੰਦੇ ਇਹਨੂੰ ਚਲਾ ਰਹੇ ਆ, ਬਾਹਰੀ ਬੰਦੇ ਇਹਨੂੰ ਗੱਲ ਕਰ ਰਹੇ ਆ। ਤੇ ਮੈਨੂੰ ਥੋੜਾ ਜਿਹਾ ਕਲੀਅਰ ਕਰ ਦੇਣ ਵੀ ਇਹ ਮਤਲਬ ਕਠਪੁਤਲੀ ਵਾਲਾ ਕੰਮ ਤਾਂ ਨਹੀਂ ਚੱਲ ਰਿਹਾ, ਮਤਲਬ ਕਿ ਹਾਈ ਕਮਾਂਡ ਉੱਥੋਂ ਸਾਰਾ ਕੁਛ ਹੀ ਹੈਂਡਲ ਕਰ ਰਹੀ ਹੈ। ਜੀ ਥੈਂਕ ਯੂ ਰਮਨ ਜੀ। ਨਹੀਂ, ਦੇਖੋ ਹਰ ਪਾਰਟੀ ਦਾ ਆਪਣਾ ਗਵਰਨੈਂਸ ਹੈ ਜੀ। ਉਸ ਗਵਰਨੈਂਸ ਨੇ ਪਾਰਟੀ ਨੂੰ ਚਲਾਉਣਾ। ਹਾਈ ਕਮਾਂਡ ਦਾ ਮਤਲਬ ਇਹ ਹੈ ਕਿ ਦੋਜ਼ ਪੀਪਲ ਹੂ ਆਰ ਰਿਸਪੋਂਸਿਬਲ ਟੂ ਰਨ ਦ ਪਾਰਟੀ, ਜਿਹੜੇ ਚੂਜ਼ ਕੀਤੇ ਗਏ ਪਾਰਟੀ ਦੇ ਸਾਰੇ ਮੈਂਬਰਸ ਦੇ ਰਨ। ਔਰ ਹਰ ਪਾਰਟੀ ਇੱਦਾਂ ਚੱਲਦੀ ਹੈ, ਕੋਈ ਇਹ ਨਹੀਂ ਕਿ ਕਾਂਗਰਸ ਵੀ ਇੱਦਾਂ ਚੱਲਦੀ ਹੈ ਜਾਂ ਅਕਾਲੀ ਦਲ ਦੀ ਇੱਦਾਂ ਚੱਲਦੀ ਹੈ ਜਾਂ ਆਮ ਆਦਮੀ ਦੀ ਚੱਲਦੀ ਹੈ। ਹਰ ਇੱਕ ਪਾਰਟੀ ਉਹ ਕਿਸੇ ਵੀ ਅਨੁਸ਼ਾਸਨ ਦੇ ਦਾਇਰੇ ਦੇ ਵਿੱਚ ਚੱਲਦੀ ਹੈ ਔਰ ਸਾਡੀ ਵੀ ਇੱਦਾਂ ਚੱਲਦੀ ਹੈ ਜੀ। ਜੀ ਜੀ। ਹਰਜਿੰਦਰ ਸਿੰਘ ਜੀ ਨਿਊ ਜਰਸੀ ਤੋਂ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹਾਂਜੀ ਵਾਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇਹ ਕਹਿਣਾ ਚਾਹੁੰਦਾ, ਜਿੱਦਾਂ ਇਹਨਾਂ ਨੇ ਜਵਾਬ ਦਿੱਤਾ ਸੀਗਾ ਕਿ ਕੈਪਟਨ ਸਾਹਿਬ ਨੇ ਜਦੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਬਾਰੇ ਕਿ ਉਹਨਾਂ ਦਾ ਨਿੱਜੀ ਬਚਾ ਰਿਹਾ ਕਿ ਆਲਰੇਡੀ ਕੇਸ ਚੱਲ ਰਿਹਾ ਕੋਰਟ ਦੇ ਵਿੱਚ ਤੇ ਕੋਰਟ ਤੋਂ ਤਾਂ ਆਪਾਂ ਨੂੰ ਕੋਈ ਆਸ ਹੈ ਹੀ ਨਹੀਂ ਹੈਗੀ, ਕਿਉਂਕਿ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀ ਉਹ ਤਾਂ ਤੁਹਾਨੂੰ ਪਤਾ ਹੀ ਆ ਚੰਦ ਸਾਲਾਂ ਦੇ ਵਿੱਚ ਹੀ ਮਤਲਬ ਫਾਹੇ ਲਾ ਦਿੱਤੇ ਗਏ ਆ। ਤੇ ਅੱਜ ਸਾਡੇ ਲਈ ਉਹ ਜਿਹੜਾ ਇਨਸਾਫ ਆ ਉਹ ਕਿੰਨਾ ਲਵੇਰਾ ਕੀਤਾ ਤਾਂ ਕਿ ਉਹ ਜਿਹੜੇ ਦੋਸ਼ੀ ਆ ਉਹ ਆਪਣੀਆਂ ਇੱਕ ਜ਼ਿੰਦਗੀਆਂ ਜਿਹੜੀਆਂ ਆਮ ਇਨਸਾਨ ਵਾਂਗ ਜੀ ਸਕਣ। ਤੇ ਜੇ ਮਤਲਬ ਕੈਪਟਨ ਸਾਹਿਬ ਦੀ ਆਪਣੇ ਨਿੱਜੀ ਬਚਾ ਰਿਹਾ ਤੇ ਉਹ ਕਲੀਨ ਚਿੱਟ ਨਹੀਂ ਦੇ ਰਿਹਾ, ਉਹਨਾਂ ਕੋਈ ਫਰਕ ਨਹੀਂ ਪੈਂਦਾ। ਤੇ ਕੱਲ ਨੂੰ ਜੇ ਉਹ ਮੁੱਖ ਮੰਤਰੀ ਬਣ ਜਾਂਦੇ ਆ ਤਾਂ ਉਹ ਕਿੱਦਾਂ ਹੋ ਸਕਦਾ ਕਿ ਉਹ ਗੁਨਾਹਗਾਰਾਂ ਨੂੰ ਨਾ ਬਚਾਊਗੇ ਫਿਰ? ਤੇ ਪਹਿਲਾ ਸਵਾਲ ਤਾਂ ਇਹ ਆ ਜੀ। ਤੇ ਦੂਜੀ ਗੱਲ ਇਹ ਆ ਤੇ ਇਹਨਾਂ ਦੇ ਪਾਰਟੀ ਦੇ ਜਿਹੜੇ ਹੋਰ ਮੈਂਬਰ ਸਾਹਿਬਾਨ ਆ, ਜਿਸ ਤਰ੍ਹਾਂ ਬੀਬੀ ਰਿੰਦਰ ਕੌਰ ਭੱਠਲ ਆ ਤੇ ਮਨਪ੍ਰੀਤ ਸਿੰਘ ਬਾਦਲ ਦਾ ਭਚੰਗੀ, ਉਹ ਡੇਰੇ ਵਾਲੇ ਸੌਦੇ ਸਾਹਿਬ ਦੇ ਜਾ ਕੇ ਮਤਲਬ ਤਰਲੇ ਕੱਢ ਰਹੇ ਨੇ ਕਿ ਇਹ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਮਰਿਆਦਾ ਆਪਣੇ ਹੁਕਮਨਾਮਾ ਲਾਗੂ ਕੀਤਾ ਗਿਆ ਉਹ ਮਰਿਆਦਾ ਭੰਗ ਨਹੀਂ ਹੋ ਰਹੀ ਕਿ ਉਹ ਜਿਹੜਾ ਸਿੱਖੀ ਦਾ ਘਾਣਕਾਰ ਆ ਸਾਧ ਆ ਉਹਦੇ ਜਾ ਕੇ ਡੇਰੇ ਲਾ ਕੇ ਬੈਠੇ ਨੇ ਤੇ ਇਹ ਕਿਸ ਤਰ੍ਹਾਂ ਮਤਲਬ ਸਿੱਖਾਂ ਦੇ ਸਹਾਈ ਹੋਊਗੇ। ਤੇ ਤੀਜਾ ਸਵਾਲ ਭਾਈ ਸਾਹਿਬ ਆਖਰੀ ਆ ਜੀ ਜੀ। ਆਈ ਥਿੰਕ 2009 ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀਗਾ ਬੁਝਾਰਤ ਦੇ ਵਿੱਚ ਕਿ ਜਿਹੜਾ ਅਧਿਕਾਰ ਐਸਡੀਐਮ ਦੇ ਕੇ ਹੁੰਦਾ ਸੀਗਾ ਕੋਈ FIR ਦਰਜ ਕਰਨ ਦਾ, ਉਹ MLA ਨੂੰ ਸੌਂਪ ਦਿੱਤਾ ਗਿਆ ਕਿ ਕੋਈ ਵੀ MLA ਚਾਹੇ ਤਾਂ ਮਤਲਬ ਉਹ FIR ਦਰਜ ਹੋਊਗੀ, ਜੇ ਨਾ ਚਾਹੇ ਤਾਂ ਨਹੀਂ ਹੋਊਗੀ। ਉਸ ਵੇਲੇ ਇਹ ਵਿਰੋਧੀ ਧਿਰ ਦੇ ਵਿੱਚ ਬੈਠੇ ਸੀ ਕਿ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀ ਉਹਨੂੰ ਰੋਕਿਆ ਜਾਂਦਾ ਜਾਂ ਇਹਨਾਂ ਦੀਆਂ
ਹਾਜ਼ਰੀਆਂ ਨਹੀਂ ਉੱਥੇ ਕਾਇਮ ਹੋਈਆਂ ਤਾਂ ਜੋ ਅਕਾਲੀਆਂ ਨੇ ਗੰਦ ਪਾਇਆ ਇਸੇ ਕਾਰਨ ਕਰਕੇ ਪਾਇਆ ਨਾ, ਕਿਉਂਕਿ ਇਹਨਾਂ ਨੇ ਆਪਣਾ ਜੋ ਵੀ ਦਾਇਤਵ ਸੀਗਾ, ਆਪਣਾ ਜੋ ਵੀ ਫਰਜ਼ ਬਣਦਾ ਸੀ ਨਿਭਾਏ ਨਹੀਂ ਚੰਗੀ ਤਰ੍ਹਾਂ ਜੀ। ਵਜ੍ਹਾ ਦੇ ਨਾਲ ਇਹ ਦੁਬਾਰਾ ਮਤਲਬ ਵੋਟਾਂ ਦੇ ਵਿੱਚ ਖੜੇ ਹੋਣ ਦੀ ਸੋਚ ਰਹੇ ਆ। ਥੈਂਕ ਯੂ ਹਰਜਿੰਦਰ ਜੀ, ਬੜਾ ਸ਼ੁਕਰੀਆ ਜੀ। ਜੀ ਸਿੱਕੀ ਜੀ। ਨਹੀਂ ਦੇਖੋ FIR ਇਨਵੈਸਟੀਗੇਸ਼ਨ ਦੇ ਤੇ ਆਫਿਸਰ ਦੇ ਉੱਤੇ ਹੁੰਦੀ ਹੈ, ਕੋਈ MLA ਦੀ ਹਦਾਇਤਾਂ ਦੇ ਹਿਸਾਬ ਨਾਲ FIR ਨਹੀਂ ਹੁੰਦੀਆਂ। MLA ਦੀ ਹਦਾਇਤਾਂ ਨਾਲ FIR ਤਾਂ ਹੁੰਦੀਆਂ ਕਿ ਜਦੋਂ ਤੁਸੀਂ ਉਹਦੀ ਜਿਹੜੀ ਪ੍ਰੋਸੈਸ ਨੂੰ ਇੰਟਰਫੇਅਰ ਕਰਦੇ ਹੋ। And I don't think this is within law. Nobody should be doing all this. ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਚੀਜ਼ ਨੂੰ ਆਪਾਂ ਫੜ ਕੇ ਕਹਿ ਦਈਏ ਕਿ ਵੀ ਉੱਥੇ ਇਹਨੇ ਇੰਡੀਵਿਜੂਅਲ ਉੱਥੇ ਕਿਉਂ ਗਿਆ। ਆਈ ਥਿੰਕ ਮੈਂ ਇੱਥੇ ਤੁਹਾਡੀ ਇੰਟਰਵਿਊ ਕਰ ਰਿਹਾ, ਮੈਨੂੰ ਮਨਪ੍ਰੀਤ ਬਾਦਲ ਨੇ ਕੀ ਕੀਤਾ ਜਾਂ ਕਿਸੇ ਹੋਰ ਨੇ ਕੀ ਕੀਤਾ ਉਹਦੇ ਬਾਰੇ ਫਿਰ ਮੈਂ ਗੱਲ ਕਰਦਾ ਉਹਦੇ ਨਹੀਂ ਚੰਗਾ ਲੱਗਦਾ, ਜਾਂ ਮੈਂ ਕੋਈ ਗਲਤ ਗੱਲ ਕਰਦਾ ਉਹ ਵੀ ਨਹੀਂ ਚੰਗੀ ਗੱਲ। ਜੀ ਤੇ ਅਗਲੇ ਕਾਲਰ ਬਲਵਿੰਦਰ ਸਿੱਧੂ ਜੀ। ਜੀ ਇਹਨੂੰ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਿੱਧੂ ਜੀ, ਮੇਰਾ ਸਵਾਲ ਤਾਂ ਇਹੀ ਹੈ ਜੀ ਬਈ ਆਪਣੀ ਰਾਜਧਾਨੀ ਹੈ ਦਿੱਲੀ ਜੀ, ਦਿੱਲੀ ਤੋਂ ਹੀ ਅਗਵਾਈ ਹੁੰਦੀ ਹੈ ਕੋਈ ਵੀ ਸਟੇਟ ਦੀ, ਚਾਹੇ ਉਹ BJP ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਹੈ, ਚਾਹੇ ਕਾਂਗਰਸ ਹੈ। ਪਰ ਮਸਲਾ ਇਹ ਹੈ ਵੀ ਜਿਹੜੇ ਇੱਥੇ ਪੰਜਾਬ ਦੇ ਵਿੱਚ ਹੁਣ ਚੱਲ ਰਿਹਾ, ਕਹਿੰਦੇ ਜੀ ਟੋਪੀ ਵਾਲਿਆਂ ਨੂੰ ਭਜਾ ਦਿਓ, ਚਾਹੇ ਕਾਂਗਰਸ ਵਾਲੇ ਨੇ, ਚਾਹੇ ਅਕਾਲੀ ਨੇ, ਚਾਹੇ BJP ਵਾਲੇ। ਇਹਨਾਂ ਨੂੰ ਮੈਂ ਸਿੱਕੀ ਸਾਹਿਬ ਤੋਂ ਇਹ ਪੁੱਛਦਾ ਵੀ ਇਹਨਾਂ ਨੇ ਕਦੇ ਇਹਨਾਂ ਨੂੰ ਕਾਂਗਰਸ ਵਾਲਿਆਂ ਨੂੰ ਆਪਦਿਆਂ ਨੂੰ ਪੁੱਛਿਆ ਵੀ ਤੁਸੀਂ ਟੋਪੀ ਵਾਲੇ ਕਿਉਂ? ਰਾਹੁਲ ਗਾਂਧੀ ਜੀ ਚੀਰੇ ਵਾਲੀ ਪੱਗ ਬੰਨ੍ਹਦੇ ਨੇ, ਜਾਂ ਜਿਹੜੇ ਨਹਿਰੂ ਸਾਹਿਬ ਸੀਗੇ ਉਹ ਪੀਲੀ ਪੱਗ ਬੰਨ੍ਹਦੇ ਸੀ, ਜਾਂ ਜਿੰਨੇ ਵੀ ਨੇ ਇਹ ਕੌਣ ਨੇ ਟੋਪੀਆਂ ਵਾਲੇ? ਹਿੰਦੂ ਵੀ ਬਹੁਤ ਰਹਿੰਦੇ ਨੇ ਆਪਣੇ ਪੰਜਾਬ 'ਚ, ਉਹ ਵੋਟਾਂ ਵੀ ਪਾਉਂਦੇ ਨੇ ਆਪਾਂ ਨੂੰ। ਕੀ ਉਹ ਫਿਰ ਟੋਪੀਆਂ ਵਾਲਿਆਂ ਨੂੰ ਸਾਰਿਆਂ ਨੂੰ ਭਜਾ ਦੇਣਗੇ? ਇਕੱਲਾ ਕੇਜਰੀਵਾਲ ਹੀ ਟੋਪੀ ਵਾਲੇ ਕਿਹਨੂੰ ਕਹਿੰਦੇ ਨੇ? ਇਹਨਾਂ ਨੇ ਕਦੇ ਕੰਨ 'ਚ ਨਹੀਂ ਕਿਹਾ ਵੀ ਇਹ ਟੋਪੀ ਵਾਲੇ ਕਿਹਨੂੰ ਕਹਿੰਦੇ? ਤੁਸੀਂ ਕਿਉਂ ਕਹਿੰਦੇ ਹੋ ਵੀ ਟੋਪੀਆਂ ਵਾਲਿਆਂ ਨੂੰ ਭਜਾ? ਜਦ ਕਿ ਇਹਨਾਂ ਨੇ ਬਿਹਾਰ ਦੇ ਵਿੱਚੋਂ ਲੁਧਿਆਣੇ ਦੇ ਵਿੱਚ ਆਪਣੇ ਐਡਵਰਟਾਈਜ਼ਮੈਂਟ ਕਰਨ ਵਾਸਤੇ, ਕਿਉਂਕਿ ਭਈਏ ਜ਼ਿਆਦੇ ਨੇ, ਕਾਂਗਰਸ ਦੀਆਂ ਵੋਟਾਂ ਲੈਣ ਵਾਸਤੇ ਬਿਹਾਰ 'ਚੋਂ ਬੰਦੇ ਸੱਦੇ ਸੀ। ਇਹ ਫਿਰ ਇਹ ਕਾਹਦੇ ਵਾਸਤੇ ਕਹਿੰਦੇ ਟੋਪੀਆਂ ਵਾਲੇ ਕੀ? ਆਪਣੇ ਤਾਂ ਸਾਰੇ ਧਰਮਾਂ ਦੇ ਬੰਦੇ ਰਹਿੰਦੇ ਨੇ ਪੰਜਾਬ ਦੇ, ਇਹ ਕਹਿੰਦੇ ਟੋਪੀਆਂ ਵਾਲਿਆਂ ਨੂੰ ਭਜਾ ਦਿਓ। ਟੋਪੀਆਂ ਵਾਲੇ ਕਿਹਨੂੰ ਕਹਿੰਦੇ? ਟੋਪੀਆਂ ਵਾਲੇ ਕਹਿੰਦੇ ਨਾਲ ਤੁਰੇ ਫਿਰਦੇ ਨੇ। ਇਹਦਾ ਜਵਾਬ ਦਿਓ ਜੀ ਜਰਾ ਮੈਨੂੰ, ਕੱਟਿਓ ਨਾ। ਜੀ ਬਲਵਿੰਦਰ ਜੀ, ਸਟੇਜਾਂ ਤੇ ਕਹਿੰਦੇ ਨੇ ਉਹ। ਹਾਂ ਜੀ ਬਲਵਿੰਦਰ ਜੀ, ਐਕਚੁਅਲ ਚੇਤਾ ਜੀ ਉਹਨਾਂ ਦੀ ਲਾਈਨ ਇਸ ਟਾਈਮ ਡ੍ਰੌਪ ਹੋਈ ਸੀ ਤੇ ਮੈਂ ਰਾਈਟ ਨਾਓ ਜਿਹੜੀ ਉਹਨਾਂ ਦੇ ਨਾਲ ਲਾਈਨ ਮਿਲਾ ਰਿਹਾ, ਤੇ ਆਪਾਂ ਜਿਹੜਾ ਇਹ ਸਵਾਲ ਜਿਹੜਾ ਤੁਹਾਡਾ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ। ਇੱਦਾਂ ਹੀ ਜੁੜੇ ਰਹੋ ਤੁਸੀਂ ਸਰੋਤਿਓ, ਤੇ ਮੈਂ ਜਦ ਦੀ ਲਾਈਨ ਮਿਲਦੀ ਹੈ ਤੇ ਆਪਾਂ ਦੁਬਾਰਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਰਮਨਜੀਤ ਜੀ, ਸਵਾਲ ਜਿਹੜਾ ਬਲਵਿੰਦਰ ਸਿੱਧੂ ਹੁਣਾਂ ਦਾ ਸੀਗਾ ਵੀ ਸਾਰੇ ਜਾਣੇ ਕਹਿੰਦੇ ਰਹਿੰਦੇ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਟੋਪੀਆਂ ਵਾਲੇ ਭਜਾ ਦਿਓ, ਬਾਹਰਲਿਆਂ ਨੂੰ ਭਜਾ ਦਿਓ, ਤੇ ਕਿਹੜਾ ਕਾਂਗਰਸ ਜਿਹੜੀ ਆ ਉਹ ਵੀ ਦਿੱਲੀੋਂ ਚੱਲਦੀ ਆ, ਜਿਹੜੀ ਭਾਜਪਾ ਆ ਉਹ ਵੀ ਦਿੱਲੀੋਂ ਚੱਲਦੀ, ਸਾਰਾ ਕੁਛ ਜਿਹੜਾ ਜੀ ਉੱਥੋਂ ਚੱਲਦਾ। ਇਨਫੈਕਟ ਤੁਹਾਡੀ ਆਪਣੀ ਪਾਰਟੀ ਦੇ ਜਿਹੜੇ ਪੰਜਾਬ ਨੂੰ ਦੇਖ ਰੇਖ ਕਰਨ ਵਾਲੇ ਉਹ ਆਪ ਹਿਮਾਚਲ ਤੋਂ ਨੇ, ਆਸ਼ਾ ਕੁਮਾਰੀ ਜੀ ਉਹ ਨੇ। ਸੋ ਇਸ ਤਰੀਕੇ ਦੇ ਨਾਲ ਆਮ ਆਦਮੀ ਦੇ ਕਹਿੰਦੇ ਜੀ ਪਿੱਛੇ ਕਿਉਂ ਜ਼ਿਆਦਾ ਇੰਨਾ ਪਏ ਹੋਏ ਨੇ ਸਾਰੀਆਂ ਪਾਰਟੀਆਂ ਵਾਲੇ? ਉਹ ਤਾਂ ਹੁਣ ਸਾਰਿਆਂ ਨੂੰ ਇੱਦਾਂ ਲੱਗਦਾ ਜੀ, हर पार्टी ने आपका इलेक्शन चलाना है और उन्होंने मुद्दों पर गल करनी जिस पंजाब ने पिछले 10 सालों के या पिछले कुछ 15 सालों की गवर्नेंस के जो उन्होंने पंजाब का नुकसान होया दिखा। हर पार्टी ने अपने हिसाब से उस कैंपेन में चलाना जी। तो मैं कह दिया कि जी इन्होंने भजा दो, मेरे कहने थोड़ी भज जानी या कि किसी इंडिविजुअल के कहना या किसी पार्टी के कहना कौन भजदा? ये तो हर बंदे को राइट है, जिहड़ा मर्जी लड़ सकता है इस प्लेटफॉर्म पे आके जी। ਤੇ ਅਖੀਰਲੇ ਕੁਝ ਕਾਲਰ ਜਿਹੜੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਕੁਲਦੀਪ ਜੀ। ਜੀ ਤੇ ਅਗਲੇ ਕਾਲਰ ਨੇ ਸਿੱਧੂ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਿੱਧੂ ਜੀ। ਹਾਂਜੀ ਭਾਈ, ਮੇਰੇ ਕੱਟੇ ਉਹਨਾਂ ਫੋਨ ਮੈਂ ਏਦਾਂ ਹੀ ਸੁਣ ਕੇ ਮੈਂ ਕੱਟ ਦਿਆਂਗਾ। ਮੇਰੇ 2-3 ਛੋਟੇ ਕੁਐਸਚਨ ਜਲਦੀ ਕਰ ਦਿਓ ਜੀ। ਨੰਬਰ 1 ਤਾਂ ਇਹਨਾਂ ਨੇ ਤੁਸੀਂ ਸਵਾਲ ਕੀਤਾ ਸੀ ਕਿ ਕੈਪਟਨ ਇੱਕ ਥਾਂ ਤੋਂ ਕਿਉਂ ਨਹੀਂ ਲੜ ਰਹੇ, ਤਾਂ ਇਹਨਾਂ ਨੇ ਕਿਹਾ ਕਿ ਉਹ ਪਹਿਲਾਂ ਉੱਥੇ ਭਰ ਚੁੱਕੇ ਸੀ ਪਟਿਆਲੇ। ਜਦ ਕਿ ਜਦੋਂ ਲੰਬੀ ਤੋਂ ਉਹਨਾਂ ਦਾ ਅਨਾਉਂਸ ਹੋਇਆ ਉਦੋਂ ਬਾਅਦ ਪਟਿਆਲੇ ਭਰਿਆ, ਪਰ ਉਹ ਵੀ ਕੋਈ ਗੱਲ ਨਹੀਂ। ਜੇ ਉਹਨਾਂ ਨੇ ਇੱਕ ਥਾਂ ਤੋਂ ਲੜਨਾ ਸੀ ਤਾਂ ਉੱਥੋਂ
ਪੇਪਰ ਵਾਪਸ ਵੀ ਲੈ ਸਕਦੇ ਸੀ। ਜੇ ਮੌਕਾ ਸੀ ਤੇ ਉਹ ਲੰਬੀ ਤੋਂ ਲੜ ਕੇ ਉੱਥੋਂ ਪੇਪਰ ਵਾਪਸ ਲੈ ਕੇ ਕਿਸੇ ਹੋਰ ਨੂੰ ਲੜਾ ਸਕਦੇ ਸੀ। ਦੂਸਰਾ ਮੇਰਾ ਇਹ ਹੈ ਕਿ ਇਹਨਾਂ ਨੇ ਜਦੋਂ ਅਸਤੀਫਾ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਹਨਾਂ ਨੂੰ ਦੁਬਾਰਾ ਜਦੋਂ ਇਲੈਕਸ਼ਨ ਲੜਨ ਲਈ ਕਿਹਾ ਤੇ ਇਹਨਾਂ ਨੇ ਕਿਹਾ ਸੀ ਕਿ ਜਦ ਤੱਕ ਜਿਹਨਾਂ ਨੇ ਬੇਅਦਬੀ ਕੀਤੀ ਉਹ ਫੜੇ ਨਹੀਂ ਜਾਂਦੇ ਤਾਂ ਮੈਂ ਇਲੈਕਸ਼ਨ ਨਹੀਂ ਲੜਨੀ। ਕੀ ਹੁਣ ਉਹ ਫੜੇ ਗਏ ਨੇ ਤਾਂ ਇਲੈਕਸ਼ਨ ਲੜ ਰਹੇ ਨੇ? ਤੀਸਰਾ ਸਵਾਲ ਮੇਰਾ ਇਹ ਹੈ ਕਿ ਇੱਕ ਮਿੰਟ ਜੀ ਪਹਿਲਾਂ ਮੇਰਾ ਸਵਾਲ ਸੁਣ ਲਓ ਪਹਿਲਾਂ। ਹਾਂਜੀ ਜਲਦੀ। ਸਵਾਲ ਮੇਰਾ ਇਹ ਹੈ ਜੀ ਕਿ ਕੈਪਟਨ ਸਾਹਿਬ ਨੇ ਪਿੱਛੇ ਜਾ ਕਿਹਾ ਸੀ ਕਿ ਕੇਜਰੀਵਾਲ ਨੇ ਉਹ ਪੱਗ ਜੀ ਬੰਨੀ ਟੋਕਰਾ ਰੱਖਿਆ, ਤਾਂ ਮੈਨੂੰ ਇਹ ਦੱਸਿਓ ਕਿ ਜਦੋਂ ਰਾਹੁਲ ਗਾਂਧੀ ਦੇ ਸਿਰ ਤੇ ਤੁਸੀਂ ਪੱਗ ਟਿਕਾ ਦਿੰਦੇ ਹੋ, ਮੋਦੀ ਦੇ ਸਿਰ ਤੇ ਪੱਗ ਟਿਕਾ ਦਿੰਦੇ ਹੋ, ਉਦੋਂ ਟੋਕਰਾ ਨਹੀਂ ਹੁੰਦਾ ਤੇ ਕੇਜਰੀਵਾਲ ਦੇ ਸਿਰ ਤੇ ਪੱਗ ਰੱਖੀ ਟੋਕਰਾ, ਤਾਂ ਫਿਰ ਤੁਹਾਡੇ ਸਿਰਾਂ ਤੇ ਕੀ ਆ? ਥੈਂਕ ਯੂ ਬਲਵਿੰਦਰ ਜੀ, ਥੈਂਕ ਯੂ ਜੀ। ਦੇਖੋ ਦਸਤਾਰ ਬਾਰੇ ਕੋਈ ਗੱਲ ਕਰਨੀ ਤਾਂ ਮੇਰਾ ਖਿਆਲ ਨਹੀਂ। ਦਸਤਾਰ ਦੀ ਆਪਣੀ ਅਹਿਮੀਅਤ ਹੈ ਔਰ ਦਸਤਾਰ ਦੀ ਆਪਣੀ ਫਿਜ਼ਿਕ ਹੈ, ਉਹਦੇ ਬਾਰੇ ਮੈਂ ਇਹ ਕਮੈਂਟ ਨਹੀਂ ਕਰਦਾ। ਕੈਪਟਨ ਸਿੰਘ ਨੇ ਕਿਹਾ ਕਿ ਨਹੀਂ ਕਿਹਾ ਮੈਨੂੰ ਇਹਦੇ ਬਾਰੇ ਵੀ ਨਹੀਂ ਪਤਾ। ਨੰਬਰ 2, ਮੈਂ ਜੋ ਗੱਲ ਕਹੀ ਹੈ ਕਿ ਵੀ ਬੇਅਦਬੀ ਦੇ ਇਨਸਾਫ, ਮੈਂ ਇਹ ਕਿਹਾ ਕਿ ਇਸ ਸਰਕਾਰ ਦੇ ਵਿੱਚ ਦੁਬਾਰਾ ਜਾਣਾ, ਜਿਹਦੇ ਕਰਕੇ ਮੈਂ ਰਿਜ਼ਾਈਨ ਕੀਤਾ ਜਾਂ ਜਿਹਨਾਂ ਨੇ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ, ਮੈਂ ਦੁਬਾਰਾ ਲੜ ਕੇ ਕੀ ਕਰਨਾ ਕਿ ਹੁਣ ਮੌਕਾ ਹੈ ਕਿ ਉਸ ਸਰਕਾਰ ਨੂੰ ਬਦਲਣ ਦਾ ਔਰ ਮੈਂ ਉਹਦੇ ਵਿੱਚ ਕੰਟਰੀਬਿਊਟ ਕਰੂੰਗਾ ਆਪਣਾ ਜੀ। ਤੇ ਜਿਹੜੀ ਗੱਲ ਉਹਨਾਂ ਨੇ ਆਖੀ ਸੀ ਪਟਿਆਲੇ ਨੂੰ ਲੈ ਕੇ ਵੀ ਨਾਮਜ਼ਦਗੀ ਵਾਪਸ ਲੈਣ ਦਾ ਵੀ ਸਮਾਂ ਹੁੰਦਾ ਹੈ, ਵੀ ਉਦੋਂ ਨਹੀਂ ਲਿਆ, ਤੇ ਉਹਨਾਂ ਨੇ ਵੀ ਦਾਅਵਾ ਕੀਤਾ ਵੀ ਪਟਿਆਲੇ ਦੇ ਵਿੱਚ ਬਾਅਦ ਦੇ ਵਿੱਚ ਭਰੀ। ਦੋ ਜਗ੍ਹਾ ਤੇ ਇਟਸ ਨਾਟ ਇਲੀਗਲ ਟੂ ਫਾਈਟ ਇਨ ਟੂ ਕਾਸਟ। ਨਹੀਂ ਇਲੀਗਲ ਤਾਂ ਨਹੀਂ ਹੈ, ਬਿਲਕੁਲ ਇਲੀਗਲ ਨਹੀਂ ਹੈ। ਇੱਕ ਸਟੇਟਮੈਂਟ ਦੀ ਗੱਲ ਆਪਾਂ ਕਰ ਰਹੇ ਸੀ ਵੀ ਜੇ ਸਟੇਟਮੈਂਟ ਕਰਨੀ ਸੀ ਤਾਂ ਫਿਰ ਇਕੱਲੇ ਲੜਦੇ ਉੱਥੇ। ਪਾਰਟੀ ਜਿਹੜੀ ਆ ਉਹ ਉਹਨਾਂ ਨੇ ਆਦੇਸ਼ ਦਿੱਤਾ ਕਿ ਤੁਸੀਂ ਇੱਥੋਂ ਲੜਨਾ ਤਾਂ ਲੜੇ ਆ, and that is his home seat and he's fighting it from there also ਜੀ। ਇੱਥੇ ਉਹਨਾਂ ਨੂੰ ਜ਼ਿਆਦਾ ਟਾਈਮ ਬਤੀਤ ਕਰਨ ਦੀ ਲੋੜ ਨਹੀਂ ਔਰ ਉਹ ਦੋ ਜਗ੍ਹਾ ਤੇ ਲੜ ਕੇ ਵੀ ਪੂਰੇ ਪੰਜਾਬ 'ਚ ਕੰਪੇਨ ਕਰ ਰਿਹਾ। ਉਹਨਾਂ ਦੀ ਲੋਕਪ੍ਰਿਯਤਾ ਜਿਹੜੀ ਬੋਲ ਰਹੀ ਹੈ ਜੀ। ਜੀ ਰਮਨਜੀਤ ਸਿੱਕੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਏ ਸਾਡੇ ਜਿਹੜੇ ਸਵਾਲਾਂ ਦੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਜਿਹੜੇ ਜੀ ਦਿੱਤੇ ਆਪਣੇ ਤੁਸੀਂ ਮੁਤਾਬਕ, ਤੇ ਬਹੁਤ ਬਹੁਤ ਸ਼ੁਕਰੀਆ ਵੀ ਤੁਸੀਂ ਸਮਾਂ ਕੱਢਿਆ ਪੰਜਾਬੀ ਰੇਡੀਓ USA ਵਾਸਤੇ, ਪੰਜਾਬੀ ਰੇਡੀਓ USA ਦੇ ਸਰੋਤਿਆਂ ਵਾਸਤੇ, ਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸੀਗੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਐਲਾਨੇ ਗਏ ਨੇ, ਰਮਨਜੀਤ ਸਿੰਘ ਸਿੱਕੀ ਹੁਣੀ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ। ਬਾਕੀ ਗੱਲਬਾਤ ਤੋਂ ਕਾਫੀ ਕੁਛ ਜਿਹੜਾ ਜੀ ਕਈ ਸਰੋਤਿਆਂ ਨੂੰ ਜਿਹੜਾ ਜੀ ਇਲਮ ਹੋ ਜਾਂਦਾ ਵੀ ਉਹ ਕਿਸ ਤਰੀਕੇ ਦੇ ਨਾਲ ਉਹ ਕੰਮ ਕਰਦੇ ਨੇ। ਬਾਕੀ ਜਿਹੜੀ ਇੱਕ ਵਾਕਿਆ ਹੀ ਜਿਹੜੇ ਸਰੋਤੇ ਗੱਲ ਕਰਕੇ ਗਏ ਸੀ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਟੇਜਾਂ ਤੋਂ ਬੋਲਦੇ ਸੁਣਦੇ ਉਸ ਤਰੀਕੇ ਨਾਲ ਉਸ ਲਹਿਜੇ ਦੇ ਵਿੱਚ ਅੱਜ ਜਿਹੜੇ ਬੋਲਦੇ ਨਜ਼ਰ ਨਹੀਂ ਆਏ, ਜਾਂ ਤਾਂ ਫਿਰ ਜ਼ਿਆਦਾ ਥਕਾਵਟ ਹੋ ਚੁੱਕੀ ਸੀਗੀ, ਤੇ ਜਾਂ ਫਿਰ ਜਿੱਦਾਂ ਉਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਸੀਗਾ ਵੀ ਉਸ ਤਰੀਕੇ ਦੇ ਨਾਲ ਜਿਹੜੇ ਉਹ ਸਹੀ ਤਰੀਕੇ ਨਾਲ ਜਵਾਬ ਜਿਹੜੇ ਉਹ ਨਹੀਂ ਸੀ ਜਾਂ ਦੇਣਾ ਚਾਹੁੰਦੇ, ਤੇ ਜਾਂ ਫਿਰ ਉਹਨਾਂ ਦੇ ਕੋਲ ਜਵਾਬ ਉਸ ਦੇ ਬਾਰੇ ਜਿਹੜੇ ਪ੍ਰੋਪਰ ਨਹੀਂ ਸੀਗੇ। ਤੇ ਪਰ ਫਿਰ ਵੀ ਧੰਨਵਾਦ ਕਰਦੇ ਹਾਂ ਵੀ ਆਏ ਨੇ, ਮੰਚ ਦੇ ਉੱਤੇ ਆਏ ਨੇ, ਤੇ ਸਰੋਤਿਆਂ ਦੇ ਸਵਾਲਾਂ ਦਾ ਜਿਹੜਾ ਜੀ ਉਹਨਾਂ ਨੇ ਸਾਹਮਣਾ ਕੀਤਾ, ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਬਿਲਕੁਲ ਥੋੜ੍ਹੇ ਹੀ ਦਿਨ ਜਿਹੜੇ ਆ ਹੁਣ ਰਹਿ ਚੁੱਕੇ ਨੇ, ਜਿਹੜੇ ਆਉਂਦੇ ਸ਼ਨੀਚਰਵਾਰ ਨੂੰ ਜਿਹੜਾ ਉਹ ਆਪਣਾ ਇੱਥੇ ਸ਼ਨੀਚਰਵਾਰ 4 ਜਿਹੜਾ ਫਰਵਰੀ ਨੂੰ ਉੱਥੇ ਚੋਣਾਂ ਦਾ ਦਿਨ ਆ। ਸੋ ਇਸ ਟਾਈਮ ਪੂਰਾ ਘਮਾਸਾਨ, ਪੂਰੀ ਸਿਆਸੀ ਸਰਗਰਮੀਆਂ ਜਿਹੜੀਆਂ ਚੜ੍ਹਨ ਸੀਮਾ ਦੇ ਉੱਤੇ ਹੋਣੀਆਂ ਨੇ। ਸੋ ਦੇਖਦੇ ਹਾਂ ਵੀ ਕੀ ਜਿਹੜੇ ਜੀ ਨਤੀਜੇ ਜਿਹੜੇ ਉਹ ਫਿਰ 11 ਮਾਰਚ ਨੂੰ ਆਉਂਦੇ ਨੇ। ਬਾਕੀ ਜਿਹੜਾ ਰਾਜਨੀਤੀ ਦੇ ਵਿੱਚ ਜ਼ਿਆਦਾ ਸਮਾਂ ਰਹਿ ਜਾਂਦਾ ਹੈ, ਉਸ ਦੇ ਜਵਾਬ ਜਿਹੜੇ ਫਿਰ ਉਹ ਕੂਟਨੀਤਿਕ, ਥੋੜ੍ਹੇ ਡਿਪਲੋਮੈਟਿਕ ਜਿਹੜੇ ਸਿਆਸੀ ਜਿਹੜੇ ਆ ਜਵਾਬ ਉਹ ਹੁੰਦੇ ਨੇ। ਸੋ ਉਹ ਆਈ ਥਿੰਕ ਇੱਦਾਂ ਦੀ ਹੀ ਕਿਤੇ ਨਾ ਕਿਤੇ ਉਮੀਦ ਵੀ ਲਾਈ ਜਾ ਰਹੀ ਸੀ ਵੀ ਇੱਦਾਂ ਦੇ ਹੀ ਜਵਾਬ ਜਿਹੜੇ ਉਹ ਹੋਣਗੇ। ਬਾਕੀ ਫਿਰ ਵੀ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਹਾਡੇ ਵੀ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸੁਣਿਆ, ਆਪਣੇ ਵਿਚਾਰ ਦਿੱਤੇ, ਆਪਣੇ ਸਵਾਲ ਕੀਤੇ, ਕਾਲਾਂ ਕੀਤੀਆਂ। ਅਤੇ ਨਾਲ ਹੀ ਮਾਫੀ ਮੰਗਦੇ ਉਹਨਾਂ ਸਰੋਤਿਆਂ ਤੋਂ, ਕਿਉਂਕਿ ਸਮਾਂ ਹੁਣ ਆਲਰੇਡੀ ਅਸੀਂ ਜ਼ਿਆਦਾ ਲੈ ਚੁੱਕੇ ਹਾਂ ਇਸ ਪ੍ਰੋਗਰਾਮ ਦਾ, ਅਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਪ੍ਰੋਗਰਾਮ ਖਬਰ 'ਤੇ ਨਜ਼ਰ ਵੀ ਆਉਣਾ ਹੈ। ਪਰ ਜਾਣ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਇਕਬਾਲ ਸਿੰਘ ਜੀ ਬੈਲਫਲਾਵਰ ਤੋਂ, ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਮਾਸਟਰ ਨਿਰਮਲ ਸਿੰਘ ਲਾਲੀ ਯੂਬਾ ਸਿਟੀ ਤੋਂ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਜੀ ਮੰਟੀਕਾ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ,
ਅਤੇ ਬੂਟਾ ਸਿੰਘ ਗਰੇਵਾਲ ਜੀ ਟਸਟਨ LA ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਕੱਲ੍ਹ ਨੂੰ ਮਿਲਾਂਗੇ ਜੀ ਇੱਕ ਵਾਰੀ ਫਿਰ ਦੁਬਾਰਾ ਪ੍ਰੋਗਰਾਮ ਪੰਜਾਬ ਚੋਣ ਨੰਗਲ ਦੇ ਵਿੱਚ। ਕੋਸ਼ਿਸ਼ ਕਰਾਂਗੇ ਵੀ ਕਿਸੇ ਹੋਰ ਉਮੀਦਵਾਰ ਦੇ ਨਾਲ ਤੁਹਾਡੀ ਜਿਹੜੀ ਇਸ ਦੇ ਵਿੱਚ ਗੱਲਬਾਤ ਕਰਵਾ ਸਕੀਏ। ਉਦੋਂ ਤੱਕ ਲਈ ਇਜਾਜ਼ਤ ਦਿੰਦੇ ਹਾਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।